ਘੋੜਾ ਨਹੀਂ ਲੱਭਾ ਤੇ ਖੋਤੇ ਦੇ ਫਾਸਟ ਐਂਡ ਫਿਊਰੀਅਸ ਦੀ ਫਲੈਸ਼ ਲਾ ਕੇ ਫਿਰਨ ਦਿਆ ਉਧਰ ਇੰਜ ਕਰਕੇ ਦੌੜ ਸ਼ੁਰੂ ਹੋਈ ਤੇ ਦਾ ਘੋੜਾ ਸਭ ਤੋਂ ਅੱਗੇ ਜਾ ਰਿਹਾ ਤੇ ਹਾਲ ਜੋ ਕਿਸੇ ਨੇ ਕਿਹਾ ਸ਼ਹਿਰ ਮੁੜ ਗਏ। ਭਾਈ ਜਿਹੜਾ ਘੋੜਾ ਨਹੀਂ ਤੇ ਐ ਟੱਪਦੇ ਭਾਈ ਫੈਸਲੇ ਵੀ ਤਾਂ ਫੜੇ ਆਹ ਤੱਕ ਨਲੀ ਆਈ ਭਾਈ ਫੈਸਲੇ ਸਾਰੇ ਕਹਿੰਦੇ ਭਾਈ ਵਾਪਸ उस्ताद जी शो शुरू हो गया है। अस्सलाम वालेकुम। फिर वालेकुम सलाम भाजी की हाल टी टाइम में खुश आमदीद नादरीन। बाहर वाला शो बहुत पसंद किया गया भी जेड़ा सी गेम शो किया। अच्छा जी बहुत लोगों ने पसंद किया। जा रहे उधर नादरीन असीं सोचिया 2 शो हफ्ते दे वो जेड़े कर लिया करिए ते एक जुगतां वाला कर लिया करिए 3 ते 3 इत्थे कर लिया करिए मिक्स हो जाएगा काम। ਡਨ ਕਰ ਦਿਓ बहुत अच्छा उस्ताद जी बहुत अच्छा। उस्ताद जी ਇਹਦੇ ਚ ਤਾੜੀ ਮਾਰਨ ਵਾਲੀ ਕਿਹੜੀ ਗੱਲ ਸੀ ਤੇ ਨਾਰਮਲ ਜੀ ਗੱਲ ਆ। उस्ताद पता कि डिसीजन ਤੁਸੀਂ ਹੁਣ ਲਿਆ ਹਾਂਜੀ ਅੱਛਾ ਉਸਤਾਦ ਜੀ ਇੱਕ ਹੋਰ ਕਰ ਸਕਦੇ ਅਸੀਂ ਜਿਹੜੇ ਛੋਟੇ ਛੋਟੇ ਸ਼ਹਿਰ ਦੇ ਨਾਲਾਂ ਦੇ ਆ ਜਿਹੜੇ ਜੜਾਂ ਵਾਲਾ ਸ਼ੇਖੂਪੁਰਾ ਸ਼ਾਹਕੋਟ ਨਹੀਂ ਇੱਥੇ ਅਸੀਂ ਜਾ ਸਕਦੇ ਇੱਕ ਦਿਨ ਸੱਚ ਵਲੌਗ ਅਸੀਂ ਹਨਾ ਕਰਨਾ ਚਾਹ ਰਹੇ ਸੀ। ਫਰੀਦ ਨੇ ਪਲਾਨ ਬਣਾਇਆ। ਫਰੀਦ ਕਹਿੰਦਾ ਯਾਰ ਮੈਂ ਫੈਸਲ ਕੁਝ ਕਰਨਾ ਚਾਹ ਰਿਹਾ ਮੈਂ ਤੰਗ ਆ ਗਿਆ ਮੈਂ ਵਿਹਲਾ ਬਹਿ ਕੇ ਮੈਂ ਕੁਝ ਕਰਨਾ ਚਾਹ ਰਿਹਾ ਕਹਿੰਦਾ ਮੈਂ ਸਵੇਰੇ 9 ਵਜੇ ਨਾ ਆਵਾਂ ਮੈਨੂੰ ਉਸਤਾਦ ਜੀ ਇਜਾਜ਼ਤ ਦੇ ਦੇਣ ਨਾਲ ਇੱਕ ਕੈਮਰਾਮੈਨ ਦੇ ਦੇਣਾ ਸੀ ਵਲੌਗ ਫੈਸਲ ਸਾਹਿਬ ਮੈਂ ਸ਼ਹਿਰੋਂ ਬਾਹਰ ਕਰਕੇ ਥੋੜੀ ਖੋਲ ਲਓ ਆ ਕੇ ਖੋਲਦਾ। ਅੱਛਾ ਸ਼ੁਰੂ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਨਹੀਂ ਵੱਡੀਆਂ ਪੰਚ ਲੈਣਾ ਦੇਣੀਆਂ ਸ਼ੁਰੂ ਕਰ ਦੇਣੀਆਂ ਪ੍ਰੋਗਰਾਮ ਨੂੰ ਕਿਉਂਕਿ ਘੰਟੇ ਦਾ ਪ੍ਰੋਗਰਾਮ 10-15 ਮਿੰਟ ਥੋੜਾ ਰਿਲੈਕਸ ਉਸ ਤੋਂ ਬਾਅਦ ਕਾਮੇਡੀ ਕਰਨੀ ਹੈ। ਕਾਮੇਡੀ ਨਹੀਂ ਕਰ ਰਹੇ ਆ ਉਸਤਾਦ ਜੀ ਉਹ ਹਕੀਕਤ ਕਹਿਣ ਦੇ। ਓਹੋ ਉਸ ਤੋਂ ਬਾਅਦ ਹਕੀਕਤ ਕਰਨੀ ਹੈ। ਉਸਤਾਦ ਜੀ ਕੁਝ ਗੱਲਾਂ ਸੱਚ ਵੀ ਜੀ ਕਰਦੇ ਜੀ ਬਿਲਕੁਲ ਸਹੀ ਗੱਲ ਆ ਜਾਣਦੇ ਹੋ। ਸਹੀ ਜਦੋਂ ਕੁਝ ਕਰਨਾ ਕੋਈ ਚਾਹ ਰਿਹਾ ਤੁਸੀਂ ਕਿਉਂ ਨਹੀਂ ਕਰਨ ਦੇ? ਜੀ ਜੀ ਨਹੀਂ ਮੈਂ ਨਹੀਂ ਕਰਨਾ ਮੈਂ ਕਰਨ ਹੀ ਨਹੀਂ ਦੇਣਾ। ਉਹਦੀ ਸਿਹਤ ਖਰਾਬ ਹੋ ਜਾਵੇ ਮੈਨੂੰ ਨਹੀਂ ਪਤਾ। ਫਿਰ ਉਹਨੇ ਸਵੇਰ 8 ਵਜੇ 7 ਵਜੇ ਉੱਠ ਕੇ ਤਿਆਰੀ ਕਰਕੇ 9 ਵਜੇ ਨਿਕਲਿਆ ਕਰਨਾ ਘਰੋਂ। ਦੇਖੋ ਜੀ ਇਹ ਤੇ ਮਿਹਨਤ ਵਾ ਨਾ ਮਿਹਨਤ ਲਈ ਹੁਣ ਲਗਨ ਅੰਦਰੋਂ ਕਰਾਂਗੇ ਅੰਦਰੋਂ ਅੱਲਾਹ ਖੈਰ ਚੁੱਪ ਬਸ ਚੁੱਪ ਹਾਂ ਨਹੀਂ ਵਲੌਗ ਇਹ ਵਲੌਗ ਨਹੀਂ था ਨਹੀਂ ਵੈਸੇ ਮੈਂ ਪੁੱਛਣਾ ਕਿ ਸ਼ੁਕਰ ਮੈਂ ਕਿਹਾ ਜੀ ਤੇਰਾ ਗੱਡੀ ਤੁਰ ਨਹੀਂ ਉਹ ਕੋਈ ਗੱਲ ਨਹੀਂ ਉਹ ਤੇ ਹੋ ਗਈ ਗੱਲ ਮੁੱਕ ਗਈ ਤੈਨੂੰ ਐਂਡ ਤੇ ਯਾਦ ਆਇਆ ਠੀਕ ਹੈ ਸਰ ਤੈਨੂੰ ਵੈਸੇ ਪੁੱਛਣੇ ਸੁਣਾ ਅੱਲਾਹ ਪਤਾ ਸ਼ੁਕਰ ਹੈ ਤਾਏ ਜਨਾਜ਼ ਜਾਣ ਦਿਆ ਤੇ ਬਾਂਹ ਦੇਤੀਆਂ ਗੱਲ ਯਾਰ ਮੋਟਰਸਾਈਕਲ ਵੀ ਇਧਰ ਮੋੜਨਾ ਦੇਖੋ ਮੈਂ ਵੀ ਜਾਣਾ ਨਾ ਨਹੀਂ ਅੱਗੇ ਸੀ ਨਾ ਦਿੱਤਾ ਵਾ ਐਨੂੰ ਮੁੰਡਾ ਤੇ ਬਾਂਹ ਦੇਣ ਦਿਆ ਬੱਚਿਆਂ ਨੂੰ ਯਾਰ ਇਦਾਂ ਨਾ ਗੱਲ ਕਰਿਆ ਕਰੋ ਜਨਾਜ਼ੇ ਵਾਲੀ ਸੌਰੀ ਤੇਰਾ ਵੀ ਜਨਾਜ਼ਾ ਜਾਣਾ ਵਾ ਕੋ ਅੱਗੇ ਬਾਂਹ ਦਵੇ ਕਿਦਾਂ ਦਾ ਲੱਗੇਗਾ ਤੈਨੂੰ ਹਾਂ ਕੈਸੀ ਗੱਲ ਹੈ ਜਾਣ ਦੇ ਆਹੋ ਹੁਣ ਤੈਨੂੰ ਹੁਣੇ ਹੀ ਅੱਜ ਫੀਲ ਹੋਣ ਲੱਗ ਪਿਆ ਕਿ ਤੂੰ ਜਾਣ ਡਿਆ ਜਨਾਜ਼ੇ ਤੇ ਨਹੀਂ ਕਰਨੇ ਨਾ ਫੌਤਗੀਆਂ ਤੇ ਜਨਾਜ਼ੇ ਨਾ ਕਰੋ ਯਾਰ। ਹਾਂਜੀ ਸਾਹ ਜੀ ਤੁਹਾਡਾ ਟਾਈਮ ਲਾਗੇ ਆਈ ਜਾ ਰਿਹਾ ਤੁਸੀਂ ਇਹ ਨਾ ਹੋਵੇ ਮਸਲਨ ਕਿਹਦਾ ਟਾਈਮ ਸਾ ਜੀ ਕਿਸੇ ਨੂੰ ਟਾਈਮ ਦਾ ਨਹੀਂ ਪਤਾ ਕਿਸੇ ਦਾ ਵੀ ਆ ਸਕਦਾ। ਜਨਾਜ਼ੇ ਦੀ ਉਹ ਕਹਿ ਰਹੇ ਜਨਾਜ਼ੇ ਦੀ ਗੱਲ ਨਹੀਂ ਕਰਨੀ ਗੱਲ ਨਹੀਂ ਕਰਨੀ ਵਲੌਗ ਕਰਨ ਲਈ ਕਹਿੰਦਾ ਮੇਰੇ ਫੁੱਫੜ ਫੌਤ ਹੋ ਗਏ ਉੱਥੇ ਵਲੌਗ ਕਰਾਈ ਆ ਕਹਿਣ ਦੇ ਕੋਈ ਯਾਰ ਇਹ ਵੀ ਜਨਾਜ਼ਾ ਹੀ ਹੈ ਨਾ ਮੈਂ ਇਸੇ ਲਈ ਕਿਹਾ ਨੇ ਮੈਂ ਕਿ ਨਹੀਂ ਕਰਨੀ ਕਹਿ ਕੇ ਤਾਂ ਫੌਤਗੀ ਤੇ ਵਲੌਗ ਕੌਣ ਕਰਦਾ ਯਾਰ ਖੁਦਾ ਦਾ ਭੋਗ ਅੱਖ ਤੇ ਖੋਲ ਲੋ ਕੀ ਗੱਲ ਆ ਤੈਨੂੰ ਆਹ ਫਿਰ ਚੀਰ ਬਾਉਂਡ ਇੰਨਾ ਸ਼ੌਕ ਸੀ ਇਹਨੂੰ ਉਸਤਾਦ ਜੀ YouTube ਚਲਾਉਂਦਾ ਇਹਦਾ ਕੋਈ ਨੁਕਸਾਨ ਵੀ ਹੁੰਦਾ ਸੀ ਨਾ ਉੱਥੇ ਵੀ ਹੱਸ ਕੇ ਕਹਿੰਦਾ ਇੱਕ ਬੰਦੇ ਨੇ ਇਹਦੀ ਕਮੇਟੀ ਮਾਰ ਲਈ ਨੇ 11 ਕਮੇਟੀਆਂ ਦਿੱਤੀਆਂ ਉਹ ਲੈ ਕੇ ਦੌੜ ਗਿਆ ਤੇ ਉਹਦੇ ਘਰ ਜਾ ਕੇ ਉਹਦੀ ਅੰਮੀ ਦੇ ਨਾਲ ਖੁੱਲਦਾ ਕਹਿ ਰਿਹਾ ਹਾਏ ਨਾਜ਼ਰੀਨ ਹੈ ਇਹ ਉਨकी वालदा है जिन्होंने मेरी कमेटी मार के भाग गया लाइक कर दे शेयर कर यानी ਇਹਨੂੰ सारी चीज़ ਨਾਲੋਂ ਜ਼ਿਆਦਾ ਇੱਕ ਮੇਰਾ ਚੈਨਲ ਚੱਲ ਜਵੇ ਬਸ ਯਕੀਨ ਕਰ YouTube ਚਲਾਉਂਦੇ ਨਾਲ ਗੇਰ ਵੀ ਲਾਉਂਦੇ ਐ ਕਰ ਡਰਾਈਵਰ ਬਣ ਨਾ ਉਹ ਦੇਣ ਚੋਂ ਐਕਸੀਡੈਂਟ ਹੋਇਆ ਉੱਥੇ ਸੜਕ 'ਚ ਪਿਆ ਲੱਤ ਪੂਰੀ ਛਿੱਲੀ ਉੱਥੇ ਫੋਨ ਕੱਢ ਲਿਆ आए नाज़रीन ये हंगामी हालात में वीडियो बना रहा हूँ मैं ये देखे सारी लात कितनी मेहनत करना पड़ती है इसका तो लाइक बनता है ना इसको भी आप शेयर नहीं करेंगे इंसानियत नहीं है ये देखिए आपके सामने है कोई 2 नंबर ही नहीं है वो भाई भी उधर खड़ा है जिसने छीली है ਆਹੋ ਇਹ ਹਸਪਤਾਲ ਦਾਦਾ ਵਿਚਾਰਾ ਮਰਨ ਦੇ ਆਖਰੀ ਤਾਂ ਐ ਕਰਨੇ ਰਹੇ ਦਾਦਾ ਜੀ ਜਾ ਰਹੇ ਫਿਰ ਨੁਕਸਾ ਸੁਣਾਇਓ ਕਿ ਅੱਲਾਹ ਹਾਫਿਜ਼ ਪਾਏ ਲੋ ਜੀ माखी जी बट्टा मारी नाली जी माखी हमने उड़ा दी आप देखते कि कैसे बचा जाता है फिर भज्जी जान दिया पीछे उधर भज्जी भी जा रहा है ये मेरे पीछे पीछे आ रहा है माखी तो 5 मिनट वाला मुंह सूझिया हटा नाली दे देखो ये नतीजा होता है रिजल्ट दे दिया अभी भी आप लाइक नहीं करेंगे तो फिर ਆਪਣੇ ਘਰ 'ਚ ਹੀ ਵਲੌਗ ਬਣਾਉਣਾ ਇਹ ਮੇਰਾ ਰੂਮ ਆ ਇਹ ਮੇਰਾ ਪਰਸਨਲ ਰੂਮ ਆ ਯਕਦਮ ਵਾਸ਼ਰੂਮ ਠੁੱਡਾ ਕਰਾਂ ਤਾਂ ਤਾਇਆ ਬੈਠੇ ਉਹ ਸੌਰੀ ਕਹਿੰਦਾ ਸੌਰੀ ਇਹ ਕੁੱਤਾ ਪੈ ਕੇ ਨਾਲ ਵਲੌਗ ਬਣਾਉਣਾ ਇਹ ਦੇਖੇ ਨਾਲ ਨਹੀਂ ਕੁੱਤਾ ਪੈ ਗਿਆ ਧਰ
खुसरे का प्रॉब्लम होने दिया हैं खुसरे का हाँ। नादरीन इसको काम करना चाहिए आप भी कुछ तो कमेंट में थले दस दे गली खड़ोता व्लॉग बनाना कहता ये देखें वो पता नहीं वो मेरे ख्याल से वालदा आ रही है लागे ना खुसरा सी सॉरी यार ਅੱਛਾ ਲਾਈਵ ਜਾਂਦਾ ਲਾਈਵ ਤੇ ਲਾਈਵ ਚ ਕੁਝ ਵੀ ਹੋ ਸਕਦਾ ਹਾਂਜੀ ਹਾਂਜੀ ਲਾਈਵ ਜਾਂਦਾ ਉਹ ਤਾਂ ਲਾਈਵ ਵੈਸੇ ਨਹੀਂ ਜਾਣਾ ਚਾਹੀਦਾ लाइव बैठा तो ना चढ़ गई नादरीन ओ नादरीन अब नाट चढ़ गई मैं बाद में आता हूँ ਲਾਈਵ ਬੈਠੇ ਦੀ ਨਾੜ ਚੜ ਗਈ ਹਾਂ ग्राउंड च बैठा था जी मोबाइल ते लाइव मैच देखने दिया ग्राउंड च बैठ के ਉਸੇ ਗਰਾਊਂਡ ਇਹ ਉਹ ਛਤਰੀ ਲੈ ਕੇ ਤੇ ਬਾਰਿਸ਼ ਚ ਪਾਣੀ ਲਾਉਣ ਵਾਲੀ ਗੱਲ ਆ ਅੱਛਾ ਉਸੇ ਗਰਾਊਂਡ 'ਚ ਬੈਠਾ ਜਿੱਥੇ ਮੈਚ ਹੋ ਰਿਹਾ मैच होता तो YouTube ਤੇ ਲਾਗ ਮੈਚ ਦੇਖ ਯਾਰ ਤੇ ਨੈਟ ਨਹੀਂ ਚੱਲਣ ਦਿਆ ਯਾਰ ਉਹ ਤਾਂ ਨਹੀਂ ਮਾਮਾ ਤੂੰ ਤੇ ਸਾਹਮਣੇ ਵੇਖ ਉਹ ਸਰ ਜੋ ਸਲੋ ਮੋਸ਼ਨ ਨਹੀਂ ਨਾ ਆਉਂਦਾ ਹਾਂਜੀ ਯਾਰ ਸਲੋ ਮੋਸ਼ਨ ਉਸਤਾਦ ਜੀ ਮਸਤ ਜਾਣਦਾ ਮੈਂ ਕਿ ਤੇਰੇ ਅੱਬੂ ਕਹਿੰਦਾ ਨਹੀਂ ਉਹਦੀ ਫਸਟ ਕਾਪੀ ਆ ਯਾਰ ਇਹ ਚ ਫਸਟ ਕਾਪੀ ਕਰੀ ਹੁੰਦੀ ਆ ਅੱਛਾ ਮੈਚ ਤੋਂ ਯਾਦ ਆਇਆ ਸਾਡੀ ਟੀਮ ਮਾਸ਼ਾਅੱਲਾ ਉਸਤਾਦ ਜੀ ਅੱਲਾ ਦੀ ਰਹਿਮਤ ਦੇ ਨਾਲ ਦੁਆਵਾਂ ਦੇ ਨਾਲ ਲੋਕਾਂ ਦੇ ਨਾਲ ਤੇ ਅੱਲਾ ਨੇ ਰਹਿਮਤ ਦੀ ਬਾਰਿਸ਼ ਪਾਈ ਤੇ ਸਾਡੇ ਅਗਲੇ ਮੈਚ ਦੀ ਸਾਡੀ ਚਾਂਸਸ ਬਣ ਗਏ ਜੀ ਉਹ ਨਹੀਂ ਔਖੇ ਆ ਭਾਈ ਫਰੀ ਨਹੀਂ ਯਾਰ ਤੁਸੀਂ ਬਹੁਤ ਭੋਲੀ ਕੌਮ ਹੋ ਹਾਏ ਅੰਦਰ ਮਗਰ ਚ ਆ ਗਈ ਖੁਦਾ ਦੀ ਕਸਮ ਹੈ ਬਹੁਤ ਭੋਲੀ ਭਾਈ ਜਾਨ ਪਾਕਿਸਤਾਨ ਅਗਰ ਬਾਹਰ ਹੋ ਜਾਂਦਾ ਤਾਂ ਵਰਲਡ ਕੱਪ ਮੁੱਕ ਗਿਆ ਸੀ ਹਾਂਜੀ ਉਹ ਸਾਜੀ ਗੇਮ ਖਤਮ ਕਹਾਣੀ ਖਤਮ ਇੰਟਰਸਟ ਖਤਮ ਸਾਰਾ ਕੁਝ ਖਤਮ ਹੋ ਜਾਣਾ ਸੀ ਕਮਾਈਆਂ ਰੁਪਈਏ ਅਰਬਾਂ ਰੁਪਈਏ ਖਤਮ ਪਾਕਿਸਤਾਨ ਬਾਹਰ ਇਹ ਮੈਚ ਇੱਕ ਮੈਚ ਇੰਡੀਆ ਨਾਲ ਪੈਣਾ ਫੇਰ ਜਾਂ ਫਾਈਨਲ ਜਾਂ ਸੈਮੀਫਾਈਨਲ ਸੈਮੀਫਾਈਨਲ ਤੇ ਉਸਤਾਦ ਪੈਸੇ ਪੂਰੇ ਹੋਣੇ ਨੇ ਵੱਡੀ ਗੱਲ ਮੇਰੀ ਗੱਲ ਸੁਣੋ ਸਾਜੀ ਇਹ ਜਿਹੜੀ ਬਾਰਿਸ਼ ਪਈ ਹੈ ਇਹ ਵੀ ਪਲਾਨਿੰਗ ਸੀ ਸਰ ਮੈਂ ਜਿੱਦਾਂ ਦੀ ਗੱਲ ਇਹ ਗੱਲ ਕਰ ਰਿਹਾ ਬਾਰਿਸ਼ ਪਈ ਇਹ ਉਹ ਮੈਨੂੰ ਕਿਸੇ ਨੇ ਕਿਹਾ ਸੀ ਜਦੋਂ ਅਸੀਂ ਪਹਿਲਾਂ ਵੀ ਸ਼ੋਅ ਕੀਤਾ ਕਿ ਵੀ ਤੁਸੀਂ ਇਦਾਂ ਦੀ ਟੀਮ ਬਾਹਰ ਹੋਣ ਲੱਗੀ ਮੈਨੂੰ ਮੇਲ ਆਈ ਇੱਕ ਬੰਦੇ ਦੀ ਉਹਨੇ ਕਿਹਾ ਭਾਈਜਾਨ ਇਹ ਮੇਰੀ ਮੇਲ ਸੰਭਾਲ ਕੇ ਰੱਖ ਲੀਜੀਏਗਾ ਪਾਕਿਸਤਾਨੀ ਟੀਮ ਜਦੋਂ ਤੁਸੀਂ ਕਿਹਾ ਜੀ ਆਖਰੀ ਮੈਚ ਹੈ ਜਿੱਤਣੀ ਆ ਹਾਰਨ ਇਹਨਾਂ ਨੇ ਹੁਣ ਆਉਣਾ ਹੀ ਆਉਣਾ ਕਿਹਾ ਸੀ ਨਾ ਹਾਂਜੀ ਤੁਸੀਂ ਹਾਂਜੀ ਹਾਂਜੀ ਤੇ ਤੁਸੀਂ ਕਿਹਾ ਕਿ ਭਾਵੇਂ ਜਿੱਤ ਜਾਣ ਭਾਵੇਂ ਹਾਰ ਜਾਣ ਇਹ ਮੈਚ ਇਹ ਬਾਹਰ ਨੇ ਜਦੋਂ ਇਹਨੇ ਪਤਾ ਨਹੀਂ ਕਿਹਾ ਕਿ ਅਗਰ 300 ਤੋਂ ਉੱਤੇ ਕਰਕੇ ਤੇ ਉਹਨਾਂ ਨੂੰ ਪਤਾ ਨਹੀਂ 30 ਦੇ ਆਊਟ ਕਰ ਦਿੰਦੇ ਫੇਰ ਆ ਸਕਦੇ ਤੇ ਇੰਜ ਹੋਣਾ ਨਹੀਂ ਸੀ ਤੇ ਤੁਸੀਂ ਇਹ ਕਿਹਾ ਸੀ ਕਿ ਬਾਹਰ ਤੇ ਮੈਨੂੰ ਮੇਲ ਆਈ ਉਹਨਾਂ ਨੇ ਕਿਹਾ ਸਰ ਕਦੀ ਵੀ ਨਾ ਸੋਚਣਾ ਪਾਕਿਸਤਾਨੀ ਟੀਮ ਬਾਹਰ ਆਏਗੀ ਔਰ ਉਹਨੇ ਥੱਲੇ ਲਿਖਿਆ ਸੀ ਤੁਹਾਡਾ 80% ਸੈਮੀਫਾਈਨਲ ਇੰਡੀਆ ਪਾਕਿਸਤਾਨ ਦਾ ਫਾਈਨਲ ਸੇ ਪਹਿਲੇ ਫਾਈਨਲ ਭਾਈਜਾਨ ਅਰਬ ਰੁਪਏ ਦਾ ਇੱਕ ਮਿੰਟ ਵਿਕਦਾ ਕਮਰਸ਼ੀਅਲ ਦਾ ਹਾਏ 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 ਜਦੋਂ ਪਾਕਿਸਤਾਨ ਇੰਡੀਆ ਦਾ ਮੈਚ ਹੁੰਦਾ ਯੈਸ ਸਰ ਹਾਂਜੀ ਪਾਗਲ ਨਾ ਤੁਸੀਂ ਯਾਰ ਕਹਿੰਦੇ ਨੇ ਪੂਰਾ ਸਟੇਡੀਅਮ ਜਿਹੜਾ ਭਰਿਆ ਵੇਖਿਆ ਤੇ ਪਾਕਿਸਤਾਨ ਇੰਡੀਆ ਦੇ ਮੈਚ ਭਰਿਆ ਵੇਖਿਆ ਅਦਰਵਾਈਜ਼ ਹੋਰ ਹਾਂਜੀ ਹੋਰ ਕਿਤੇ ਕੋਈ ਗੇਮ ਹੀ ਨਹੀਂ ਹੁੰਦੀ ਅੱਛਾ ਜੈਨੂਅਨ ਬਾਰਿਸ਼ ਪਈ ਹੈ ਤੇ ਕਹਿੰਦੇ ਅਮਰੀਕਾ ਦੀ ਸਾਜ਼ਿਸ਼ ਬਾਰਿਸ਼ ਹੋਣ ਡਈ ਆ ਇਦਾਂ ਦੇ ਬੰਦੇ ਵਿਆਹ ਵਾਲੀ ਫਿਲਮ ਜੀ ਆਪਣੀ ਫਿਲਮ ਦੇ ਵਿੱਚ ਕਮਰਸ਼ੀਅਲ ਚਲਾਉਂਦੇ ਹੁੰਦੇ ਅੱਛਾ ਬਾਹਰ ਇਹਨੇ ਬੇਬੇ ਦੀ ਬੁੱਢੀ ਨੇ ਕਿਹਾ ਕਿ ਬਾਰਿਸ਼ ਪੈ ਰਹੀ ਬਾਹਰ ਤੇ ਆਪਣੀ ਸੇਲ ਅਲਮਾਰੀ ਚੋਂ ਉੱਤੋਂ ਕੱਪੜੇ ਚੁੱਕ ਕੇ ਤੇ ਥੱਲੇ ਖਾਣੇ ਜਰਾ ਉਹਨੇ ਕਿਹਾ ਕਿ ਕਹਿੰਦਾ ਬਾਰਿਸ਼ ਪੈ ਰਹੀ ਗਰਾਊਂਡ 'ਚ ਬੈਠਾ ਮੈਚ ਦੇਖ ਰਿਹਾ ਤੇ ਉੱਥੇ ਬਾਰਿਸ਼ ਪੈਣ ਡਈ ਆ ਉੱਠ ਕੇ ਘਰ ਹੀ ਜਿਹੜਾ ਫੋਨ ਕਰਨਾ ਮੇਰੇ ਕੱਪੜਾ ਜੁੱਤੀ ਭੇਜ ਦੇ ਇੱਥੇ ਵੀ ਤੂੰ ਉੱਥੇ ਨਹਾਉਣਾ ਮੁੜ ਕੇ ਬਾਰਿਸ਼ ਪੈਣ ਦੀ ਆ ਤੇ ਘਰ ਦੇ ਨੂੰ ਕਹਿੰਦਾ ਡਰਮੀ ਭਰ ਲਾ ਉਦੋਂ ਢੱਕਣ ਖੋਲਣ ਚਲੇਗੀ ਉਹ ਪੰਪ ਤੋਂ ਭਰ ਲਾ ਯਾਰ ਅੱਛਾ ਜੀ ਇੱਕ ਮਿੰਟ ਅੱਛਾ ਤੇ ਜਿਹੜੀ ਉਹ ਮਤਲਬ ਪੰਪ ਦੇ ਨਾਲ ਲੱਗੀ ਹੁੰਦੀ ਸੀ ਸਾਨੂੰ ਪੰਪ ਤੋਂ ਨਹੀਂ ਭਰਿਆ ਉੱਤੋਂ ਜਾ ਕੇ ਉਹਦੀ ਢੱਕਣ ਖੋਲ ਕੇ ਬਾਰਿਸ਼ ਨਾ ਭਰ ਰਿਹਾ ਪੰਪ ਚੱਲੇਗਾ ਬਿਜਲੀ ਨਹੀਂ ਜ਼ਾਇਆ ਹੋਣੀ ਉਹਦੀ ਅੱਛੀ ਗੱਲ ਸਹੀ ਗੱਲ ਅੱਛਾ ਸਰ ਜੀ ਜੇ ਮੈਚ ਹੁਣ ਪਾਕਿਸਤਾਨ ਤੁਹਾਡੇ ਹਿਸਾਬ ਨਾਲ ਸੈਮੀਫਾਈਨਲ ਇੰਡੀਆ ਨਾਲ ਖੇਡਦਾ ਤੇ ਕੀ ਪ੍ਰੈਡਿਕਸ਼ਨ ਦਿਓਗੇ ਕਿ ਪਾਕਿਸਤਾਨ ਕੈਨ ਵਿਨ ਦ ਮੈਚ ਨਹੀਂ ਸਰ ਪਾਕਿਸਤਾਨ ਨੇ ਆਉਣਾ ਹੀ ਆਉਣਾ ਵਾਪਸ ਲੇਕਿਨ ਵਰਲਡ ਕੱਪ ਵਾਹ ਇਹ ਵੀ ਇਹ ਪ੍ਰੈਡਿਕਸ਼ਨ ਹੈ ਨਾ ਵਰਲਡ ਕੱਪ ਯਾਰ ਮੇਰੀ ਗੱਲ ਸੁਣ ਮੈਚ ਫ੍ਰੀ ਸਰਵਿਸ ਵਰਲਡ ਕੱਪ ਇੰਡੀਆ ਦਾ ਅੱਛਾ ਠੀਕ ਹੈ ਕਿਉਂਕਿ ਇਹ ਪਹਿਲੇ ਪਲੈਨਿੰਗ ਹੋਈ ਹੋਈ ਹੈ ਉਸ ਤੇ ਮੈਨੂੰ ਇੱਕ ਮੇਲ ਆਈ ਸੀਗੀ ਮੇਰੀ ਗੱਲ ਸੁਣ ਫ੍ਰੀ ਸਰਵਿਸ ਸਾਹਿਬ ਮੇਰੀ ਤੁਸੀਂ ਨਾ ਆਈਸੀਸੀ ਜਿੱਤਰੀ ਕਰਾ ਦੇਣਾ ਓਏ ਮੇਰੀ ਇੱਕ ਗੱਲ ਸੁਣ ਇਹ ਪਾਕਿਸਤਾਨ ਇਹ ਵਿੱਚ ਹੀ ਉਹ ਜਿਹਨੇ ਮੈਨੂੰ ਮੇਲ ਕੀਤੀ ਸੀ ਉਹ ਵੀ ਅਸੀਂ ਸਾਰੇ ਇਦਾਂ ਦੇ ਆ ਘਰ ਬੈਠੇ ਅਸੀਂ ਫਾਈਨਲ ਆਪੇ ਹੀ ਵੱਡੀਆਂ ਗੇਮਾਂ ਨੇ ਵੱਡਾ ਉਸਤਾਦ ਜੀ ਸਾਡਾ ਹਿਸਾਬ ਇਹ ਹੈ ਦੁਨੀਆ ਦੇ ਜਿਹੜੇ ਮਹਾਨ ਕੰਮ ਕੋਈ ਹੋ ਰਹੇ ਨੇ ਵਰਲਡ ਲੈਵਲ ਤੇ ਤਾਂ ਜੀ ਐਨਾਲਿਸਿਸ ਵੀ ਹੁੰਦੇ ਹੈਗੇ ਨੇ ਮੇਰਾ ਇੱਕ ਦੋਸਤ ਹੈਗਾ ਫਰੀ ਸਾਹਿਬ ਉਹ ਘੋੜੇ ਡਾਇਲਿਸਿਸ ਹੁੰਦੇ ਆ ਡਾਇਲਿਸਿਸ ਨਹੀਂ ਹੁੰਦੇ ਐਨਾਲਿਸਿਸ ਉਹਨਾਂ ਦਾ ਯਾਨੀ ਕਿ ਆਬਜ਼ਰਵੇਸ਼ਨ ਹੁੰਦੀ ਹੈ ਰਿਸਰਚ ਕੀਤੀ ਹੁੰਦੀ ਹੈ ਮੇਰਾ ਇੱਕ ਦੋਸਤ ਉਸਤਾਦ ਜੀ ਉਹ ਘੋੜਿਆਂ ਦੀ ਰੇਸ ਤੇ ਪੈਸੇ ਲਾਉਂਦਾ ਉਹ ਸਭ ਤੋਂ ਪਹਿਲੇ ਨੰਬਰ ਤੇ ਹੈ ਨਾ ਘੋੜਿਆਂ ਦਾ ਪਤਾ ਕਰਦਾ ਕਿ ਇਹ ਘੋੜਾ ਕਿਹਦਾ ਉਹ ਉਹਨਾਂ ਨੇ ਪਹਿਲੇ ਨੰਬਰ ਤੇ ਘੋੜਾ ਮਲਕਾ ਬਰਤਾਨੀਆ ਦਾ ਦੂਸਰਾ ਬਿਲ ਗੇਟਸ ਦਾ ਐਵਲਨ ਮਸਕ ਦਾ ਤੀਸਰਾ ਉਹਦਾ ਮੁਰਲੀਧਰਨ ਦਾ ਐਵਲਨ ਮਸਕ ਉਹ 4-5 ਆ ਵੀ ਨਾ ਸਵਾਰੀਆਂ ਦਾ ਘੋੜਾ ਲੈ ਗਏ ਇੰਜ ਕਰਕੇ ਦੌੜ ਸ਼ੁਰੂ ਹੋਈ ਤੇ ਤਾਂ ਘੋੜਾ ਸਭ ਤੋਂ ਅੱਗੇ ਜਾ ਰਿਹਾ ਤੇ ਹਾਲ ਜੋ ਕਿਸੇ ਨੇ ਕਿਹਾ ਸ਼ਹਿਰ ਹੈ ਉਹ ਮੁੜ ਗਏ
ਉਹਨੇ ਕਿਹਾ ਮੈਨੂੰ ਸਵਾਰੀ ਆ ਗਈ। ਯਾਰ ਐਡਾ ਮਾੜਾ ਘੋੜਾ ਲੈ ਕੇ ਤੇ ਉਸਤਾਦ ਜੀ ਨਾਲ ਆਪ ਹੀ ਭੱਜਣ ਡਿਆ। ਆਹ ਮੋਟਰਸਾਈਕਲ ਦੇ ਅੱਗੇ ਜਾ ਕੇ ਤੂੰ ਕਹਿ ਰਿਹਾ ਭੱਜ ਭੱਜ। ਬਹੁਤ ਅਲੱਗ ਤੇ ਜਿਹੜਾ ਦੂਜੇ ਘੋੜੇ ਅੱਗੇ ਆ ਰਹੇ ਉਹਨਾਂ ਨੂੰ ਕੜਕੀਆਂ ਲਾ ਰਿਹਾ ਹੈ। ਬਹੁਤ ਅਲੱਗ ਗੱਲ ਯਾਰ। ਘੋੜਾ ਲੈ ਗਏ ਆ ਤੇ ਪਤਾ ਹੀ ਨਹੀਂ ਭਜਾਉਣਾ ਕਿਦੋਂ ਮੋਚੀ 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 ਮੋਚੀ। ਉਸਤਾਦ ਜੀ ਨੇ ਰੇਸ ਤੇ ਪੈਸੇ ਲਾਏ ਨੇ ਤੇ ਸਵਾਰੀਆਂ ਵਾਲਾ ਘੋੜਾ ਦੜਾਤਾ ਵਿੱਚ। ਘੋੜਾ ਸਭ ਤੋਂ ਅੱਗੇ ਜਾ ਰਿਹਾ ਤੇ ਐਵੇਂ ਅੱਧਾ ਕੁ ਕਿਲੋਮੀਟਰ ਰਹਿ ਗਿਆ ਉਹ ਕਰੀਸ ਹੋਣ ਤੇ ਉਹਦੀ ਜਿਹੜਾ ਅਨਾਉਂਸਮੈਂਟ ਵਾਲਾ ਉਹਨੇ ਇੰਨਾ ਹੀ ਕਿਹਾ, ਉਹਨੇ ਕਿਹਾ ਲਾ ਕੇ ਵੀ ਲਾ ਕੇ ਘੋੜਾ ਰੋਕ ਕੇ ਸਾਈਡ ਤੇ ਖਲੋ ਗਿਆ ਬਾਕੀ ਸਾਰੇ ਅੱਗੇ ਲੰਘ। ਦੱਸ ਯਾਰ ਸਟੇਡੀਅਮ ਵਿੱਚ ਰੇਸ ਲੱਗੀ ਆ ਵੀ ਆਪਣਾ ਘੋੜਾ ਲੈ ਗਿਆ, ਉਹਨਾਂ ਨੇ ਜ਼ਿੱਦ ਕਰ ਲਈ, ਕਹਿੰਦਾ ਮੈਂ ਪਿੱਛੇ ਟਾਂਗਾ ਵੀ ਲਾਣਾ। ਟਾਂਗਾ ਕੌਣ ਲਾਉਂਦਾ ਵਾ? ਨਹੀਂ ਕਾਲੂ ਦਾ ਨਾ ਘੋੜਾ ਬਿਲਕੁਲ ਛੋਟਾ ਜਿਹਾ। ਮੈਂ ਕਿਹਾ ਕਾਲੂ ਕੀ ਗੱਲ ਬੜਾ ਛੋਟਾ ਘੋੜਾ? ਕਹਿੰਦਾ ਯਾਰ ਖੋਤਾ ਲੈ ਕੇ ਆ। ਘੋੜੇ ਦਾ ਜਵਾਬ ਦੇਤਾ। ਖੋਤੇ ਬੜੀ ਤੇਜ਼ ਭੱਜਦੇ ਭਾਈ। ਮੈਂ ਕਹਿੰਦਾ ਲੱਤ ਨਾ ਉਹਨਾਂ ਦੀ ਖਰਾਬ ਹੋਵੇ। ਸਹੀ ਗੱਲ ਹੈ। ਹਾਂ ਬਹੁਤ ਤੇਜ਼ ਹੁੰਦਾ ਨਾ ਕਈ। ਹਾਂਜੀ ਅੱਛਾ ਯਾਰ ਮੈਂ ਕਈ ਦੇਖਿਆ ਇਹ ਕਹਿੰਦੇ ਆ ਜਿਹੜੇ ਜਾਨਵਰ ਹੁੰਦੇ ਨਾ ਘੋੜਾ ਖੋਤਾ ਇਹਦੀ ਲੱਤ ਹੱਡੀ ਟੁੱਟ ਜੇ ਨਾ ਜੁੜਦੀ ਨਹੀਂ, ਹਾਂਜੀ ਕਿਸੇ ਸੂਰਤ ਨਹੀਂ ਜੁੜਦੀ। ਤੇ ਤੁਸੀਂ ਅਕਸਰ ਜਦੋਂ ਜੀਟੀ ਰੋਡ ਤੇ ਕਿਤੇ ਜਾਂਦੇ ਹੋ ਨਾ ਤੇ ਉਹ ਜ਼ਾਹਰੀ ਬਾਤ ਉਹਨਾਂ ਨੇ ਹੁਣ ਕੀ ਕਰਨਾ, ਇੱਕ ਲੱਤ ਜੂ ਟੁੱਟ ਗਈ ਖੋਤੇ ਦੀ ਜਾਂ ਜੋੜ ਹੀ ਲੱਗਿਆ, ਉਹ ਕੀ ਕਰਨਾ, ਉਹ ਫਿਰ ਕੁਝ ਨਹੀਂ ਕਰਦੇ, ਉਹਨੂੰ ਜ਼ਿਬਾ ਵੀ ਨਹੀਂ ਕਰ ਸਕਦੇ। ਹਾਂਜੀ ਤੇ ਉਹ ਕੀ ਕਰਦੇ ਨੇ, ਉਹਨੂੰ ਛੱਡ ਦਿੰਦੇ। ਉਹ ਵਿਚਾਰੇ ਸੜਕਾਂ ਦੇ ਕਿਨਾਰੇ ਤੇ ਅਕਸਰ ਖਲੋਤੇ ਹੁੰਦੇ। ਨਹੀਂ ਗੌਰਮੈਂਟ ਦੀ ਤਰਫੋਂ ਕਿ ਜ਼ਖਮੀ ਘੋੜਾ ਜਿਹੜਾ ਹੁੰਦਾ ਸੀ ਉਹਨੂੰ ਗੋਲੀ ਮਾਰ ਦਿੰਦੇ ਹੁੰਦੇ ਸੀ ਉਸਤਾਦ ਜੀ, ਜਾਂ ਉਹਨੂੰ ਹਾਂ ਕਈ ਨੂੰ ਮਾਰ ਵੀ ਦਿੰਦੇ ਸੀ। ਸ਼ਾਂਗਾ ਮੰਗਦੇ। ਹਾਂਜੀ। ਬਾਅਦ ਦੇ ਵਿੱਚ ਇੱਕ ਵਜ਼ੀਰ ਆਇਆ, ਉਹਨੇ ਕਿਹਾ ਨਹੀਂ ਯਾਰ ਕੰਮ ਗਲਤ। ਮੈਂ ਉਸਤਾਦ ਜੀ ਸਿਰਫ ਇਹ ਗੱਲ ਕਰਨੇ ਆ ਵਾ ਮੈਚ ਦੀ ਗੱਲ, ਕਿ ਸਟੇਡੀਅਮ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਇਹ ਵੇਖੋ ਕਿ ਸਟੇਡੀਅਮ ਕਿਹਨਾਂ ਦਾ ਹੈ, ਲਓ ਟੀਮ ਕਿਹਨਾਂ ਦੀ ਹੈ, ਤੇ ਉਹਦੇ ਨਾਲ ਫੇਵਰ 'ਚ ਜਾਓ। ਮੈਚ ਵਰਲਡ ਕੱਪ ਕਿਹਨਾਂ ਦਾ? ਇੰਡੀਆ 'ਚ ਹੋ ਰਿਹਾ। ਮੇਨ ਟੀਮ ਉਹ, ਹੋਮ ਗਰਾਊਂਡ ਉਹਨਾਂ ਦੇ। ਅੱਛਾ ਇਸ ਹਿਸਾਬ ਨਾਲ ਇਹਦਾ ਅੰਦਾਜ਼ਾ ਵਾ। ਤੇ ਵਰਲਡ ਕੱਪ ਬਾਹਰ ਕਿਸ ਤਰ੍ਹਾਂ ਵਾਲੇ ਆਣ ਦੇਣਗੇ? ਉਹ ਯਾਰ ਉਹ ਯਾਰ ਇਹ ਛੱਡ ਦੇ ਤੂੰ। ਜੋ ਮਰਜ਼ੀ ਕਰ। 92 ਦਾ ਵਰਲਡ ਕੱਪ ਕਿੱਥੇ ਹੋਇਆ ਸੀ? ਇੰਗਲੈਂਡ। ਇੰਗਲੈਂਡ 'ਚ। ਤੇ ਉਹ ਕਿੱਦਾਂ ਲੈ ਇਮਰਾਨ ਖਾਨ ਸਾਹਿਬ? ਹਾਂਜੀ ਉਸਤਾਦ ਜੀ ਇਹ ਵੇਖੋ ਉਸਤਾਦ ਜੀ 92 'ਚ ਤੇ ਹੁਣ 'ਚ ਕੀ ਫਰਕ ਹੈ? ਉਦੋਂ 70 ਰੁਪਏ ਕਿਲੋ ਘਿਓ ਸੀਗਾ। ਉਹ ਯਾਰ ਫੈਸਲ ਸਾਹਿਬ ਗਰਾਊਂਡ ਦੀ ਗੱਲ। ਫੈਸਲ ਕੀ ਗੱਲ? ਸਾਹਿਬ ਕੀ ਹੋ ਓਕੇ ਓਕੇ ਤੋਂ ਬਾਅਦ ਓਏ ਉਦੋਂ ਖਾਲਸ ਹੋ ਰਿਹਾ ਸੀ। 92 ਚ 70 ਰੁਪਏ ਨਹੀਂ ਸੀ, ਇਸ ਤੋਂ ਵੀ ਘੱਟ ਸੀ। ਆਹੋ ਸਹੀ ਹੈ ਇਸ ਵਜ੍ਹਾ ਤੋਂ ਲੈਂਦਾ ਸੀ। ਉਸਤਾਦ ਜੀ ਉਹ ਜਿਹੜੇ ਕਿਹੜਾ ਵਰਲਡ ਕੱਪ ਆ ਵੀ ਜਿਹੜਾ ਹਰ ਜੇ ਇਦਾਂ ਦੇ 2-3 ਵਾਰੀ ਜੋ ਇੱਕ ਮਿਸਾਲ ਇਦਾਂ ਹੋਵੇ ਤੇ ਲੋਕਾਂ ਨੇ ਤੇ ਉਹਦਾ ਪੁਆਇੰਟ ਆਊਟ ਉਹਨੂੰ ਕਰ ਲੈਣਾ। ਹਾਂਜੀ ਬਿਲਕੁਲ ਸਹੀ। ਉਹਦਾ ਮਾਰਕ ਕਰ ਲੈਣਾ ਕਿ ਲੋ ਜੀ ਇੱਥੇ ਹੋ ਰਿਹਾ, ਇਹਨਾਂ ਦਾ ਹੀ ਹੈ। ਨਹੀਂ ਉਸਤਾਦ ਜੀ ਤੁਸੀਂ ਗੱਲ ਰੋਂਗ ਲੈ ਗਏ ਹੋ। ਇਹ ਜਿਹੜੀ ਹੁੰਦੀ ਹੈ ਨਾ ਧਾਂਦਲੀ ਇਹ ਸੈਮੀ ਫਾਈਨਲ ਤੱਕ ਹੁੰਦੀ ਹੈ। ਫਾਈਨਲ ਫਿਰ ਜਦੋਂ ਆਏ ਨਾ ਫਿਰ ਉਹ ਹਾਤਾ ਦਾ ਮੁਕਾਮ ਹੁੰਦਾ। ਇਹਨੇ ਵੀ ਘੋੜਾ ਲਾਇਆ ਜੀ ਰੇਸ ਤੇ, ਘੋੜਾ ਟੁਰਿਆ ਹੀ ਨਾ। ਉਹ ਬਾਅਦ ਦੇ ਵਿੱਚ ਇਹਨੇ ਉਹਨਾਂ ਸਾਰਿਆਂ ਕਿ ਟੁਰਦਾ ਕਿਉਂ ਨਹੀਂ, ਇਹਨੇ ਕਿ ਟਾਂਗਾ ਪਾਉਣ ਵਾਲਾ ਇਹਨੇ ਟਾਂਗਾ ਪਾਇਆ ਮਗਰ ਫੇਰ ਟੁਰ ਪਿਆ। ਅੱਛਾ ਉਹਨੂੰ ਵੈਸੇ ਪਤਾ ਹੀ ਨਹੀਂ ਸੀ। ਵੈਸੇ ਪਤਾ ਹੀ ਨਹੀਂ, ਉਹਨੇ ਕਿ ਵੈਸੇ ਪਤਾ ਨਹੀਂ ਮੈਨੂੰ ਕਿਤੇ ਬੰਨੇ। ਅਸਲ 'ਚ ਇਹ ਘੋੜਾ ਲੈ ਕੇ ਗਿਆ ਸਾਜੀ ਜਿਹੜੇ ਹੁੰਦੇ ਨੇ ਨਾ ਘੋੜੇ ਟਾਂਗੇ ਵਾਲੇ, ਉਹਨਾਂ ਨੂੰ ਪਤਾ ਹੁੰਦਾ ਕਿ ਜਦੋਂ ਹੁਣ ਸਾਨੂੰ ਟਾਂਗੇ 'ਚੋਂ ਖੋਲ ਦਿੱਤਾ ਨਾ ਉਦੋਂ ਉਹ ਸਾਡਾ ਰਿਲੈਕਸ ਦਾ ਟਾਈਮ। ਇਹਨੇ ਉਹਨੂੰ ਬਾਹਰ ਟਾਂਗੇ 'ਚ ਆਇਆ, ਟਾਂਗਾ ਉੱਥੇ ਖਿਲਾਰ ਕੇ ਇਹਨੇ ਉਹਨੂੰ ਰੇਸ 'ਚ ਛੱਡਿਆ। ਉਹ ਥੋੜਾ ਤੁਰ ਕੇ ਸਾਈਡ ਤੇ ਕੱਚੀ ਮਿੱਟੀ ਦੇ ਉੱਪਰ ਲੇਟਣ ਲੱਗ ਗਿਆ। ਉਹਨੇ ਕਿਹਾ ਵੀ ਹੁਣ ਮੇਰਾ ਰਿਲੈਕਸ, ਉਹਨੂੰ ਇਹ ਨਹੀਂ ਪਤਾ ਵੀ ਇੱਥੇ ਲੱਖਾਂ ਰੁਪਏ ਰੇਸ ਲੱਗੀ। ਨਹੀਂ ਜਿਹੜੀ ਬਾਹਰ ਆਡੀਅנס ਖਲੋਤੀ ਸੀ ਨਾ, ਘੋੜਾ ਉਹਨਾਂ ਕੋਲ ਰੁਕ ਜਾਏ, ਪਤਾ ਨਹੀਂ ਚੜਾਉਣੀਆਂ ਇਹਨੇ ਕਿਦਾਂ ਸਵਾਰੀਆਂ ਚੜਾਉਣ ਲੱਗਾ ਕਿਤੇ। ਦੋ ਤਿੰਨ ਘੋੜੇ ਜਿੱਤਣ ਡਿਆ ਵਾ, ਥੋੜੀ ਜਿਹੀ ਰਹਿ ਗਈ ਤੇ ਉਹਨੂੰ ਰੋਕ ਕੇ ਤੇ ਉਹ ਖੜਕਣਾ ਮਾਰਨ ਲੱਗ ਗਿਆ। ਜਿੱਤ ਕੇ ਮਾਰ ਲਿਆ ਯਾਰ। ਅੱਛਾ ਘੋੜੇ ਸਾਰੇ ਨਾ ਕਰਨ ਦੇ ਤੇ ਉਹਨਾਂ ਨੂੰ ਕਹਿੰਦੇ ਓਵਰਲੈਪ ਨਾ ਕਰੋ। ਅੱਛਾ ਟਾਂਗੇ ਵਾਲਾ ਘੋੜਾ ਲੈ ਗਿਆ ਤੇ ਉਹ ਡਰ ਕੇ ਹੀ ਦੌੜੀ ਜਾ ਰਿਹਾ ਘੋੜਾ। ਤੇ ਡਰ ਉਹਨੂੰ ਕਾਹਦਾ ਵਾ ਕਿ ਯਾਰ ਇੰਨੀ ਸਵਾਰੀ ਮੈਂ ਕਿੱਦਾਂ ਇਹ ਵੀ ਸਾਜ ਉਹ ਇਸ ਡਰ ਤੋਂ ਦੌੜੀ ਜਾ ਰਿਹਾ। ਉਹਦੇ ਦਿਲ 'ਚ ਮੈਂ ਅੱਡੇ ਤੇ ਖੜਾ, ਉਹਦੇ ਦਿਲ 'ਚ ਆ ਕਿ ਇਹ ਸਾਰੇ ਨੇ ਨਾ ਇਹ ਮੇਰੇ ਤੇ ਜਾਣਾ ਕਿਤੇ। ਇਹਦੀ ਰੇਸ ਸ਼ੁਰੂ ਹੋਈ ਆ, ਕੜਬੜ ਸਾਰੇ ਨੂੰ ਪਿੱਛੇ ਛੱਡ ਗਏ ਤੇ ਉਹ ਜਿਹੜੀ ਲਾਈਨ ਨਹੀਂ ਹੁੰਦੀ ਵਿਨਿੰਗ, ਉਹ ਵੀ ਕ੍ਰਾਸ ਕਰਕੇ ਸਿੱਧਾ ਹੀ ਸਕੂਲੇ ਬੱਚੇ ਲੈਣ ਕੇ ਘਰ ਚਲੇ ਗਏ। ਘਰ ਜਾ ਕੇ ਸੌ ਗਿਆ। ਮਿੱਠੇ ਦਾ ਘੋੜਾ ਢਾੜੀ ਘੋੜਾ ਨਹੀਂ ਦੌੜਨ ਲੱਗੇ ਗੋਡੇ ਲਾ ਦੇ ਮੁਰਚਾ। ਕਾਲੂ ਦਾ ਘੋੜਾ ਦੌੜਿਆ ਹੀ ਨਹੀਂ, ਸਾਰੇ ਘੋੜੇ ਦੌੜਦੇ ਦੇਖਿਆ ਨਾ ਪਿੱਛੇ ਲੁੱਟੀ ਪਾਉਂਦੇ ਆ। ਡਾਂਸ ਵਾਲਾ ਲੈ ਗਿਆ ਪਿੱਛੇ। ਉਹਨੇ ਕਿਤੇ ਇੰਜ ਕੀਤਾ ਤੇ ਪਿੱਛੇ ਘੋੜਾ ਨਹੀਂ ਲੱਭਾ ਤੇ ਖੋਤੇ ਦੇ ਫਾਸਟ ਐਂਡ ਫਿਊਰੀਅਸ ਦੀ ਫਲੈਸ਼ ਲਾ ਕੇ ਫਿਰਨ ਦਿਆ ਉਧਰੇ। ਫਾਸਟ ਐਂਡ ਫਿਊਰੀਅਸ ਦੀ ਫਲੈਕਸ ਖੋਤੇ ਦੇ ਨਹੀਂ ਇਨਕਾ ਕਾਰ ਨਹੀਂ ਲੱਭੀ। ਇਹਨੂੰ ਕੋਈ ਕਾਰ ਨਹੀਂ ਲੱਭੀ ਤੇ ਖੋਤੇ ਦੇ ਫਾਸਟ ਐਂਡ ਫਿਊਰੀਅਸ
ਵਧੀਆ ਤਸਵੀਰਾਂ ਲਾ ਲਾ ਕੇ ਨਾ ਤੂੰ ਉੱਥੇ ਬੈਠਾ ਇਹ ਗੱਲ ਹੈ ਤੇ ਗੰਜਾ ਕਰਾ ਕੇ ਉੱਪਰ ਪੂਰੀ ਪ੍ਰਮੋਸ਼ਨ ਕਰ ਰਿਹਾ ਹੈ। ਇਹਦਾ ਘੋੜਾ ਦੌੜਦਾ ਨਹੀਂ ਜਦੋਂ ਨਾ ਇਹਨੇ ਟ੍ਰਿਕ ਅਜ਼ਮਾਇਆ ਕਿ ਨਾ ਪੱਠੇ ਤੇ ਕੇ ਲੈ ਕੇ ਦੌੜਦਾ ਤੇ ਪੱਠੇ ਅੱਗੇ ਤੇਜ਼ ਲੈ ਕੇ ਦੌੜਿਆ ਨਾਲ ਦੇ ਤਾਂ ਘੋੜੇ ਨੂੰ ਖਵਾ ਕੇ ਉਹ ਜਿਤਾਤਾ ਇਹਦਾ ਪਿੱਛੇ ਹੀ ਰਹਿ ਗਿਆ ਪਾਗਲ ਦੇਖ ਲੈ ਨਹੀਂ ਆਹ ਕੋਲ ਹੈਵੀ ਬਾਈਕ ਤੇ ਆ ਘੋੜਾ ਜਾ ਰਿਹਾ ਹੈਵੀ ਬਾਈਕ ਦੇ ਨਾਲ ਬੋਤਲ 'ਚ ਵੱਟੇ ਪਾ ਕੇ ਨਾਲ ਲੜਕੇ ਓਏ ਇਹ ਉਹਨਾਂ ਕੋ ਪਹਿਲੇ ਇਜਾਜ਼ਤ ਲਈ ਕਿ ਜੀ ਮੈਂ ਨਾਲ ਆ ਆਈਟਮ ਕਰਨੀ ਫਿਰ ਮੈਂ ਆਪਣਾ ਘੋੜਾ ਰੇਸ ਚ ਦਵਾਂ ਰੇਤ ਵਾਲੀ ਸੜਕ ਤੇ ਖੁਰੀਆਂ ਲਾਉਣ ਵਾਲਾ ਫੱਟਾ ਲਾ ਕੇ ਬੈਠਾ ਘੋੜਿਆਂ ਨੂੰ ਰੇਤ ਵਾਲੀ ਸੜਕ ਦੇ ਉੱਪਰ ਰੇਸ ਕੋਰਸ ਉੱਤੇ ਕਿੰਨੇ ਲਵਾਉਣੀਆਂ ਉੱਥੇ ਕਿਹਨੇ ਲਾਉਣੀਆਂ ਅੰਬਰ ਪਤਾ ਵੀ ਸਾਰਾ ਰੋਡ ਵੇਲਾ ਵਾ ਕੁਝ ਵੀ ਨਹੀਂ ਆਇਆ ਫਿਰ ਵਾਕਿਸ ਤਾਜੀ ਵਾਲੀ ਗੱਲ ਬਾਂਟੋ ਜਾ ਰਿਹਾ ਸੀ ਕਿ ਪਿੱਛੇ ਹੋ ਜਾ ਬਾਈ ਉਹ ਪਿੱਛੇ ਹੋ ਜਾਣਾ ਬਾਈ ਬਾਜੜਾ ਬਾਈ ਨੇ ਦੱਸ ਵੀ ਮਾਮੂ ਬਚਾਰੀ ਪਿਆਰ ਵਾਲਿਆ ਇਹਦਾ ਘੋੜਾ ਭਲਾ ਕਿਉਂ ਮਾਰਿਆ ਖੁਰੀਆਂ ਦੀ ਜਗ੍ਹਾ ਤੇ 2-2 ਕਿਲੋ ਦੇ ਬੱਟੇ ਮੈਂ ਕਿਹਾ ਤੇਰਾ ਘੋੜਾ ਰੇਸ ਆ ਕਹਿੰਦਾ ਨਹੀਂ ਮੈਂ ਆਪ ਰੇਸ ਹੋਇਆ ਉੱਥੇ ਇਹਦੀ ਵਜ੍ਹਾ ਤੋਂ ਮੈਂ ਆਪ ਰੇਸ ਹੋ ਗਿਆ ਕਹਿੰਦਾ ਨਹੀਂ ਜੀ ਧੋਣਾ ਮੈਂ ਰੇਸ ਹੋ ਗਿਆ ਉਸਤਾਦ ਜੀ ਜਦੋਂ ਪਹਿਲੇ ਰੇਸ ਹੁੰਦੀ ਸੀ ਨਾ ਮਾਦਰ ਦੇ ਨਾਲ ਘੋੜਿਆਂ ਦੀ ਰੇਸ ਹੁੰਦੀ ਸੀਗੀ ਤੇ 2 ਘੋੜਿਆਂ ਦੀ ਰੇਸ ਹੁੰਦੀ ਸੀਗੀ 2 ਘੋੜਾ ਬੋਸਕੀ ਦੀ 2 ਘੋੜੇ ਬੋਸਕੀ ਦੀ ਨਹੀਂ ਯਾਰ 2 ਘੋੜਿਆਂ ਦੀ ਰੇਸ ਹੁੰਦੀ ਸੀਗੀ ਤੇ ਜਿਹਦਾ ਘੋੜਾ ਪਿੱਛੇ ਰਹਿੰਦਾ ਸੀ ਉਹ ਜਿੱਤਦਾ ਹੁੰਦਾ ਸੀ ਤੇ ਫਿਰ ਕਈ ਦਿਨ ਰੇਸ ਹੁੰਦੀ ਰਹਿਣੀ ਸੀ ਸਾਰੇ ਪਿੱਛੇ ਵੀ ਏਡਾ ਮਾੜਾ ਘੋੜਾ ਲੈ ਗਿਆ ਉਹ ਹੌਲੀ ਹੌਲੀ ਤੁਰ ਰਿਹਾ ਤੇ ਜਿਹੜੇ ਬਾਕੀ ਘੋੜੇ ਨਾ ਉਹ ਅੱਗੋਂ ਦੀ ਜਾ ਕੇ ਸਾਰੇ ਜਦੋਂ ਉਹਦੇ ਪਿੱਛੇ ਆ ਗਏ ਨਾ ਕਹਿੰਦਾ ਵੀ ਮੇਰੇ ਵਾਲਾ ਜਿੱਤ ਗਿਆ ਘੋੜਾ ਤਮਾਸ਼ਬੀਨ ਟਾਈਮ ਸੀ ਇਹ ਫਾਰਚੂਨਰ 'ਚ ਬਹਿ ਕੇ ਤੇ ਘੋੜੀ ਦੀ ਤਸਵੀਰ ਲੈ ਕੇ ਤਾਂ ਅੱਗੇ ਤੇ ਅੱਗੇ ਜਾਣ ਦਿਆ ਘੋੜਾ ਪਿੱਛੇ ਪਿੱਛੇ ਭੱਜੀ ਜਾਣ ਦਿਆ ਸਹੀ ਗੱਲ ਫੁੱਲ ਹੈ ਸ਼ੂਟਰ ਜਾਣ ਦਿਆ ਤਮਾਸ਼ ਯਾਰ ਕੀ ਹੋ ਗਿਆ ਫਿਰ ਇਹਦਾ ਵੀ ਘੋੜਾ ਤਮਾਸ਼ਬੀਨ ਟਾਈਪ ਸੀਗਾ ਉਹ ਜਿੱਤ ਕੇ ਕਰੇਗਾ ਇਹਦਾ ਘੋੜਾ ਵੀ ਰੇਸ ਤੇ ਲੈ ਕੇ ਗਿਆ ਕਿਤੇ ਲੇਟ ਹੋ ਗਿਆ ਤੇ ਜਿੱਧਰੋਂ ਘੋੜੇ ਦੌੜਨ ਦੇ ਨਾ ਆਪਣਾ ਘੋੜਾ ਉਧਰੋਂ ਦੜਾ ਉਹ ਵਿੱਚ ਜਾਓ ਅੱਛਾ ਉਧਰੋਂ ਛੱਡਦਾ ਘੋੜਾ ਫੁੱਲ ਹਾਨੋਂ ਜਾਣੇ ਕਿ ਤੁਰ ਨਹੀਂ ਦਿਆ ਤੇ ਉੱਤੇ ਲੱਗਦੇ ਲਿਖਦਾ ਸ਼ੂਟਰ ਟਾਈਮ ਆ ਵੀ ਘੋੜੇ ਤੇ ਘੋੜੇ ਦੇ ਲਿਖਣ ਦਿਆ ਸਵਾਰੀ ਲੱਭੇ ਸਪੀਡ 190 ਘੋੜੇ ਤੇ ਜਾਣੇ ਨਾਲੋਂ ਇੱਕ ਘੋੜਾ ਤੇਜ਼ੀ ਨਾਲ ਲੰਘ ਗਿਆ ਤੇ ਉਹਨੂੰ ਕਹੀਏ ਤੂੰ ਲੰਘ ਜਾ ਸਾਡੀ ਖੈਰ ਏਡਾ ਮਾੜਾ ਥੱਕਿਆ ਘੋੜਾ ਤੇ ਉਹਨੂੰ ਕਹਿੰਦੇ ਪਰ ਰੇਸ ਜਿਹੜਾ ਕੱਲ ਦਾ ਨਾ ਰੱਖ ਲੈਂਦੇ ਭਾਈ ਕੱਲ ਯਾਰ ਇਹ ਕਿਹੜਾ ਘੋੜਾ ਜਿਹਦਾ ਇਦਾਂ ਕਹਿੰਦਾ ਤੂੰ ਇਹ ਦੱਸ ਦੇ ਇਹ ਦੱਸੋ ਦੱਸ ਦੇ ਯਾਰ ਇਹ ਕਿਹੜਾ ਘੋੜਾ ਵਾ ਘੋੜਾ ਰੇਸ ਲੈ ਕੇ ਚੱਲਾ ਤੇ 125 ਵਾਲਾ ਤੇਲ ਸੰਘਾਉਣ ਦਿਆ ਉਹਨੂੰ ਉਹ ਇੰਜਨ 'ਚ ਨਹੀਂ ਪਾਈਦਾ ਉਹ ਸੰਘਾਉਣ ਦਿਆ ਉਸਤਾਦ ਜੀ ਇੱਕ ਤੇ ਹੁੰਦਾ ਨਾ ਇਹ ਸਾਦੇ ਘੋੜੇ ਦੌੜਨੇ ਰੇਸ 'ਚ ਟਾਂਗੇ ਵੀ ਦੌੜਦੇ ਆ ਉਹ ਛੋਟੀ ਬੱਗੀ ਟੈਪ ਟਾਂਗੇ ਵੱਡੇ ਵੀਲ ਤੇ ਉੱਪਰ ਇੱਕ ਬੰਦਾ ਬੈਠਾ ਅਸਲ ਉਹਨਾਂ ਦੀ ਦੌੜ ਲੱਗਦੀ ਹੁੰਦੀ ਸੀ ਉਹਦੇ ਉੱਤੇ ਉਹ ਡਰਾਈਵਰ ਉਹਦੇ ਬੈਠੇ ਹਾਂ ਬਹੁਤ ਡੇਂਜਰਸ ਉਹ ਡੇਂਜਰ ਉਹ ਕਿਸ ਟਾਈਮ ਉਹ ਕਿੱਧਰ ਉਧਰ ਕਰ ਗਿਆ ਉਲਟ ਪੁਲਟ ਵੀ ਹਾਂਜੀ ਜਾਂਦੇ ਹਾਂਜੀ ਫਰੀਦ ਮੈਨੂੰ ਯਾਦ ਹੈਗਾ ਸੀ ਜਦੋਂ ਖੇਡਦੇ ਸੀ ਬੁੱਲ ਫਾਈਟਿੰਗ ਉਸਤਾਦ ਜੀ ਤੁਸੀਂ ਉਹ ਖੇਡਣਾ ਕਦੇ ਉਸਤਾਦ ਜੀ ਜਿਹੜੀ ਸਭ ਤੋਂ ਡੇਂਜਰਸ ਹੈਗੀ ਫਰੀਦ ਸਾਹਿਬ ਇਹਦੇ ਏਡਾ ਬੰਦਾ ਕੋ ਮੁੱਕੀਆਂ ਮਾਰ ਗਿਆ ਤੇ ਉਹਨੂੰ ਕਹਿੰਦਾ ਬੋਲ ਫਾਈਟ ਉਹ ਨਹੀਂ ਯਾਰ ਫਰੀਦ ਉਹ ਸੱਚੀ ਮੁਚੀਰ ਉਹ ਗਾਂ ਜਿਹੜੀ ਹੁੰਦੀ ਉਹ ਰੈੱਡ ਕੱਪੜੇ ਦੀ ਦੁਸ਼ਮਣ ਆ ਉਹ ਇੰਨਾ ਕਿ ਦਾਇਰਾ ਜਿੰਨਾ ਹੈ ਨਾ ਉਹ ਦਾਇਰੇ 'ਚ ਤੁਸੀਂ ਖਲੋਣਾ ਹੈ ਦਾਇਰੇ 'ਚੋਂ ਬਾਹਰ ਨਿਕਲ ਕੇ ਹਾਰ ਗਏ ਹਾਂਜੀ ਇਹ ਉੱਥੇ ਗਿਆ ਸਾਰਾ ਲਾਲ ਰੰਗ ਦਾ ਸੂਟ ਪਾਇਆ ਤੇ ਅੱਜ ਚਿੱਟਾ ਕੱਪੜਾ ਪਾਇਆ ਤੇ ਆਪਣੇ ਵੱਲੋਂ ਇੰਜ ਕੀਤਾ ਉਹਨੇ ਇੰਜ ਕੱਟ ਮਾਰੀ ਇੱਥੋਂ ਪਾ ਕੇ ਲੈ ਗਿਆ ਚੱਕ ਮਾਰਿਆ ਉਹ ਬੜਾ ਭੈੜਾ ਵਾ ਲਾਲ ਸੂਟ ਪਾ ਕੇ ਚਲਾ ਗਿਆ ਸਿੰਘ ਆਰ ਪਾਰ ਹੋ ਗਿਆ ਢਿੱਡ ਤੇ ਯਾਰ ਐ ਲੱਗਣਾ ਕਲਾੜ ਵਜਾਉਣ ਹਾਂ ਜਿਹੜੇ ਕਚਹਿਰੀ ਉਧਰ ਗੱਡੀਆਂ ਨਹੀਂ ਚੁੱਕਦੇ ਉਦਾਂ ਇਹਨੂੰ ਬੋਲ ਯਾਰ ਉਹ ਫਰੀਦ ਅਸਲ ਉੱਤੇ ਆ ਕਰੀ ਨਹੀਂ ਤੇ ਉਹਦੇ ਕੋਲ ਬਚਣ ਲਈ ਸਾਰੇ ਕੱਪੜੇ ਲਾ ਕੇ ਵੀ ਐ ਕਰਕੇ ਫੁੱਲ ਨੰਗਾ ਹੋ ਗਿਆ ਉਹ ਨਹੀਂ ਉਹ ਦਾਇਰਾ ਉਹ ਫੇਰ ਉਹਨਾਂ ਨੇ ਗਰਾਊਂਡ ਕੀਤਾ ਪਹਿਲੇ ਇੰਨਾ ਕੁ ਦਾਇਰਾ ਹੁੰਦਾ ਸੀ ਉਸਤਾਦ ਜੀ ਉਹ ਦਾਇਰੇ 'ਚੋਂ ਨਹੀਂ ਤੁਸੀਂ ਬਾਹਰ ਨਿਕਲੋ ਸਿਰਫ ਇੰਜ ਹੋਣਾ ਜਾਂ ਇੰਜ ਹੋਣਾ ਉਹ ਯਾਰ ਆਹੋ ਦਾ ਤਰੀਕਾ ਹੁੰਦਾ ਨਾ ਉਹ ਇੰਜ ਜਦੋਂ ਇੰਜ ਕਰਦੇ ਨਾ ਉਸ ਤੋਂ ਬਾਅਦ ਉਹ ਵੱਖੀ ਨੂੰ ਇੰਜ ਕਰਕੇ ਇੰਜ ਉਸਤਾਦ ਜੀ ਉਹ ਜਦੋਂ ਕਿਤੇ ਬੈਲੈਂਸ ਆਊਟ ਹੁੰਦਾ ਨਾ ਹਾਂਜੀ ਉਹ ਤੇਰੀ ਸੋਚ ਆ ਇਸ ਕਿਸਮ ਦਾ ਉਹ ਐ ਛਾਪਾ ਉਹ ਯਾਰ ਇਸ ਤੋਂ ਵੀ ਔਖਾ ਕੰਮ ਉਹੀ ਉਹ ਜਿਹੜਾ ਇੱਕ ਨਹੀਂ ਐਡੀ ਡੇੜੀ ਚੀਜ਼ ਖਿਲਾਰ ਕੇ ਉੱਤੇ ਬੰਦਾ ਬਹਿ ਜਾਂਦਾ ਉਹ ਬਣਦਾ ਵਾ ਤੇ ਉਹ ਫੜ ਲੈਂਦੇ ਉਹਨੂੰ ਉਹ ਮੁੜ ਕੇ ਛੱਡਦੇ ਆ ਤੇ ਉਹ ਇੰਜ ਓਏ ਲੱਕ ਟੁੱਟ ਜਾਂਦਾ ਫਰੀਦ ਉਹ ਬਹੁਤ ਬੁਰਾ ਕੰਮ ਬਹੁਤ ਮੁਸ਼ਕਲ ਕੰਮ ਉਸਤਾਦ ਜੀ ਵਿਨਿੰਗ ਰਿਕਾਰਡ ਹੈਗਾ ਇੱਕ ਬੰਦੇ ਦਾ 15 ਸੈਕਿੰਡ ਦਾ ਉਹਦੇ ਵਿੱਚ ਰਹਿਣਾ ਤੁਸੀਂ 20 ਸੈਕਿੰਡ ਉੱਤੇ ਰਹਿਣਾ ਯਾਰ ਜਿਹੜਾ 20 ਸਾਜੋ ਸੈਕਿੰਡ ਬੜੇ ਮਰ ਗਏ ਬੰਦੇ ਸਤਾਈ ਜਿਹੜਾ ਘੋੜਾ ਨਹੀਂ ਤੇ ਐ ਟੱਪਦੇ ਭਾਈ ਫੈਸਲੇ ਵੀ ਤੇ ਫੜੇ ਆਹ ਤੱਕ ਨਲੀ ਆਈ ਭਾਈ ਫੈਸਲੇ ਸਾਰੇ ਕਹਿੰਦੇ ਭਾਈ ਮਾਗੂ ਘਰ ਚਲ ਜਾ ਭੁੱਲ ਗਿਆ ਤੂੰ ਇਹ ਨਾ ਹੀ ਕਰ ਚੱਲ ਅੱਛਾ ਇਹਨੇ ਉਹ ਲਾਲ ਕਪੜਾ ਜਿਹੜਾ ਨਾ ਉਹ ਐਜ ਕੀਤਾ ਤੇ ਉਹ ਕਿਤੇ ਬੁੱਲ ਲੈ ਗਿਆ
ਬਾਅਦ ਵਿੱਚ ਚਿੱਟਾ ਸੂਟ ਪਾਇਆ, ਉਹਨੇ ਕਿਤੇ ਇੱਥੇ ਬਲੇਡ ਜਿਹਾ ਵੱਜਿਆ ਤੇ ਉਹ ਲਾਲ ਹੋ ਗਿਆ, ਉਹਨੇ ਨੀ ਚੁੱਕਤਾ। ਉਸਤਾਦ ਜੀ ਰੂਮ ਭਜਾਉਣਾ ਤੇ ਲਾਲ ਦਾ ਜੇ ਰੂਮ ਪਾ ਕੇ ਤਾਂ ਸਮਝੇ ਅੱਗੇ ਕਰਨ ਦਿਆ ਹੈਗਾ ਭਾਈ ਆਪਣੀ ਗਲੀ 'ਚ ਤਾਂ ਲਾਲ ਕੱਪੜਾ ਕਰਕੇ ਖੜੋ ਤੇ ਕਹਿੰਦੇ ਯਾਰ ਕੋਈ ਵੈੜਾ ਬੂੜਾ ਉੱਡ ਕੇ ਤੇ ਦੇਈਆ ਤਾਂ ਬੱਚੇ ਰੋਟੀ ਖਾਣ ਦੇ। ਲੇਕਿਨ ਉਹ ਬੜੀ ਯਾਰ ਮੇਰੀ ਖੁਆਇਸ਼ ਹੈ ਯਾਰ, ਉਹ ਬੁਲ ਫਾਈਟਿੰਗ ਤੇ ਉਹ ਦੂਸਰਾ ਇੱਕ ਸਪੇਨ ਤੁਸੀਂ ਚਲੇ ਜਾਓਗੇ ਨਾ ਫਰੀਦ ਸਾਹਿਬ ਇੱਕ ਗਲੀ ਹੈਗੀ ਹੈ, ਉਹ ਗਲੀ ਹੈਗੀ ਹੈ ਜੀ 200 ਮੀਟਰ ਦੀ। ਇਹ ਸੋਰੀ ਨਹੀਂ ਪੂਰੇ ਸਪੇਨ 'ਚ ਹੀ ਹੁੰਦਾ ਭਾਈ ਨਾ। ਨਹੀਂ ਉਸਤਾਦ ਜੀ ਉਹ ਟਮਾਟੋ ਡੇ ਜਿਹੜਾ ਉਹਨਾਂ ਦਾ ਟਮਾਟਰ ਮਾਰਦੇ ਜਿਹੜੇ। ਟਮਾਟੋ ਡੇ ਨਹੀਂ ਬਹੁਤ ਨਹੀਂ ਉਹਦੇ 'ਚ ਉਹ ਫਿਰ ਉਹਦਾ ਪੰਗੇ ਲੈਂਦੇ ਆ। ਅੱਛਾ ਅੱਛਾ। ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਖੁੱਲੇ ਛੱਡ ਕੇ ਆਪ ਦੌੜ ਜਾਣਾ, ਨਹੀਂ ਸਾਰੋ ਉਹਦੇ ਅੱਗੇ ਹੋ ਕੇ ਤੇ ਨਾਕ ਤੇ ਭੱਜਦੇ ਸਾਰਾ ਇਹ ਸਭ ਗਲੀ ਹੈ 200 ਮੀਟਰ ਦੀ, ਇੱਥੋਂ ਲੈ ਕੇ ਤਕਰੀਬਨ ਲਾ ਲਓ ਤੁਸੀਂ ਉਹ ਚੌਂਕ ਤੀਕਰ, ਉੱਥੋਂ ਉਹਨਾਂ ਨੇ ਖਲੋਤੇ ਰਹਿਣਾ, ਪੂਰੀ ਆਵਾਮ ਖਲੋਤੀ ਆ ਤੇ ਪਿੱਛੋਂ ਉਹਨਾਂ ਨੇ ਹੌਸਲੇ ਚੜਦੇ ਨੇ। ਹਾਂਜੀ ਨਹੀਂ ਤੇ ਤੁਸੀਂ ਜਿਹੜੇ ਨੱਸ ਗਏ ਉਹ ਗਲੀ ਤੁਸੀਂ ਤੋਂ ਭਾਇਆ ਨਾ ਇਹਦੀ ਹਿਸਟਰੀ ਵੀ ਤੇ ਦੇਖੋ ਨਾ ਵੀ ਇਹ ਕਿਉਂ ਸ਼ੁਰੂ ਕਰਦੇ, ਕਿਉਂ ਮਨਾਉਂਦੇ ਦਿਨ। ਹਾਂਜੀ ਉਸਤਾਦ ਜੀ, ਹਾਂਜੀ ਕਿਉਂ ਉਸਤਾਦ ਜੀ? ਹਿਸਟਰੀ ਦਾ ਪਤਾ ਉਸਤਾਦ ਜੀ, ਕਮ ਤੋਂ ਕਮ ਕਹਿੰਦੇ ਨੇ ਕਿ ਆਪਣੇ ਨਹੀਂ ਕਹਿੰਦਾ ਵਾਕ ਕਰਨੀ ਸ਼ੁਰੂ ਕਰੋ। ਉਹ ਵਾਕ ਕਰਾਉਂਦਾ ਵਾ। ਅੱਜ ਇੱਕ ਬਾਬਾ ਕਰਾਂਦਾ ਇੱਕ ਬਾਬਾ ਹਟੇ ਹੀ ਨਾ ਤੇ ਉਹ ਨਾ ਜਾਲੀ ਜੀ ਦੇ ਵਿੱਚੋਂ ਲੰਘ ਕੇ ਕਦੀ ਐ ਨਾ ਤੇ ਕਦੀ ਐ। ਬਾਬੇ ਦਾ ਕਿਤੇ ਧਿਆਨ ਨਹੀਂ ਹੁੰਦਾ, ਇਧਰ ਬੋਲਣੇ ਐ ਚੁੱਕੇ ਬਾਬਾ ਜੀ ਮੈਂ ਲਫ ਨਹੀਂ ਇੰਜਨ ਚੱਲ ਉਹਨੇ ਫੇਰ ਪਾਇਆ ਐ ਚੁੱਕੇ ਤਾਲ ਤਾਂ ਨਹੀਂ ਤੁੱਕਲ ਡੈਬ ਆ ਰਿਹਾ ਘਰ ਲੈ ਆਇਆ ਉਹ ਜਿਹੜਾ ਨਹੀਂ ਲਾਲ ਕੱਪੜੇ ਵਾਲਾ, ਉਹ ਛੋਟਾ ਜਿਹਾ ਬੱਚਾ ਘਰ ਲੈ ਆਇਆ, ਉਹ ਵੱਡਾ ਹੋ ਗਿਆ, ਹੁਣ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਲਾਲ ਰੰਗ ਦਾ ਦੁਸ਼ਮਣ ਆ। ਪਾਲਿਆ ਉਹ ਜਿਵੇਂ ਕੁੱਤੇ ਨਹੀਂ ਪਾਲਦਾ, ਸੇਲ ਆਇਆ ਵਾ, ਉਹਨੇ ਦੁਆਣੇ ਦੀ ਫਾੜੀ ਫੜੀ ਉਹਨੇ ਇੱਥੇ ਯਾਰ ਲਾਲ ਕੱਪੜੇ ਦਾ ਉਹ ਘਰ ਬੰਨਿਆ ਵਾ ਤੇ ਲਾਲ ਰੰਗ ਦੀ ਸ਼ਰਟ ਲੁਕੋ ਕੇ ਛਾਪਰ ਚ ਪਾ ਕੇ ਘਰ ਲੈ ਕੇ ਵੜ ਯਕੀਨ ਬਗਲੀ ਦੇ ਕੇਲੇ ਤੇ ਲਾ ਕੇ ਉਹਦੇ ਯਾਰ ਇਹ ਤਾਂ ਫੈਸਲ ਦਾ ਮਾੜਾ ਜਿਹਾ ਸਿਰ ਪਾਟਾ ਤੇ ਇੱਥੋਂ ਇੰਨਾ ਸਿਰ ਪਾਟਾ ਤੇ ਅੱਜ ਖੂਨ ਆਇਆ, ਉਹਨੇ ਟੱਕਰ ਮਾਰ ਕੇ ਅੱਧਾ ਸਿਰ ਪਾੜ। ਅੱਛਾ ਤੇ ਉਹਨੂੰ ਪਹਿਲਾਂ ਕਹਿ ਰਿਹਾ ਲਾਲ ਨਹੀਂ ਯਾਰ ਇੰਨਾ ਲਾਲ ਰੰਗ ਤੋਂ ਡਰ ਗਿਆ, ਨਵੀਂ ਜਾਮੇਸ਼ਰੀ ਲੈ ਕੇ ਉਹ 'ਚ ਤੇਲ ਲਿਆਉਂਦਾ ਸਰੋਂ ਦਾ ਬੈੜਾ ਦਾ ਪੈ। ਯਾਰ ਜਾਣ ਕੇ ਕੱਚੇ ਦੁਆਣੇ ਲਿਆ ਕੇ ਖਾ ਰਿਆ ਕਰ ਜਿਹੜੇ ਹਰੇ ਹੁੰਦੇ। ਉਹਨਾਂ ਨੇ ਕਿਹਾ ਲਾਲ ਨਹੀਂ ਲਿਆਉਂਦਾ, ਕਹਿੰਦਾ ਭਾਈ ਲਾਲ ਲਿਆਉਂਦਾ ਜੀ ਉਹ ਬੈੜਾ ਖਿਲਾਫ ਗਲੀ 'ਚ ਖਲੋਤਾ ਉਸਤਾਦ ਜੀ ਨੇ ਵੀ ਬੈੜਾ ਰੱਖ ਲਾਲ ਲਿਆ। ਕੋਈ ਲਾਲ ਚੀਜ਼ ਜਾਮੇਸ਼ਰੀ ਵਾਲੇ ਨੂੰ ਮੈਸੇਜ ਕਰ ਦਿਆ ਕਿ ਯਾਰ ਕਿਸੇ ਹੋਰ ਰੰਗ 'ਚ ਨਹੀਂ ਬਣਾਉਂਦੇ। ਇੱਕ ਦਿਨ ਫੜਿਆ ਗਿਆ ਕਿਤੇ ਭੁਲੇਖੇ ਨਾਲ ਚਿੱਲੀ ਮਿਲੀ ਖਾ ਬੈਠਾ, ਉਹ ਮੂੰਹ 'ਚ ਲਾਲ ਰੰਗ ਨਿਕਲਣ ਦਾ ਟਾਪਾ। ਇਹਦਾ ਮੁੰਡਾ ਗਲੀ ਖਲੋਤਾ ਲਾਲ ਰੰਗ ਦਾ ਗੋਲਾ ਚੂਸਣੇ ਉਹਨੇ ਵੈੜਾ ਵੇਖ ਕੇ ਸਾਰੇ ਨਿਕਾ ਗਿਆ ਤੇ ਵੈੜਾ ਕੋ ਦੂਰੋਂ ਕਢੋ ਵੈਸੇ ਹੀ ਆਉਣਾ ਗੋਲਾ ਲੈ ਬੜਾ ਗੱਲ ਮੈਸੇਜ ਉਹ ਯਾਰ ਮੈਨੂੰ ਪਤਾ ਹੈ ਗੋਲਾ ਵਾ ਮੈਂ ਖਾ ਰਿਹਾ। ਇਹਨੇ ਗੱਲ ਵੀ ਨਹੀਂ ਕਰ ਸਕਦੇ। ਇਹਨੇ ਫਿਰ ਇਹਨੇ ਕਿਹਾ ਲਾਲੇ ਉਹਨੂੰ ਚੱਕਤਾ ਪਾਈ ਆ ਕੇ। ਕਹਿੰਦੇ ਬੁੱਢੀ ਕੋ ਚਪੇੜਾ ਇਹਨੇ ਵੀ ਬੈੜਾ ਘਰ ਰੱਖ ਲਿਆ ਤੇ ਕਹਿੰਦਾ ਮੈਂ ਕੱਪੜੇ ਲੈਣ ਚੱਲਾਂ। ਬੈੜਾ ਕਹਿੰਦਾ ਯਾਰ ਤਲਕ ਆਪਣੀ ਜਗ੍ਹਾ ਲਾਲ ਰੰਗ ਨਾਲ ਹੋਰ ਜਿਹੜਾ ਮਰਜ਼ੀ ਲੈ ਆਈ। ਇਹਨੇ ਵੀ ਰੱਖਿਆ ਤੇ ਲਾਲ ਰੰਗ ਤੋਂ ਬਚਦਾ ਸੀ, ਬੁੱਢੀ ਕੋ ਚਪੇੜਾ ਖਾ ਕੇ ਮੂੰਹ ਲਾਲ ਕੀਤਾ ਤੇ ਵੈੜਾ ਇੰਜ ਕਰਨ ਲੱਗ ਪਿਆ। ਯਾਰ ਕਾਲੂ ਗਰਮੀ 'ਚ ਬਾਹਰ ਖਲੋਤਾ ਤੇ ਗਰਮੀ ਲੱਗਣੀ ਮੱਛਰ ਨੇ ਐ ਕੁੱਚ ਕੇ ਹਲਕੀ ਜਗ੍ਹਾ ਲਾਲ ਕਰ ਲਈ, ਵੈੜਾ ਨੇ ਪਾਤਾ ਬੱਕਰੀ ਨੇ ਫਿਰ 2 ਕੇਲੇ ਲਾ ਕੇ ਉਹ ਗਿਆ ਲਾਲ ਚਾਦਰ ਕਰਾਂਦੇ ਆ। ਬੱਕਰੀ ਕੇ ਕਹਿੰਦਾ 2 ਕੇਲੇ ਲੈ ਕੇ ਤੇ ਬੱਕਰੀ ਢੁੱਡ ਨਹੀਂ ਵੱਜਦਾ। ਨਹੀਂ ਉਹਦਾ ਮਤਲਬ ਇਹ ਹੈ ਕਿ ਬੱਕਰੀ ਕੇਲੇ ਖਾਂਦੀ ਨਾ ਜਾਂ ਚਿੱਲੜ ਤੇ ਉਹਨੂੰ ਉਹ ਕਰੇ ਰੈਡ ਉਹ ਬੁੱਲ ਨਹੀਂ ਲੱਭਾ ਇਹਨੂੰ ਗੇਮ ਦੇਖ ਲਈ ਨਾ, ਉਹ ਖੇਲਣੀ ਸੀਗੀ। ਉਹੀ ਕਹਿ ਰਿਹਾ ਤੈਨੂੰ। ਕਹਿੰਦਾ ਬੈੜਾ ਨਹੀਂ ਲੱਭਾ, ਬੈੜੇ ਦੀ ਜਗ੍ਹਾ ਤੇ ਬੱਕਰੀ ਖਿਲਾਰ। ਆ ਤੇ ਫੇਰ ਕਿਉਂ ਕੇਲੇ ਲਾ ਕੇ ਉਹਦੇ ਅੱਗੇ ਲਾ ਤੇ ਉਹੀ ਕਹਿ ਰਿਹਾ ਮੈਂ, ਉਹੀ ਕਰ ਰਿਹਾ ਕਿ ਬੱਕਰੀ ਕੇਲੇ ਖਾਂਦੀ ਹੈ ਨਾ ਜ਼ਿਆਦਾ ਜਾਂ ਚਿੱਲੜ ਉਹ ਬੱਕਰੀ ਸੀ ਤੇ ਕੇਲੇ ਲਾ ਕੇ ਮੈਂ ਕਰਾਂਗੇ ਉਹ ਇਹਦੇ ਚ ਬਣ ਜਾਏਗੀ ਯਾਰ। ਲੇਕਿਨ ਉਸਤਾਦ ਜੀ ਮੇਰੀ ਖੁਆਇਸ਼ ਹੈ ਕਿ ਯਾਰ ਉਹ ਗਲੀ ਦੇ ਵਿੱਚ ਮੈਂ ਖਲੋਵਾਂ, ਬੈੜਾ ਲੰਘੇ, ਮੈਂ ਉਹਦੇ ਅੱਗੇ ਜਾ ਕੇ ਮੈਂ ਕ੍ਰਾਸ ਕਰਾਂ। 200 ਮੀਟਰ ਯਾਰ ਮੁਸਲਸਲ ਆਇਆ ਵੈੜਾ ਕੇ ਕਰੀ ਜਾਂਦੇ ਪਰ ਫੈਸਲ। ਮੈਂ ਕਿਹਾ ਵੈੜਾ ਜੀ ਪੈਰ ਨਹੀਂ ਡੇਕਦਾ ਤੇ ਰੋਜ਼ ਦਾ ਕੰਮ ਹੁਣ ਕੀ ਕਰੀਏ ਇਹਦੇ ਹਟਦੇ ਉਹ ਯਾਰ ਉਹ ਤੂੰ ਉਹ ਚੂਹੇ ਵਾਲੇ ਉਹਦੇ ਕਾਰਟੂਨ ਦੇਖੀ, ਉਹ ਖਰਗੋਸ਼ ਵਾਲੇ, ਉਹਨੂੰ ਪਤਾ ਨਹੀਂ ਕੀ ਉਹਦਾ ਨਾਮ ਹੈਗਾ ਉਸਤਾਦ ਜੀ। ਨਹੀਂ ਖਰਗੋਸ਼ ਜਿਹੜਾ ਵਾ ਯਾਰ, ਉਹ ਹੈ ਗਾਜਰਾਂ ਬਹੁਤ ਖਾਂਦਾ। ਹਾਂਜੀ ਉਸਤਾਦ ਜੀ ਉਹ ਭਾਈ ਉਹਨੇ ਬੜੀ ਆਈਟਮ ਕੀਤੀ। ਪਿੱਛੇ ਨਾ ਉਹਨੇ ਲੋਹੇ ਦਾ ਉਹ ਰੱਖਿਆ ਹੋਇਆ ਮਸ਼ੀਨ ਜਿਹੀ, ਉਹਦੇ ਵਿੱਚ ਇੰਜ ਲਾ ਕੇ ਤੇ ਬੈੜਾ ਆਂਦਾ ਸਿੱਧਾ ਮਸ਼ੀਨ ਚ ਸਾਡੀ ਉਹ ਕੋਲ ਯਾਨੀ ਇੱਥੇ ਕੋਈ ਲੋਹੇ ਦੀ ਚੀਜ਼ ਹੈ ਤੇ ਅੱਗੇ ਲਾ ਗਿਆ ਕੀਤਾ ਬੈੜਾ
ਇਹ ਯਾਰ ਫਰੀਦ ਇੰਨਾ ਹਾਸਾ ਆਇਆ ਨਾ ਸਾਜੀ ਹੁਣ ਨਾ ਉਹਦਾ ਸਿੰਘ ਵਿੰਗਾ ਹੋ ਗਿਆ ਤੇ ਹੁਣ ਨਾ ਉਹ ਜਿਹੜਾ ਬਹਿੜਾ ਹੈ ਨਾ ਉਹ ਜਾਣ ਡਿਆ ਨੁਕਰ ਤੇ ਗਿਆ ਉਹਨੇ ਥੋੜੀ ਫੜ ਗਿਆ ਇੰਜ ਕਰਕੇ ਸਿੱਧਾ ਕਰ ਡਿਆ ਯਾਰ ਮੈਂ ਤਾਂ ਕਿਹਾ ਗੋਰਾ ਬਹੁਤ ਅੱਗੇ ਤੇ ਸਿੱਧਾ ਕਰ ਰਿਹਾ ਉਸਤਾਦ ਜੀ ਉਹਨੇ ਰੁਕਿਆ ਸੀ ਵਾ ਮਤਲਬ ਇੰਜ ਦੌੜਾ ਆ ਰਿਹਾ ਨਾ ਪਤਾ ਨਹੀਂ ਕਿਹੜਾ ਜਾਨਵਰ ਸੀ ਕੋਈ ਇੰਜ ਦੌੜਾ ਆ ਰਿਹਾ ਤੇ ਅੱਗੋਂ ਨਾ ਮਤਲਬ ਕੋਈ ਖਤਰਨਾਕ ਚੀਜ਼ ਆ ਤੇ ਹੁਣ ਉਹਦਾ ਆਹ ਸੈਰ ਆ ਉਹ ਜਾਨਵਰ ਦਾ ਤੇ ਉਹ ਅੱਗੋਂ ਰੁਕਦਾ ਵਾ ਤੇ ਪਿੱਛੋਂ ਪੂਰਾ ਉਹਦੇ ਨਾਲ ਲੱਗ ਉਹ ਟਾਈਮ ਲੱਗਦੀ ਹੈ ਜਾਂਦੇ ਅੱਗੋਂ ਇਹਨੇ ਪੂਰੇ ਹੈਂਡ ਬ੍ਰੇਕ ਤੇ ਪਿੱਛੋਂ ਇੰਜ ਕਰਕੇ ਨਾ ਅਰੇ ਯਾਰ ਫਿਰ ਵਾਪਸ ਯਾਰ ਇਹ ਗੋਰਾ ਵਾ ਫਰੀਦ ਸਾਹਿਬ ਉਹਨੇ ਨਾ ਕੀ ਕੀਤਾ ਫਿਰ ਆਉਣਾ ਉਹ ਗੇੜਾ ਦਿੰਦੇ ਖਰਗੋਸ਼ ਫਿਰ ਗੇੜਾ ਦਿੰਦੇ ਸਹੀ ਫਿਰ ਉਹਦੇ ਸਿੰਘ ਨਾ ਵਿੰਗੇ ਹੁੰਦੇ ਨੇ ਫਿਰ ਉਹ ਸਿੱਧੇ ਕਰਕੇ ਨਾ ਉਹ ਸਾਮ ਦੇ ਨਾਲ ਐ ਕਰਕੇ ਚੁੰਝ ਬਣਾ ਕੇ ਇੰਜ ਕਰਕੇ ਚਾਕ ਲਾਉਂਦਾ ਵਾ ਯਾਰ ਉਹ ਬੜੇ ਯਾਰ ਬੈੜਾ ਲੈ ਆਏ ਤੇ ਬੈੜਾ ਅੰਦਰ ਖੜਾ ਕੀਤਾ ਹੁਣ ਬੈੜੇ ਕੋ ਉਹ ਤਾਂ ਕੁਛ ਵੀ ਕੱਖ ਵੀ ਨਹੀਂ ਤੇ ਸਿੰਘਾਂ ਦੇ ਭਾਂਡੇ ਟੰਗੇ ਸ਼ਲਵਾਰਾਂ ਟੰਗੇ ਇਹਨੇ ਵੀ ਸਿੰਘ ਤੇ ਪੀਂਘ ਪਾਈ ਹੋਈ ਚਲੋ ਚੱਲ ਛੱਡ ਪਰ ਫੁਰ ਕਰਾ ਦੇ ਚੱਲ ਮੈਂ ਵੀ ਤੇ ਫੁਰ ਹੋਰ ਕਰਾ ਕੀ ਦਿੰਦਾ। ਚੱਲਦਾ ਸ਼ੋਅ ਚ ਇੰਨਾ ਟੌਮ ਐਂਡ ਜੈਰੀ ਦੇ ਨਾ ਉਹ ਪੰਜਾ ਜਾਂ ਲੰਘ ਜਾਂਦਾ ਉਹ ਪੰਜਾ ਜਾਂ ਤੇ ਫੈਸਲ ਸਾਹਿਬ ਉਹਦੇ ਅੰਦਰ ਲੱਗ ਜਾਂਦਾ ਤੇ ਥੱਲਾ ਹਿੱਸਾ ਪੰਜਾ ਉੱਤੇ ਮੂੰਹ ਟਰੇ ਫਿਰਦੇ ਯਾਰ ਕਮਾਲ ਯਾਰ ਟੌਮ ਐਂਡ ਜੈਰੀ ਉਸਤਾਦ ਜੀ ਕਾਰਟੂਨ ਉਹ ਚੂਹਾ ਨਹੀਂ ਜਿਹੜਾ ਉਹ ਚੂਹਾ ਨਾਲ ਕੁੱਤੇ ਦੀ ਮਦਦ ਕਰਦਾ ਉਹਦੇ ਕੰਡਾ ਚੁੱਭਦਾ ਭਾਈ ਉਹ ਕੰਡਾ ਕੱਢਦਾ ਉਹ ਕਹਿੰਦਾ ਤੂੰ ਮੇਰੇ ਤੇ ਸਾਨ ਕੀਤਾ ਬੈਲ ਰੱਖ ਲੈ ਜਦੋਂ ਮਸਲਾ ਬਣਿਆ ਬੈਲ ਵਜਾ ਦੇ ਫਰੀਦ ਬਿੱਲੀ ਕਿਤੇ ਆ ਚੂਹਾ ਕਿਤੇ ਆ ਤੇ ਉਹ ਕੁੱਤਾ ਕਿਤੇ ਆ ਤੇ ਹੁਣ ਨਾ ਉਹ ਬਿੱਲੀ ਵਾਲਾ ਉਸਤਾਦ ਜੀ ਚੂਹੇ ਨੂੰ ਫੜ ਲੈਂਦੀ ਤੇ ਹੁਣ ਅੱਜ ਕਰਕੇ ਬੈਲ ਵਜਾਉਂਦਾ ਤੇ ਵਾਜਦਾ ਟਾਉਂ ਟਾਉਂ ਕਿਥੋਂ ਦਾ ਕਿਤੋਂ ਮੁੱਕਾ ਹੀ ਅੱਛਾ ਯਾਰ ਬਿੱਲੀ ਨਾਲ ਬਹੁਤ ਚੇਤਾ ਬਿੱਲੀ ਨਾਲ ਵਿਚਾਰੀ ਨਾਲ ਬਹੁਤ ਜ਼ਲੀਲ ਹੁੰਦੀ ਉਹ ਪੈਪ ਚ ਵੜ ਜਾਂਦੀ ਇੱਕ ਵਾਰੀ ਵੀਡੀਓ ਤੇ ਲੰਬੀ ਹੋ ਜਾਂਦੀ ਉਹ ਡੌਗ ਦਾ ਹੀ ਮਜ਼ਾ ਆਉਣਾ ਮੋਟੇ ਸੋਇੰਦਾ ਉਹ ਨੀਂਦ ਹੀ ਆਈ ਰਹਿੰਦੀ ਹੈ ਉਹਨੇ ਨਾ ਲੀਗਲਾਈਜ਼ ਆ ਜੀ ਜਿਹੜਾ ਡੌਗ ਬੰਨਿਆ ਹੁੰਦਾ ਕੁੱਤੇ ਯਾਰ ਉਹ ਵੀ ਸੁਭਾਨ ਅੱਲਾ ਨਹੀਂ ਇੱਕ ਨਾ ਉਹ ਹੈ ਵਾ ਉਹ ਜਿਹੜਾ ਡੌਗ ਨਹੀਂ ਉਹਦਾ ਇੱਕ ਛੋਟਾ ਜਿਹਾ ਬੱਚਾ ਵਾ ਉਹਨੂੰ ਨਵਾਨ ਹੋ ਕੇ ਨਾ ਤੇ ਬਿੱਲੀ ਚੂਹੇ ਨੱਸਦੇ ਉੱਥੇ ਮਿੱਟੀ ਜੀ ਪਾ ਦਿੰਦੇ ਆ ਤੇ ਠੀਕ ਹੈ ਉਹ ਫਿਰ ਉਹਨੂੰ ਕਹਿੰਦਾ ਇਹਨੂੰ ਚਮਕਾ ਕੇ ਰੱਖਣਾ ਨਹੀਂ ਇੱਕ ਉਹ ਵੀ ਹੈ ਨਾ ਉਹਦੇ ਚ ਜਿਹਦੇ ਚ ਇਹਨੂੰ ਉਹ ਛੋਟਾ ਜਿਹਾ ਬਤਖ ਦਾ ਬੱਚਾ ਲੱਭ ਜਾਂਦਾ ਸਾਹਬ ਚੂਹੇ ਨੂੰ ਹਾਂ ਉਹ ਦੋਵੇਂ ਜਣੇ ਦੋਸਤ ਬਣ ਜਾਂਦੇ ਆ ਕਮਾਲ ਯਾਰ ਉਹ ਬਿੱਲੀ ਨੂੰ ਬਹੁਤ ਤੰਗ ਕਰਦੇ ਆ ਉਸਤਾਦ ਜੀ ਉਹਦੇ ਰਾਈਟਰ ਪਤਾ ਕਿੰਨੇ ਨੇ ਮੈਂ ਪੜ੍ਹੇ ਫਰੀਦ ਸਾਹਿਬ ਸੀ 17-18 ਰਾਈਟਰ ਹੀ ਨੇ ਉਹਦੇ ਨਹੀਂ ਉਹ ਬਹੁਤ ਅਗਲੀ ਗੇਮ ਆ ਸਾਹ ਜੀ ਉਹ ਜਿੱਥੇ ਅਸੀਂ ਇੱਥੋਂ ਕਹਿੰਦੇ ਨਾ ਕਿ ਯਾਰ ਫਿੱਕੀ ਗੱਲ ਆ ਜਾਂ ਯਾਰ ਆਦਮ ਉਸ ਤੋਂ ਅੱਗੇ ਜਾ ਕੇ ਉਹ ਕੰਮ ਕਰਦੇ ਤੇ ਉਹ ਹੋਰ ਹੀ ਗੇਮ ਹੋ ਜਾਂਦੀ ਯਾਰ ਭਾਈ ਫੈਸਲ ਨੇ ਵੀ ਕਿਹਾ ਬਿੱਲੀ ਚੂਹੇ ਵਾਲੇ ਕਾਰਟੂਨ ਬਣਾਉਣੇ ਤੇ ਬਿੱਲੀ ਕਿਜਾਉਣ ਡਿਆ ਪਹਿਲੇ ਦਿਨ ਬਿੱਲੀ 3 ਕਿਲੋ ਦੁੱਧ ਪੀ ਗਈ ਤੇ ਘਰ ਹੀ ਕਹਿੰਦੇ ਮੇਰੀ ਸਮਝ ਨਹੀਂ ਆਉਣ ਡਿਆ ਭਾਈ ਸਾਡੇ ਕੋਲ ਨਹੀਂ ਬਣਨੇ ਸਹੀ ਚਾਰਲੀ ਸਾਹਿਬ ਦੀ ਸਾਜੀ ਮਤਲਬ ਜਿਹੜੀ ਉਹਨਾਂ ਦੀ ਸਪੀਡ ਸੀ ਉਹ ਅੱਛਾ ਬੋਲਦੇ ਉਹ ਵੀ ਘੱਟ ਹੀ ਨੇ ਆਪਣੇ ਨਹੀਂ ਉਹ ਤਾਂ ਬੋਲਦੇ ਨਹੀਂ ਗਏ ਉਹ ਫਿਲਮਾਂ 'ਚ ਬੋਲਦੇ ਹੈਗੇ ਸਾਨੂੰ ਸਾਜੀ ਲੇਕਿਨ ਨਹੀਂ ਚਾਰਲੀ ਸਾਹਿਬ ਦਾ ਜਿਹੜਾ ਸਟਾਰ ਸੀ ਨਾ ਉਹ ਆਡੀਓ ਦਾ ਹੈ ਹੀ ਨਹੀਂ ਹਾਂਜੀ ਆਡੀਓ ਸਾਇਲੈਂਟ ਕਾਮੇਡੀ ਅੱਛਾ ਆਡੀਓ ਹੈ ਹੀ ਨਹੀਂ ਸੀ ਉਦੋਂ ਵੀ ਸਰ ਉਹਨਾਂ ਦੀ ਆਡੀਓ ਟੈਕਨੋਲੋਜੀ ਨਹੀਂ ਸੀ ਰਿਕਾਰਡਿੰਗ ਕਰਨ ਉਹਨਾਂ ਦੀ ਫਿਲਮ ਹੈਗੀ ਸਾਜੀ ਦੀ ਸਰਕਸ ਫਿਲਮ ਨੂੰ ਕਾਪੀ ਕੀਤਾ ਸੀਗਾ ਮੇਰਾ ਨਾਮ ਹੈ ਜੋਕਰ ਤੁਸੀਂ ਉਹ ਫਿਲਮ ਵੇਖ ਲਓ ਸੇਮ ਉਂਝ ਦੀ ਹੈ ਸਾਰੀ ਯਾਰ ਉਹ ਜਿਹੜਾ ਗਰਾਰੀਆਂ 'ਚ ਘੁੰਮਦੇ ਹੁੰਦੇ ਚਾਰਲੀ ਸਾਹਿਬ ਉਹ ਕੀ ਚੱਕਰ ਕਿੰਨਾ ਖਰਚਾ ਕੀਤਾ ਹੋਣਾ ਆਹੋ ਉਹ ਗਰਾਰੀਆਂ ਦੇ ਵਿੱਚੋਂ ਦੀ ਇੰਜ ਹੋ ਕੇ ਤੇ ਆਉਂਦੇ ਨੇ ਉਹਦੇ ਨਾਲ ਇੰਜ ਬੜੇ ਆਰਟਿਸਟ ਨੇ ਯਾਰ ਗੋਰਿਆਂ 'ਚ ਬੜੇ ਕਾਮੇਡੀਅਨ ਨੇ ਅੱਛਾ ਇਹਦੇ ਚ ਉਸਤਾਦ ਜੀ ਪੂਰਾ ਇਨਸਟਰੂਮੈਂਟ ਜਾਂ ਇੱਕ ਬਕਾਇਦਾ ਪ੍ਰੋਡਕਸ਼ਨ ਜਿਹੜੀ ਅੱਛੀ ਹੋਣਾ ਇਹ ਵੀ ਜ਼ਰੂਰੀ ਹੈ ਇੱਕ ਆਰਟਿਸਟ ਐਡਾ ਅੱਛਾ ਵਾ ਤੇ ਉਹਨੂੰ ਉਹ ਜਿਵੇਂ ਚੀਜ਼ ਨਾ ਹੁਣ ਜਿਹੜੇ 3 ਸਟੂਜਿਸ ਆ ਉਹ ਇਧਰੋਂ ਇੱਕ ਦਰਵਾਜ਼ਾ ਵੱਜਿਆ ਵਾ ਤੇ ਉਹ ਇਧਰ ਨੂੰ ਘੁੰਮਿਆ ਤੇ ਅੱਗੋਂ ਪਤੀਲੀ ਵੱਜੀ ਉਹ ਪਤੀਲੀ ਵੱਜੀ ਇਹਨੇ ਤੇ ਉੱਤੋਂ ਕੋਈ ਚੀਜ਼ ਡਿੱਗੀ ਉਸ ਦੌਰ 'ਚ ਪੂਰਾ ਇੱਕ ਉਹਨਾਂ ਨੇ 11 ਉਹਨਾਂ ਨੇ ਕੀ ਸ਼ਿਕੰਜਾ ਲਾ ਕੇ ਉਹ ਐਕਟ ਕਰਨਾ ਹੁੰਦਾ ਸੀ ਟੀਮ ਵਰਕ ਹੁੰਦੀ ਹੈ ਹਾਂਜੀ ਤਾਂ ਕੈਸੀ ਗੱਲ ਹੈ ਸਮਝਾਉਣਾ ਤੇ ਇਹ ਜੀ ਆਇਆ ਹੋਣੀ ਸਾਹਿਬ ਹੈ ਬੜੀ ਆਹੋ ਮੈਨੂੰ ਵੀ ਸਮਝਾਉਣ ਡਿਆ ਕਿਤੇ ਯਾਰ ਮੈਂ ਇੱਕ ਫਿਲਮ ਵੇਖੀ ਉਹਦੇ 'ਚ ਨਾ ਉਸਤਾਦ ਜੀ ਚੋਰ ਜਿਹੜਾ ਉਹ ਦਰਵਾਜ਼ੇ 'ਚੋਂ ਨਹੀਂ ਲੰਘ ਸਕਦਾ ਫਰੀਦ ਸਾਹਿਬ ਉਹ ਇੰਝ ਦਰਵਾਜ਼ਾ ਖੁੱਲਦਾ ਤੇ ਉੱਪਰੋਂ ਇੱਕ ਗਲੋਬ ਜਿਹਾ ਬਣਿਆ ਵਾ ਉਹ ਸਿਰ 'ਚ ਵੱਜਣਾ ਹੁੰਦਾ ਤੇ ਚਾਰਲੀ ਸਾਹਿਬ ਬੜੇ ਹਿਸਾਬ ਨਾਲ ਦਰਵਾਜ਼ਾ ਖੋਲਦੇ ਇੰਝ ਕਰਕੇ ਤੇ ਇੰਝ ਗਲੋਬ ਇੱਥੇ ਹੀ ਰਹਿੰਦਾ ਫਿਰ ਬੰਦ ਕਰ ਦਿੰਦੇ ਫਿਰ ਉੱਪਰ ਚਲੇ ਜਾਂਦਾ ਹੈਗਾ ਉਸਤਾਦ ਜੀ ਉਹਦਾ ਬੜਾ ਯਾਨੀ ਕਿ ਚੀਜ਼ਾਂ ਲਾ ਰਹੇ ਹਾਂ ਗਲੋਬ ਦਾ ਬੜਾ ਚੇਦਾ ਲਿਆ ਉਹਨਾਂ ਯਾਰ ਇੱਕ ਉਹਨਾਂ ਨੇ ਨਾ ਬੰਬ ਤੇ ਪੈਰ ਆ ਜਾਂਦਾ ਜਿਹੜਾ ਬੰਬ ਨਹੀਂ ਫਟ ਜਾਂਦਾ ਜ਼ਮੀਨ 'ਚ ਚਾਰਲੀ ਸਾਹਿਬ ਦੇ ਐਕਸਪ੍ਰੈਸ਼ਨ ਵੇਖਣ ਵਾਲੇ ਐਂ ਬੰਬ ਦੇ ਪੈਰਾਂ ਦਾ ਉਹਨੂੰ ਬੁਲਾਉਂਦੇ ਨੇ ਹੁਣ ਉਹਨੂੰ ਖਿਲਾਰਨਾ ਵਾ ਤੇ ਉਹ ਆ ਨਹੀਂ ਰਿਹਾ ਹੈਗਾ ਤੇ ਉਹਨੂੰ ਉਸਤਾਦ ਜੀ ਉਹਦੇ ਨਾਲ ਜੋੜ ਕੇ ਗੱਲਾਂ ਬਾਤਾਂ ਲਾ ਕੇ ਨਾ ਤੇ ਉਹਦੇ ਦੂਸਰੇ ਪੈਰ ਤੇ ਇੰਜ ਪੈਰ ਮਾਰਦੇ ਉਹ ਪੈਰ ਉਹਦੇ ਤੇ ਰੱਖਦਾ ਤੇ ਆਪ ਨਿਕਲ ਜਾਂਦਾ
ਯਾਰ ਉਹ ਸਹੀ ਸੀ ਰੇਸ ਵਾਲਾ, ਉਸਤਾਦ ਆਹ ਜੀ ਸਾਰੇ ਵੇਖਦੇ ਹੀ ਆ ਲੋਕੀ, ਬਿੱਲੀ ਚੂਹਾ ਤੇ ਇਹ ਉਹ ਸਾਰੇ। ਅੱਛਾ ਜੀ ਚਲੋ ਰੇਸ ਵਾਲਾ ਵੀ ਠੀਕ ਹੈ ਉਸਤਾਦ ਜੀ। ਇੱਕ ਮੈਂ ਛੋਟੀ ਜਿਹੀ ਗੱਲ ਕਰਨੀ ਸੀਗੀ, ਉਹ ਜ਼ਰੂਰੀ ਆ। ਅੱਖਾਂ ਮੇਰੀਆਂ ਖੁੱਲੀਆਂ ਹੀ ਓਏ। ਕੁੜੀਆਂ ਭਾਜੀ ਕੀ ਗੱਲ ਹੋਈ? ਪਤਾ ਕੀ ਗੱਲ ਉਸਤਾਦ ਜੀ, ਉਸਤਾਦ ਜੀ ਟੈਲੀਫੋਨ ਤੇ ਗੱਲ ਕਰਨ ਦਾ ਤਰੀਕਾ ਦੱਸ ਦਿਓ, ਚਲੋ ਕਿੱਦਾਂ ਕਰਨੀ, WhatsApp ਤੇ ਮੈਸੇਜ ਕਿਵੇਂ ਕਰਨਾ, ਉਸਤਾਦ ਜੀ ਇਹ ਜ਼ਰਾ ਦੱਸ ਦਿਓ ਮਿਹਰਬਾਨੀ। ਅੱਛਾ ਹੈ ਵੈਸੇ ਛੋਟੀ ਜਿਹੀ ਅਹਿਮ ਗੱਲ ਹੈ। ਇਹ ਕੀ ਗੱਲ ਹੋਈ? ਉਸਤਾਦ ਜੀ ਇਹ ਦੱਸ ਉਹ ਪਤਾ ਦਿਓ, ਕੀ ਕਹਿ ਰਹੇ ਹੈ ਇਹ ਦੱਸ ਦੇਣਾ। ਕਿ ਜਦੋਂ ਸਾਨੂੰ ਜਾਂ ਤੁਹਾਨੂੰ ਕੋਈ ਵੀ ਬੰਦਾ ਇੰਨਾ ਕੁ ਅੱਜਕੱਲ ਲਾਈਫ ਇੰਨੀ ਬਿਜ਼ੀ ਹੈ, ਅੱਗੋਂ ਕੀ ਹਾਲ ਹੈ, ਕੀ ਕਿੱਦਾਂ ਤੇ ਇਹ ਤੇ ਉਹਦੇ ਨਾਲੋਂ ਇੱਕ ਸ਼ਾਰਟ ਟਰਮ ਬਣਾ ਲਈ ਜਾਏ ਕਿ ਆਪਣਾ ਮਕਸਦ ਦਾ ਪੂਰਾ ਸਲਾਮ ਤੋਂ ਬਾਅਦ ਪੂਰਾ ਇੱਕ ਮੈਸੇਜ ਕਰ ਦਿੱਤਾ ਜਾਏ ਤਾਂ ਕਿ ਅਗਲਾ ਬੰਦਾ ਉਹਦਾ ਰਿਪਲਾਈ, ਜਦੋਂ ਬੰਦਾ ਇੱਕ ਸਵਾਲ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ, ਫਿਰ ਉਹ ਕਿ ਠੀਕ ਠਾਕ, ਕੀ ਹੋ ਰਿਹਾ ਅੱਜਕੱਲ, ਫਿਰ ਇਹ ਨਾ ਬਹੁਤ ਸਾਰਾ ਫਿਰ ਉਹ ਇਹ ਗੱਲ ਕਰਦਾ। ਨਹੀਂ ਇਹਦਾ ਕੋਈ ਹੱਲ ਨਹੀਂ ਹੈਗਾ। ਅੱਛਾ ਇਹ ਫਿਤਰਤ ਆ ਹਰ ਇਨਸਾਨ ਦੀ ਆਪਣੇ ਹਿਸਾਬ ਨਾਲ, ਉਹਨਾਂ ਨੂੰ ਪੁੱਛੀ ਜਾਣਾ ਕਈ ਵਾਰ। ਹੁਣ ਮੈਨੂੰ ਜਦੋਂ ਦਾ ਐਨਜ਼ਾਈਟੀ ਵਾਲਾ ਮਸਲਾ ਹੈ ਨਾ, ਉਸ ਤੋਂ ਬਾਅਦ ਮੈਂ ਲੌਂਗ ਟਾਈਮ ਫੋਨ ਨਹੀਂ ਸੁਣ ਸਕਦਾ, ਮੈਂ ਕਾਲ ਨਹੀਂ ਕਰ ਸਕਦਾ। ਮੈਂ ਕੰਨ ਨੂੰ ਲਾ ਲਵਾਂ ਨਾ, ਅਗਲਾ ਬੋਲੀ ਜੇ ਮੈਂ ਬੋਲੀ ਜਾ, ਮੈਨੂੰ ਗੁਬਾਰ ਜਿਹਾ ਚੜ੍ਹਨਾ ਸ਼ੁਰੂ ਹੋ ਜਾਂਦਾ। ਬੜੇ ਲੋਕੀ ਇਸ ਵਜ੍ਹਾ ਤੋਂ ਕਹਿੰਦੇ ਯਾਰ ਤੂੰ ਫੋਨ ਤੇ ਨਹੀਂ ਗੱਲ ਕਰਦਾ, ਯਾਰ ਫੋਨ ਤੇ ਸੁਣ। ਇਹ ਜਿਹੜੀਆਂ ਇਹੀ ਗੱਲਾਂ ਨੇ ਨਾ, ਉਹ ਮੈਨੂੰ ਅਜੀਬ ਜਿਹੀ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ। WhatsApp 'ਚ ਇਹ ਹੈ ਕਿ ਤੁਸੀਂ ਮਤਲਬ ਹੁਣ WhatsApp 'ਚ ਇੱਕ ਬੰਦੇ ਨੇ 2 ਮਿੰਟ ਦਾ ਮੈਸੇਜ ਕੀਤਾ, ਮੈਨੂੰ ਪਹਿਲੇ 15 ਸਕਿੰਟਾਂ 'ਚ ਪਤਾ ਲੱਗ ਜਾਂਦਾ ਇਹ ਬਾਕੀ ਸਾਰਾ ਹੁਣ ਇਹ ਰਿਪੀਟ ਹੋ ਰਹੀਆਂ ਨੇ ਗੱਲਾਂ, ਮਕਸਦ ਸਮਝ ਆਈ ਨਹੀਂ, ਮੈਂ ਉਹਨੂੰ ਰਿਪਲਾਈ ਕਰ ਦੇਣਾ। WhatsApp ਦਾ ਇਹ ਵੀ ਇੱਕ ਫਾਇਦਾ ਨਾ। ਐ ਵੀ ਕਹਿੰਦਾ ਜੀ ਮੈਂ 2 ਮਿੰਟ ਤੋਂ ਵੱਧ ਫੋਨ ਨਹੀਂ ਸੁਣਦਾ। ਮੈਂ ਕਿਹਾ ਕਿਉਂ? ਕਹਿੰਦਾ ਬੈਟਰੀ ਮੁੱਕ ਜਾਂਦੀ ਮੋਬਾਈਲ ਧੱਕਿਆ। ਛੋਟਾ ਜਿਹਾ ਘੋੜਾ ਲੈ ਗਿਆ ਰੇਸ 'ਚ। ਅੱਛਾ ਜੀ। ਹਾਂਜੀ ਉਹਨਾਂ ਨੇ ਕਿਹਾ ਇਹ ਕਿੱਦਾਂ ਦੌੜੇਗਾ? ਕਹਿੰਦਾ ਜੀ ਇਹ ਉਹ ਤੁਸੀਂ ਉਹਨਾਂ ਨੂੰ 1 ਵਾਰੀ ਦੌੜਾ ਲਓ, ਇਹ 2 ਵਾਰੀ ਦੌੜ ਪਏਗਾ। ਛੋਟਾ ਜਿਹਾ ਘੋੜਾ ਲੈ ਗਿਆ ਤੇ ਅੰਗਰੇਜ਼ ਨੇ ਫੜ ਲਿਆ, ਕਹਿੰਦਾ ਤੂੰ ਸਰਵਾਲਾ ਲੈ ਕੇ ਆਇਆ। ਘੋੜਿਆਂ ਦਾ ਅੱਛਾ ਛੋਟਾ ਜਿਹਾ ਘੋੜਾ ਲੈ ਗਿਆ ਤੇ ਨਾਲ ਫੀਡਰ ਵੀ ਬੰਨਿਆ। ਇੰਨਾ ਛੋਟਾ ਘੋੜਾ ਲੈ ਗਿਆ, ਆਪ ਕੁਛੜ ਚੁੱਕੇ ਭੱਜਣ ਡਿਆ ਇਸ ਤੋਂ ਉਹਨੂੰ ਤੇ ਘੋੜਾ ਝੋਲੀ ਕਰਾਂਗਾ। ਐਡਾ ਛੋਟਾ ਘੋੜਾ ਲੈ ਗਿਆ, ਉਹ ਨਾਲ ਪੈਂਪਰ ਵੀ ਲਾਇਆ ਰੇਸ ਦੱਸਣ ਜਾ। ਆਹੋ ਠੀਕ ਆ, ਜਦੋਂ ਯਾਰ ਅਸੀਂ ਇਹ ਕਰ ਦਿੱਤੀ, ਅਸੀਂ ਸਾਨੂੰ ਅਗਲੇ ਪਤਾ ਨਹੀਂ ਕਿ ਪੈਂਪਰ ਹੀ ਹੋਣਾ ਵਾ। ਇੰਨਾ ਛੋਟਾ ਘੋੜਾ, ਦੇਖੋ ਇੰਨਾ ਛੋਟਾ ਘੋੜਾ ਗਲੀ 'ਚ ਖਲੋਤਾ ਘੋੜਾ ਰੋਡ ਹੈ। ਮੈਂ ਕੀ ਆਖਦਾ ਬਿੱਲੀ ਚੰਡਾ ਮਾਰ ਗਈ ਭਾਈ। ਨਹੀਂ ਯਾਰ ਤੂੰ ਵੀਡੀਓ ਦੀ ਜੋ ਗੱਲ ਕੀਤੀ, ਵੀਡੀਓ ਤੋਂ ਬਾਅਦ ਫਿਰ ਪੈਂਪਰ ਹੀ ਬਣਦਾ। ਐਡਾ ਛੋਟਾ ਘੋੜਾ ਲੈ ਗਿਆ ਵਾ ਤੇ ਬਾਕਰ 'ਚ ਲਗਾਮਾਂ ਪਾਈਆਂ ਉਹਦੀਆਂ। ਆਹੋ ਬਾਕਰ ਲੈ ਕੇ ਜਾਂਦੇ ਆ। ਆਹ ਸਹੀ ਗੱਲ ਬਹੁਤ ਅੱਛੀ ਜਿਹੜੀ ਰੇਸ ਕੋਰਸ ਗਿਆ ਉਹਨਾਂ ਨੇ ਖਿਲਾਇਆ ਹੀ ਨਹੀਂ ਉਹਨੂੰ, ਕਹਿੰਦੇ ਤੂੰ ਨਹੀਂ ਰੇਸ 'ਚ ਹਿੱਸਾ ਲੈ ਸਕਦਾ। ਉਹ ਪਈਆਂ ਵਾਲਾ ਘੋੜਾ ਨਹੀਂ ਹੁੰਦਾ ਜਿਹੜਾ ਬੱਚਿਆਂ ਵਾਲਾ, ਉਹ ਲੈ ਗਿਆ। ਉਹ ਪਲਾਸਟਿਕ ਦਾ ਹੁੰਦਾ ਜੋ ਅੱਗੇ ਵੀ ਹੈਂਡਲ 2 ਲੱਗੇ ਹੋਏ। ਅੱਗੇ ਆ ਮੋਟਰਸਾਈਕਲ ਤੋਂ ਉਹਨੂੰ ਪਿੱਛੇ ਬੰਨਿਆ ਤੇ ਇੱਧਰ ਉੱਧਰ ਵੱਜਦਾ ਫਿਰ ਰਿਹਾ। ਸਾਜੀ ਵੀ ਘੋੜਾ ਲੈ ਗਿਆ, ਲੱਕੜ ਦਾ ਘੋੜਾ ਹੱਥ ਵਾਲੀ ਰੇੜੀ ਤੇ ਲੈ ਕੇ ਜਾਣਾ। ਪਲਾਸਟਿਕ ਦਾ ਪਈਆਂ ਵਾਲਾ ਘੋੜਾ ਲੈ ਗਿਆ ਤੇ ਘੋੜੇ ਨਾਲ ਹੱਸ ਪਏ ਤੇ ਰੱਸੀ ਨੇ ਐਂ ਕਰਕੇ ਮਗਰ ਸਿੱਟ ਰਿਹਾ। ਉਹ ਇੱਕ ਅਮੀਰ ਆਦਮੀ ਨੇ ਘੋੜੀ ਆ ਕੇ ਤੇ ਵੱਜਾ। ਇੰਨਾ ਛੋਟਾ ਘੋੜਾ ਲੈ ਗਿਆ ਤੇ ਸਾਰੇ ਘੋੜੇ ਦੌੜੋਂਦੇ ਤੇ ਘੋੜਾ ਰੋਣ ਦੇ। ਮੈਂ ਕੀ ਹੋਇਆ ਘੋੜੇ ਬਾਦਸ਼ਾਹ? ਕਹਿੰਦਾ ਵੱਡੇ ਆ ਸਾਰੇ। ਐਡਾ ਛੋਟਾ ਘੋੜਾ ਲੈ ਗਿਆ, ਉਹ ਪਿੱਛੇ ਬੈਕ ਕਰਕੇ ਕਾਰ ਨਹੀਂ ਛੱਡੀ ਸੀ, ਉਹ ਵਿੱਚ ਗਦਾਰੇ ਦਿਖਾਉਣ ਦਿਆ। ਅੱਛਾ ਉਹ ਪਿੱਛੇ ਕਰਕੇ ਪਿੱਛੇ ਕਰਕੇ ਛੱਡਦਾ ਤੇ ਘੋੜਾ ਸਿੱਧਾ ਸਾਈਡ ਤੇ ਪਾਣੀ ਦਾ ਤਲਾਬ ਵੀ ਸੀ, ਸਹੀ ਗੱਲ। ਨੱਸਿਆ ਜਾ ਰਿਹਾ। ਸਾਈਡ ਤੇ ਪਾਣੀ ਦਾ ਤਲਾਬ ਵੀ ਹੁੰਦਾ ਨਾ ਜਦੋਂ ਬਣਾਇਆ ਉਹ ਪਾਣੀ ਦੇ ਤਲਾਬ ਦੇ ਕੋਲ ਆ ਕੇ ਇੱਕ ਸਿਆਣਾ ਜਿਹਾ ਬੰਦਾ ਸੀ, ਉਹਨੇ ਕਹਿੰਦਾ ਚੀਓ ਚੀਓ ਚੀਓ, ਤੇ ਉੱਥੇ ਖਲੋ ਕੇ ਉਹਦੇ ਵਿੱਚ ਪਾਣੀ ਪੀਣ ਲੱਗ ਪਿਆ। ਅੱਛਾ ਰੇਸ ਕੋਰਸ ਗਿਆ, ਉਹਨਾਂ ਨੇ ਰੇਸ 'ਚ ਹਿੱਸਾ ਹੀ ਨਹੀਂ ਲੈਣ ਦਿੱਤਾ। ਇਹ ਘੋੜਾ ਦੂਜਾ ਲੈ ਗਿਆ ਸੀ, ਐ ਨਹੀਂ ਕਰਨ ਵਾਲਾ ਜਿਹੜਾ ਹੁੰਦਾ। ਮੈਂ ਉੱਥੇ ਖਲੋ ਗਿਆ ਉਹ ਇੱਕੋ ਜਗ੍ਹਾ ਤੇ ਖਲੋਤਾ ਸਲਾਈਡ ਵਾਲਾ ਘੋੜਾ ਜਿਹੜਾ ਯਾਰ। ਵਾਪਸੀ ਮੁੜ ਕੇ ਆਇਆ ਤੇ ਕਹਿੰਦਾ ਜਿੱਤ ਗਿਆ ਜਿੱਤ ਗਿਆ। ਫਰੀਦ ਉਹਨਾਂ ਨੇ ਵੀ ਸਾਰੇ ਘੋੜੇ ਛੱਡੇ, ਇਹਨੇ ਵੀ ਆਪਣਾ ਘੋੜਾ ਛੱਡਿਆ ਤੇ ਇਹਦਾ ਘੋੜਾ ਕੱਲਾ ਹੀ ਸਾਈਡ ਤੇ ਦੌੜ ਰਿਹਾ। ਮੈਂ ਕਿਹਾ ਕਾਲੂ ਬਾਦਸ਼ਾਹ ਕੀ ਆਖਣਾ, ਚੁੱਪ ਘੋੜੀ ਲੈ ਆ। ਕਹਿੰਦਾ ਮੇਰੇ ਕੋਲ ਪਰਾਂ ਵਾਲਾ ਘੋੜਾ ਮੈਂ ਗਿਆ ਤੇ ਪੱਖੇ ਦੇ ਪਰ ਲਾ ਖਲਾ ਲਾਇਆ। ਠੀਕ ਪਰਾਂ ਵਾਲਾ ਘੋੜਾ ਨਹੀਂ ਹੁੰਦਾ ਸਾਜ ਜੀ। ਆਹ ਬੇਬਰਕਤੀਆਂ। ਸਹੀ ਗੱਲ। ਰੇਸ ਦੇ ਵਿੱਚ ਕਹਿੰਦਾ ਮੇਰਾ ਵੀ ਘੋੜਾ ਲੱਗਾ ਤੇ ਪਿਸਤੌਲ ਵਾਲਾ ਘੋੜਾ ਫੜ ਕੇ ਨਿਕਲੋਤਾ। ਇਹ ਫੜ ਕੇ ਦੌੜਨ ਦੇ ਯਾਰ ਕਿਆ। ਅੱਛਾ ਉਸਤਾਦ ਜੀ ਇਹ ਵੀ ਗੇਮ ਰੇਸ ਜਿਹੜੀ ਆ ਬੜੀ ਕਦੀਮ ਤਰੀਨ ਰੇਸ ਦੇ ਗੇਮ ਘੋੜਿਆਂ ਦੀ। ਹਾਂ ਊਂਠਾਂ ਨੇ ਪਾਇਨਾੜੇ ਛੋਟੀ ਬਾਡੀ ਵਾਲੇ ਰਕਸ਼ੇ ਨਹੀਂ ਹੁੰਦੇ, ਆਹੋ ਆ ਜਿਹੜੇ ਪਹਿਲੇ ਰਕਸ਼ੇ ਚੱਲਦੇ ਸੀ ਛੋਟੇ ਆਟੋ ਜੈਨੂਇਨ ਜਾਪਾਨੀ ਟਾਈਪ, ਜਿਹੜਾ ਅਸੀਂ ਸਾਲਮ ਕਰਾਉਨੇ ਸੀ। ਹਾਂ ਇਹਨਾਂ ਦੀਆਂ ਦੌੜਾਂ ਫੈਸਲਾਬਾਦ ਲਾਹੌਰ ਤੱਕ ਲੱਗਦੀਆਂ ਰਹੀਆਂ। ਅੱਲਾ ਬਹੁਤ ਸਪੀਡ ਨਾਲ ਦੌੜਦੇ ਨੇ ਉਹ ਫੈਸਲਾਬਾਦ ਲਾਹੌਰ ਜੀ। ਰਾਤ ਨੂੰ ਨਹੀਂ ਮਤਲਬ ਇਹਨਾਂ ਦੀਆਂ ਦੌੜਾਂ ਹਾਂਜੀ ਰੇਸਾਂ ਲੱਗਦੀਆਂ ਨੇ ਰਕਸ਼ਿਆਂ ਦੀਆਂ ਜੀ। ਇਹਦੀ ਵੀਲਿੰਗ ਜਿਹੜੀ ਹੈ, ਅੱਲਾ ਮਾਫੀ ਦੇਵੇ ਫਰੀਦ ਸਾਹਿਬ, ਇਹਦੀ ਵੀਲਿੰਗ ਜਿਹੜੀ ਹੈ ਸਪੀਡ ਨਾਲ ਜਾ ਰਿਹਾ ਤੇ ਉਹ ਬ੍ਰੇਕ ਲਾ ਕੇ ਪਿਛਲੇ ਦੋਵੇਂ ਪਹੀਏ ਚੁੱਕ ਕੇ ਉਹਨਾਂ ਨੇ ਇੰਜ ਸਿੱਧੇ ਕਰਨੇ। ਐਡੀ ਡੇਂਜਰਸ, ਐਡੀ ਖਤਰਨਾਕ। ਲੇਕਿਨ ਨਾ ਰੇਸ ਕੋਰਸ ਜਿਹੜੀ ਉਸਤਾਦ ਜੀ ਯਾਰੋ ਅਰਬੀ ਨਹੀਂ ਵੇਖਿਆ, ਉਹ ਪੂਰੀ ਗੱਡੀ ਇੰਜ 2 ਟਾਇਰਾਂ ਤੇ ਲੈ ਕੇ ਜਾ ਰਹੇ ਹੁੰਦੇ।
ਇੱਕ ਕਰੈਕਟਰ ਸਹਿਰਾ ਦੇ ਵਿੱਚ ਉਹਨੇ ਇੰਜ ਕਰਕੇ ਆਪ ਉਹ ਬਾਹਰ ਆਇਆ ਵਾ, ਬਾਹਰ ਆ ਕੇ ਉਹਨੇ ਟਾਇਰ ਚਾਰੇ ਨੱਟ ਖੋਲੇ ਨੇ, ਟਾਇਰ ਬਾਹਰ ਕੱਢਿਆ, ਫੇਰ ਵਿੱਚ ਟਾਇਰ ਲਾ ਕੇ ਕਰਕੇ ਤੇ ਫਿਰ ਉਹਨੇ ਗੱਡੀਆਂ ਤੇ ਉਹਦੇ ਆਪੋਜ਼ਿਟ ਸਾਹ ਜੀ ਪਾਕਿਸਤਾਨੀ ਨੇ ਵੀ ਵੀਡੀਓ ਲਾਈ ਹੈ, ਰਕਸ਼ਾ ਉਹਨੇ ਟਾਇਰ ਖੋਲਿਆ ਰਕਸ਼ੇ ਦਾ। ਔਰ ਅੱਛਾ ਜੀ। ਹਾਂਜੀ ਹਾਂਜੀ, ਰਕਸ਼ਾ ਜਾ ਰਿਹਾ ਉਹਨੇ ਰਕਸ਼ੇ ਦਾ ਇੱਕੋ ਪਹੀਏ ਦੇ ਭਾਈ, ਦੋ ਪਹੀਏ ਤੇ ਚੱਲ ਰਿਹਾ। ਇਹ ਵੀ ਕਹਿੰਦਾ ਮੈਂ ਵੀਲਿੰਗ ਕਰਨ ਡਿਆ ਵਾ ਤੇ ਇੱਕ ਪਾਸੇ ਵੱਡਾ ਟਾਇਰ ਲਾ ਇੱਕ ਪਾਸੇ ਛੋਟਾ ਲਾ ਕੇ ਚਲਾਉਣ। ਉਹ ਯਾਰ ਨਾ ਯਾਰ ਕਾਲੂ ਨੇ ਚਿੰਗ ਜੀ ਭਰਾਇਆ ਉਸਤਾਦ ਜੀ ਰੇਸ ਚਲਾਤਾ। ਉਹ ਜਦੋਂ ਟੂਰ ਪਲਾਇਆ ਟੱਪਣ ਲੱਗਾ ਬਾਅਦ ਚ ਲੱਗਾ ਬੱਚੇ ਦੇ ਲਾਏ ਨੇ ਸਕੂਲ ਵਾਲੇ, ਉਹ ਵਿੱਚ ਬੈਠੇ ਕਿੰਨੇ ਬਾਹਰ ਉਦਾਂ ਹੀ ਰੇਸ ਕੋਰਸ 'ਚ ਉਸਤਾਦ ਜੀ 10 ਤੋਂ 13 ਘੋੜੇ ਦੌੜਦੇ ਨੇ। ਜਿਹੜੇ ਸਮਝਦਾਰ ਹੁੰਦੇ ਨੇ ਨਾ, ਅਗਰ 10 ਘੋੜੇ ਖੇਡ ਰਹੇ ਨੇ ਉਸਤਾਦ ਜੀ, ਉਹ 9 ਘੋੜੇ ਖਰੀਦ ਲੈਣਗੇ। ਉਹਨਾਂ ਨੂੰ ਕਹਿਣਗੇ ਲੈ ਕਰੋੜ ਰੁਪਈਆ ਤੂੰ ਜਿੱਤਣਾ ਨਹੀਂ। ਉਹ 9 ਘੋੜਿਆਂ ਦੇ ਪੈਸੇ ਇਹ ਵੀ ਚਲਾ ਗਿਆ ਰੇਸ 'ਚ ਘੋੜਾ ਲੈ ਕੇ ਖਾਲੀ ਹੱਥ। ਕਿਉਂ? ਉਹਨਾਂ ਨੇ ਕਿਹਾ ਤੇਰਾ ਘੋੜਾ ਕਿੱਥੇ ਹੈ, ਤੇ ਜੇਬ 'ਚ ਘੋੜੇ ਲਈ ਟੂਬ ਕੱਢ ਕੇ ਦਿਖਾ ਰਹੇ। ਧੂਮਾ ਬੈਕਗ੍ਰਾਉਂਡ 뮤직 ਲਾ ਕੇ ਤੇ ਛੋਟੀ ਲੈ ਕੇ ਟਾਇਰ ਭਜਾਉਂਦੇ ਆ ਮੱਲੇ 'ਚ। ਯਾਰ ਕੀ ਹੋ ਗਿਆ ਭੈਣ, ਐਡੀ ਵੱਡੀ ਫਿਲਮ ਆ। ਅੱਛਾ ਮਿਊਜ਼ਿਕ ਨਹੀਂ ਸੁਣਿਆ ਨਹੀਂ ਕਿੱਦਾਂ ਨਾਲ ਅੱਛਾ ਕੋ ਪੁੱਛਣ ਦਾ ਕੀ ਹੋ ਗਿਆ ਭਾਈ, ਤੂੰ ਜੁਗਤ ਕਰਨ ਹੈ ਕਿ ਕੋਈ ਜੈਨੂਇਨ ਮਸਲਾ ਬਣਿਆ? ਗੌਰਮੈਂਟ ਨੇ ਬੁਲਾ ਕੇ ਨਾ ਇਹਨੂੰ, ਉਹਨਾਂ ਨੇ ਇਹਨੂੰ ਇੱਕ ਬਣਾਤਾ ਕਿ ਤੂੰ ਨਾ ਉਹ ਜਸੂਸ ਨਹੀਂ ਹੁੰਦਾ ਜਿਹੜਾ, ਇੱਕ ਜਿਹੜਾ ਬੰਦੇ ਹੁੰਦੇ ਨਾ ਜਿਹੜੇ, ਉਹ ਬਣਾਤਾ ਤੇ ਪੂਰੇ ਮਹੱਲੇ 'ਚ ਮਠਿਆਈਆਂ ਵੰਡਣ ਦੇ ਨਾਲ ਸਾਰਿਆਂ ਨੂੰ ਦੱਸਣ ਦੇ ਭਾਜੀ ਜਸੂਸ ਲੱਗ ਗਏ, ਮੂੰਹ ਮਿੱਠਾ ਕਰੋ ਜਸੂਸ ਲੱਗ ਗਏ। ਜਸੂਸ ਲੱਗ ਗਿਆ ਤੇ ਹੁਣ ਗੱਲ ਕੋਈ ਮੈਨੂੰ ਦੱਸਣੀ ਤੇ ਵਿੱਚ ਹੀ ਰਹਿ ਗਈ। ਸਾਰਿਆਂ ਨੂੰ ਪਤਾ ਵੀ ਇਹ ਜਸੂਸ ਆ। ਇਹਨਾਂ ਮਾਠਾ ਘੋੜਾ ਲੈ ਗਿਆ ਸਾਜੀ ਰੇਸ, ਉਹ ਮਾੜਾ ਜਿਹਾ ਤੁਰਿਆ ਵਾ, ਥੋੜਾ ਜਿਹਾ ਦੌੜਿਆ ਤੇ ਉਹ ਬੇਹੋਸ਼ ਹੋ ਗਿਆ। ਤੈਨੂੰ ਫਿਲਮ ਬਣਾ ਦੇ ਡਾਇਲਾਗ ਬੋਲਣ ਦਿਆ ਫਿਲਮ ਦੇ, आज तुझे मेरी खातर दौड़ना होगा, आज तुझे मेरी खातर जीतना होगा। ਯਾਰ ਸੰਜੇ ਦਾ ਤਾਂ ਸਾਰੇ ਅੰਗਰੇਜ਼ਾਂ ਦੇ ਘੋੜੇ ਸਾਫ਼ ਨੀਟ ਐਂਡ ਕਲੀਨ, ਕੁਛ ਨੂੰ ਬਾਕਸ ਲੱਗਾ, ਕੁਛ ਇਹਦੇ ਘੋੜੇ ਨੇ ਉਹ ਲਿੱਦ ਕਰਕੇ ਗਲਾਰਾ ਪਾਇਆ। ਅੰਗਰੇਜ਼ਾਂ ਦੇ ਛੁੱਟੇ ਮਾਰ ਕੱਢ ਕੇ ਨਿਕਲ ਜਾਓ। ਯਾਰ ਅੱਛਾ ਜਸੂਸ ਆ ਤੇ ਵਿਜ਼ਿਟਿੰਗ ਕਾਰਡ ਬਣਾਇਆ ਜਸੂਸ, ਫੈਸਲ ਰਾਮੇ ਜਸੂਸ। ਆਪਣੇ ਘਰ ਹੀ ਕਹੀਏ ਨਾ ਭਰਾ ਨੂੰ ਖਿਦਮਤ ਦਾ ਮੌਕਾ ਦੇਣਾ ਵਾ, ਦੱਸ ਤੂੰ ਜਸੂਸੀ ਕਰਦਾ ਤੂੰ। ਆਹੋ ਯਾਰ ਵੈਸੇ ਕੋਈ ਗੱਲ ਨਹੀਂ, ਚਲੋ। ਉਹ ਚੋਰ ਲੱਭਣ ਵਾਲੇ ਕੁੱਤੇ ਨਹੀਂ ਹੁੰਦੇ ਨੇ ਉਸਤਾਦ ਜੀ ਜਿਹੜੇ, ਆਹੋ ਫਰੀਦ ਨੇ ਵੀ ਸੱਜੀ ਮੁੱਜੀ ਉਸਤਾਦ ਜੀ, ਤੇ ਚੋਰੀ ਹੋ ਗਈ ਤੇ ਕੁੱਤੇ ਨੂੰ ਕਹਿੰਦਾ ਕਿੱਥੇ ਗਿਆ ਦੱਸ ਸੋਨਾ। ਉਹ ਕੁੱਤਾ ਆਣਾ ਦੀ ਗਲੀ 'ਚ ਆ ਕੇ ਕਹਿੰਦਾ ਯਾਰ ਇਸ ਤੋਂ ਅੱਗੇ ਨਹੀਂ ਸਮਝ ਲੱਗਣ ਦੀ ਮੈਨੂੰ। ਗੁੱਦਾ ਕਹਿੰਦੇ ਯਾਰ ਸਮਝ ਨਹੀਂ ਲੱਗ ਅੱਗੋਂ ਨਹੀਂ ਸਮਝ ਲੱਗ ਰਹੀ ਹੈ ਨੂੰ ਕਿ ਇਹ ਕੁੱਤਾ ਲੈ ਆਇਆ ਭਾਈ, ਉਹ ਜਿਹੜਾ ਚੋਰ ਲੱਭਣ ਵਾਲਾ, ਹਾਂ ਚੋਰ ਲੱਭਣ ਵਾਲਾ ਕੁੱਤਾ ਲੈ ਆਇਆ, ਉਹ ਬਾਹਰੋਂ ਕੋ ਖੋਲ ਕੇ ਲੈ ਗਿਆ। 15 ਦਿਨ ਉਹਨੂੰ ਲੱਭਦਾ ਰਿਹਾ। ਇਹਨੂੰ ਫੈਸਲ ਕਿੱਧਰ ਫਿਰ ਰਿਹਾ ਯਾਰ, ਉਹ ਚੋਰ ਲੱਭਣ ਵਾਲਾ ਕੁੱਤਾ ਨਹੀਂ ਲੱਭਦਾ। ਬਾਜਨ ਨੇ ਇੱਕ ਚੋਰ ਹਾਇਰ ਕੀਤਾ ਕੁੱਤਾ ਲੱਭਣ ਲਈ। ਜਿਹੜੇ ਵੱਡੇ ਚੇਦੇ ਬਾਦ ਉਸਤਾਦ ਜੀ, ਸਹੀ ਮੈਂ ਇੱਕ ਕੁੱਤਾ ਲਾਈਵ ਦੇਖਿਆ, ਉਹਨਾਂ ਨੇ ਉਸਤਾਦ ਜੀ ਦੀ ਕਟਿੰਗ ਕਰਕੇ, ਜਾਤ ਵਾਲਾ ਕੁੱਤਾ ਨਾ, ਉਹਦੀ ਕਟਿੰਗ ਕਰਕੇ ਅੱਗੇ ਉਹਨੂੰ ਸ਼ੇਰ ਬਣਾਇਆ ਹੋਇਆ ਕੁੱਤੇ। ਆਹੋ ਉੱਥੇ ਹੈਗਾ ਵਾ ਭੌਂਕਣ ਡਿਆ ਸ਼ੇਰ, ਭੌਂਕਣ ਡਿਆ ਸ਼ੇਰ ਭੌਂਕਣ ਦਾ। ਯਾਰ ਹੈਗਾ ਉਸਤਾਦ ਜੀ ਉਹ ਹਸਪਤਾਲ ਕਿਹੜਾ ਜਿਹੜਾ ਉਹਦੇ ਲਾਗੋਂ। ਯਾਰ ਉਹ ਜਿਹੜੀ ਗੱਲ ਕਰਨ ਦੇ ਜਾਤਾਂ ਦਾ ਕੁੱਤਾ ਹੁੰਦਾ ਇੱਕ, ਆਹੋ ਉਹਦੇ ਪਿੱਛੋਂ ਸਾਰੀ ਕਟਿੰਗ ਕਰਕੇ ਅੱਗੇ ਕਰਕੇ ਵਾਲ ਛੱਡਦੇ। ਉਹਨੂੰ ਸ਼ੇਰ ਬਣਾਇਆ ਬਰਾਊਨ ਜਿਹਾ ਕੁੱਤਾ ਸੀ ਯਾਰ। ਕਿਸੇ ਦਿਨ ਨਾ ਭਾਈ ਰਜ਼ਾ ਦੇ ਨਾਲ ਉਸਾਈ ਚਲੀਏ, ਉਸਾਈ ਛੋਟੇ ਛੋਟੇ ਸ਼ੇਰ ਨੇ, ਜੈਨਮਨ ਸ਼ੇਰ ਨੇ ਛੋਟੇ ਛੋਟੇ, ਤੇ ਉਹਨਾਂ ਨਾਲ ਹੁਣ ਸੁੱਤਾ ਇੱਕ ਸ਼ੇਰ ਸੁੱਤਾ ਹੋਇਆ ਤੇ ਉਹਨੂੰ ਨਾ ਟੀਕਾ ਲਾਤਾ ਭਾਈ ਰਜ਼ਾ ਨੇ ਬੇਹੋਸ਼ੀ ਦਾ। ਉਹਨੂੰ ਕੋਈ ਟ੍ਰੀਟਮੈਂਟ ਕਰਨੀ ਸੀਗੀ, ਉਹਨੂੰ ਬੇਹੋਸ਼ੀ ਦਾ ਟੀਕਾ ਲਾਤਾ ਉਸਤਾਦ ਜੀ, ਤੇ ਉਹ ਸ਼ੇਰ ਹੁਣ ਬੇਹੋਸ਼ ਹੋਇਆ। ਉਸਤਾਦ ਜੀ ਉਹਨੇ ਹੁਣ ਵੀਡੀਓ ਬਣਾਉਣ ਡਿਆ ਤੇ ਅਜੇ ਲੰਮੇ ਪਿਆ ਸ਼ੇਰ ਦੇ ਨਾਲ ਤੇ ਤਸਵੀਰਾਂ ਖਿੱਚਣ ਡਿਆ, ਤੇ ਸ਼ੇਰ ਨੇ ਮਾੜਾ ਜਿਹੜਾ ਸਿਰ ਲਾਇਆ ਕਰਕੇ ਤੇ ਜਿਹਨੂੰ ਸੇ ਸਾਰੇ ਜਿਹੜੇ। ਯਾਰ ਬੜੀ ਦਹਿਸ਼ਤ ਦੀ ਫਰੀਦ ਸ਼ੇਰ ਦੀ। ਸਾਡੇ ਮਹੱਲੇ ਸਾਰੇ ਜੈਨੂਇਨ ਚੋਰੀ ਕਰਨ ਵਾਲੇ ਕੁੱਤੇ ਲੈਂਦੇ ਲੱਭਣ ਵਾਲੇ, ਤੇ ਉਹ ਕਿਤੇ ਕੁੱਤੇ ਫਿਰਦੇ ਫਿਰਾਂਦੇ ਜਿਹੜਾ ਨਾ ਕਿਸੇ ਘਰ ਗੋਸ਼ਤ ਪਕੜਨਾ, ਉਹਨਾਂ ਦੇ ਘਰ ਵੜ ਗਏ, ਉਹਨਾਂ ਉਹਨੂੰ ਫੜ ਕੇ ਵਿਚਾਰਿਆਂ ਨੂੰ ਕੁੱਟ ਕੱਢਿਆ, ਤੇ ਚੋਰ ਉਹ ਹੈ ਹੀ ਨਹੀਂ ਸੀ। ਵੈਸੇ ਸਮਝ ਨਹੀਂ ਆਈ ਭਾਈ ਫਰੀਦ ਨੂੰ ਲੋਜਿਕ ਦੀ, ਲੱਭ ਲੈਂਦੇ ਉਹ ਭਾਈ ਕਨਫਿਊਜ਼ ਕੁੱਤੇ ਵੀ ਗਲਤੀ ਕਰ ਜਾਂਦੇ, ਕਨਫਿਊਜ਼ ਹੋ ਜਾਂਦੇ ਆ, ਔਰ ਇਹ ਲਾਜ਼ਮੀ ਨਹੀਂ ਵੀ ਹੋ ਗਈ ਹੋਣੀ ਗਲਤੀ। ਆਹੋ ਸਹੀ ਗੱਲ ਨਹੀਂ, ਫਰੀਦ ਦੇ ਮਹੱਲੇ ਸਹੀ ਗੱਲ, ਫਰੀਦ ਦੇ ਮਹੱਲੇ ਕੁੱਤੇ ਉਸਤਾਦ ਜੀ ਗਏ ਨੇ ਉਹ ਚੋਰੀ ਲੱਭਣ ਵਾਲੇ, ਉਹ ਉੱਥੇ ਹੀ ਖਲੋ ਗਏ, ਕਹਿੰਦਾ ਪੂਰਾ ਮਹੱਲਾ ਹੀ ਇੰਜ ਦਾ ਹੀ ਹੋਏ। ਕੁੱਤਾ ਫੋਨ ਕਰਕੇ ਹੋਰ ਕੁੱਤੇ ਬੁਲਾਉਂਦੇ, ਗੱਡੀਆਂ ਲੱਥਣ ਦੀਆਂ ਕੁੱਤੀਆਂ ਤੇ ਕਹਿੰਦੇ ਭਾਈ ਇੱਥੇ ਇੱਕ ਕੁੱਤੇ ਦਾ ਕੰਮ ਨਹੀਂ ਹੈ। ਇਹ ਸਾਰਾ ਮਹੱਲਾ ਹੀ ਇਹਦੇ ਵਿੱਚੋਂ ਮੈਂ ਇੱਕ ਬੰਦਾ ਕਿੱਦਾਂ ਪੜਾਵਾਂ।
ਚੋਰ ਲੱਭਣ ਵਾਲਾ ਕੁੱਤਾ ਘਰ ਆ ਲਿਆ ਤੇ ਘਰੋਂ ਗਵਾਚੀਆਂ ਸ਼ਾਮਾਂ ਲੱਭਣ ਦਿਆ, ਨਿਆਣੇ ਦੀ ਜੁੱਤੀ ਲੱਭ ਲਈ, ਕੋਲੀ ਲੱਭ ਲਈ ਕਿਤੇ। ਫੈਸਲ ਸਾਹਿਬ ਦੀ ਚੋਰੀ ਹੋ ਗਈ ਤੇ ਕੁੱਤਾ ਲਿਆਂਦਾ ਚੋਰੀ ਲੱਭਣ ਵਾਲਾ, ਤੇ ਉਹ ਇਹਨੂੰ ਵੇਖ ਕੇ ਕਹਿੰਦਾ ਤੇਰੇ ਤੋਂ ਵੱਡਾ ਚੋਰ ਕਿਹੜਾ। ਕਈ ਤੇ ਮਲੇ ਚੋਰ ਲੱਭਣ ਦਾ ਕੁੱਤਾ ਗਿਆ ਤੇ ਵਾਪਸੀ ਨਾਲ ਪੈਸੇ ਗਿਣਦਾ ਆਉਂਦੇ, ਦੂਸਰਾ ਕੁੱਤਾ ਕਹਿੰਦਾ ਵਿਕ ਗਿਆ। ਨਹੀਂ ਚੋਰੀ ਲੱਭਣ ਵਾਲੇ ਕੁੱਤਿਆਂ ਤੇ ਕਿੰਨਾ ਟਰਸਟ ਕੀਤਾ ਜਾ ਸਕਦਾ ਸਾਜੀ, ਜਿਵੇਂ ਸਾਜੀ ਨਹੀਂ ਬਹੁਤ ਹੱਦ ਤੱਕ ਕਰਦੇ ਆ। ਫਰੀਦ ਨੇ ਉਸਤਾਦ ਜੀ ਕੁੱਤਾ ਰੱਖ ਲਿਆ ਚੋਰ। ਇਹ ਕੰਪਨੀਆਂ ਹੈਗੀਆਂ ਨੇ, ਹਾਂਜੀ ਉਹਨਾਂ ਨੇ ਟ੍ਰੇਨ ਕੀਤੇ ਨੇ, ਹਾਇਰ ਕਰਦੇ ਨੇ, ਗਵਰਨਮੈਂਟ ਹਾਇਰ ਕਰਦੀ ਆ। ਮਤਲਬ ਇਹ ਇੱਕ ਇਹਦੇ ਟ੍ਰੇਨਰ ਹੀ ਲੈਦਾ ਨੇ ਸਿਸਟਮ। ਇਹ ਜਿਹੜਾ ਇਹਨਾਂ ਦੇ ਕੋਲ ਹੈ ਨਾ ਜਰਮਨ ਸ਼ੈਫਰਡ, ਅਸਲ ਬੇਸਿਕਲੀ ਉਹ ਇਸਤੇਮਾਲ ਹੁੰਦਾ। ਨਹੀਂ ਉਹ ਨਹੀਂ, ਬੜੇ ਬੜੇ ਹੈਗੇ ਨੇ। ਨਹੀਂ ਜਿਹੜਾ ਉਸਤਾਦ ਜੀ ਜਿਹੜਾ ਚੋਰੀ ਵਾਲਾ ਉਹ ਲੈਬਰੇਡੋਰ, ਉਹ ਚੋਰੀ ਵਾਲਾ ਉਹ ਲੱਭਦਾ। ਜਰਮਨ ਸ਼ੈਫਰਡ ਡਾਇਰੈਕਟ ਚੋਰ ਨੂੰ ਹੀ ਫੜ ਲੈਂਦਾ। ਅੱਛਾ ਅੱਛਾ ਲੈਬਰੇ ਦਾ ਥੋੜਾ ਸੌਫਟ ਵੀ ਹੈ, ਇਹ ਸਿਰਫ ਇਹਨਾਂ ਦੱਸ ਦਿੰਦਾ ਉਹਨੇ ਕੀਤੀ, ਆਪ ਨਹੀਂ ਅੱਗੇ ਹੁੰਦਾ। ਫਰੀਦ ਨੇ ਲੈਬਰੇ ਬੇਸਿਕਲੀ ਉਹ ਹੈਗਾ ਦੋਸਤਾਨਾ ਟੈਪ, ਮਤਲਬ ਰਖਵਾਲੀ ਟੈਪ ਵਾਲਾ ਜਿਹੜਾ ਨਾ ਉਹ ਘੱਟ ਵੱਧ ਹੀ ਹੈ। ਤੁਹਾਡਾ ਕਿਟ ਵੀ ਲੈਬਰੇ ਸੀ ਨਾ ਉਸਤਾਦ ਜੀ? ਹਾਂ ਪਿਓਰ ਅਮਰੀਕਨ ਲੈਬਰੇ ਸੀਗਾ ਉਹ। ਜਿਹੜਾ ਲੇਕਿਨ ਜਦੋਂ ਉਹਨੂੰ ਪਤਾ ਲੱਗਦਾ ਨਾ ਕਿ ਵੀ ਮੇਰੇ ਮਾਲਕ ਨੂੰ ਕੁਝ ਕਰਨ ਲੱਗ ਪੈਂਦੇ, ਉਦੋਂ ਵੀ ਜਰਮਨ ਸ਼ੈਫਰਡ ਹੀ ਹੋ ਜਾਂਦਾ। ਤੇ ਜਿਹੜਾ ਸੁਜ਼ੂਕੀ ਇਹਨਾਂ ਦਾ ਉਹ ਵਾਲਾ ਉਹ ਕੀ ਆ? ਸਿਡਜ਼ੂ, ਉਹ ਤਾਂ ਸਿਡਜ਼ੂ। ਕੀ ਹੋ ਗਿਆ ਹੈ? ਉਹ ਉਸਤਾਦ ਜੀ ਫਰੀਦ ਨੇ ਵੀ ਉਹ ਕੁੱਤਾ ਰੱਖ ਲਿਆ ਜਿਹੜਾ ਚੋਰ ਨਹੀਂ ਲੱਭਦਾ। ਉਹ ਇਹਨੇ ਰੱਖ ਲਿਆ। ਫਰੀਦ ਕਹਿੰਦਾ ਯਾਰ ਅਸੀਂ ਚੋਰੀ ਕਰਨੀ, ਤੂੰ ਦੱਸਿਆ ਮੇਰਾ ਨਾ। ਉਹ ਕਹਿੰਦਾ ਓਕੇ ਹੋ ਗਿਆ। ਹੁਣ ਉਹਨੂੰ ਉਸਤਾਦ ਜੀ ਘਰੋਂ ਫਰੀਦ ਨੇ ਚੋਰੀ ਕੀਤੀ ਤੇ ਕੁੱਤਾ ਨੂੰ ਬਾਹਰ ਆ ਕੇ ਕਹਿੰਦਾ ਚੱਲ ਬੱਕਰਾ ਕਰ। ਇਹਨੇ ਕੁੱਤਾ ਰੱਖ ਲਿਆ ਚੋਰ ਫੜਨ ਵਾਲਾ, ਤੇ ਕੁੱਤੇ ਨੂੰ ਹੁਣ ਕਹਿੰਦਾ ਲੈ ਵੀ ਚੋਰ ਲੱਭ ਦੇਣਾ। 3 ਦਿਨ ਬਾਅਦ ਇੱਕ ਬੰਦਾ ਕਹਿੰਦਾ ਫੈਜ਼ਲ ਤੇਰਾ ਕੁੱਤਾ ਤੇ ਚੋਰ ਉੱਥੇ ਨਾ ਗੋਲ ਗੱਪੇ ਖਾ ਰਹੇ ਤੇਰਾ ਚੋਰ ਤੇ ਕੁੱਤਾ ਹੋ ਗਿਆ। ਦੋਵੇਂ ਕਿੱਥੇ ਫਿਰ ਰਹੇ ਆ। ਤੇ ਕੁੱਤਾ ਕਹਿੰਦਾ ਉਹ ਝੂਠਾ। ਬਾਜੀ ਫਰੀਦ ਨੇ ਕੁੱਤਾ ਰੱਖ ਲਿਆ ਚੋਰ ਫੜਨ ਵਾਲਾ, ਮਹੀਨਾ ਘਰ ਰੱਖਿਆ ਤੇ ਉਹ ਚੋਰ ਫੜਨ ਦੀ ਬਜਾਏ ਵੇਲਾ ਫੜ ਰਿਹਾ। ਮੈਂ ਕੁੱਤਾ ਇਹਨੇ ਵੀ ਕੁੱਤਾ ਰੱਖ ਲਿਆ ਚੋਰ ਫੜਨ ਵਾਲਾ, ਤੇ ਕੁੱਤਾ ਚੋਰ ਮੈਂ ਬੋਏ ਮੈਂ ਕਿਹਾ ਉਹ ਨਿਕਲ ਜਾ ਕਿਤੇ ਪਾਸੇ, ਮੈਂ ਆ ਰਿਹਾ ਮੈਂ ਤਾਂ ਬਾਹਰ। ਇਹਨਾਂ ਪ੍ਰੈਂਕ ਨਾ ਹੋਇਆ ਉਹਦੇ। ਨਹੀਂ ਭਾਈ ਫੈਸਲ ਨੇ ਛੋਟਾ ਰੱਖਿਆ ਸਿਡਜ਼ੂ। ਮੈਂ ਕਿਹਾ ਯਾਰ ਵੱਡਾ ਤੇ ਚੋਰ ਫੜਦਾ, ਕਹਿੰਦਾ ਪੈਰ ਫੜਦਾ। ਬਾਤ ਕਰਦੇ ਫਰੀਦ ਨੇ ਕੁੱਤਾ ਰੱਖ ਲਿਆ, ਚੋਰੀ ਹੋ ਗਈ। ਤੂੰ ਕੁੱਤੇ ਨੂੰ ਪੁੱਛਦਾ ਦੱਸ ਕਿਹਨੇ ਚੋਰੀ ਕੀਤੀ? ਕਹਿੰਦਾ ਭਾਈ ਸਿੱਧੀ ਸਾਫ਼ ਗੱਲ ਆ, ਫਰੀਦ ਮੈਨੂੰ ਸਾਰੇ ਹੀ ਤੇਰੇ ਸੀ, ਮੈਂ ਨਹੀਂ ਦੱਸਣਾ ਕਿਸੇ ਦਾ ਵੀ। ਤੁਸੀਂ ਆਪਣੇ ਤੇ ਰੱਖੋ, ਇਹ ਕਿਹੜੀ ਗੱਲ ਹੋਈ? ਉਹ ਯਾਰ ਮਹੱਲੇ ਦੀ ਗੱਲ ਕਰਨ ਮਹੱਲੇ ਦੀ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਬਾਅਦ ਦੇ ਵਿੱਚ ਤੁਸੀਂ ਭੁਗਤ ਲੱਗਦੇ ਆ। ਕੀ ਭੁਗਤਣਾ? ਤੂੰ ਧਮਕੀਆਂ ਸਿੱਧੀ ਲਾਉਂਦੇ ਦੇਖੋ। ਉਹ ਯਾਰ ਖੁਦਾ ਦਾ ਵਾਸਤਾ ਨੇ ਕਿਹਾ ਵੀ ਹੈਗਾ ਕਿ ਟੌਪਿਕ ਛੱਡ ਦਿਓ, ਛੱਡ ਦਿਓ। ਭੁਗਤਣਾ ਵੀ ਹੈਗਾ। ਮੰਗਣ ਵਾਲਾ ਪਰਸੋਂ ਤੁਹਾਡੇ ਬੂਹੇ ਮੂਹਰੇ ਫੈਨ ਕੱਢ ਕੇ ਗਿਆ, ਤੁਸੀਂ ਕੁਝ ਦਿੰਦੇ ਨਹੀਂ ਉਹਨੂੰ। ਗੁੱਸਾ ਜਿਹੜਾ ਵਾਲਾ ਹਾਂਜੀ ਮੰਗਣ ਵਾਲਾ ਫੈਰਿੰਗ ਕਰਕੇ ਜਾਂਦਾ ਇਹ ਕਿਹਦੀ ਗੱਲ ਹੈ ਯਾਰ। ਉਹ ਨਾ ਗੁੱਸੇ ਦੀ ਫੈਰਿੰਗ ਕਰਕੇ ਗਏ ਉਹਦੇ ਘਰ ਦੇ ਬੋਲ। ਉਹਦੇ ਡਰ ਤੋਂ ਬਿਨਾਂ ਕੰਮਾਂ ਤੇ ਨਹੀਂ ਗਏ ਸਾਰੇ ਅੰਦਰ ਹੀ ਬੜੇ। ਭੁਗਤਣਾ ਤੁਹਾਨੂੰ ਪਤਾ ਯਾਰ, ਭੁਗਤਣਾ ਕੀ ਮਤਲਬ? ਉਹ ਨਹੀਂ ਉਹ ਤਾਂ ਸਾਰੇ ਤੈਨੂੰ ਪਤਾ ਵਾ, ਤੂੰ ਗਿਆ ਕੀ ਹਾਲਾਤ। ਉਹਨੇ ਲਿਖੀ ਨਹੀਂ ਉਹਨੇ ਕਿਹਾ ਭਾਈ ਸਾਲ ਪੂਰੇ ਦੇ ਪੈਸੇ ਇਹਨਾਂ ਦੇ। ਹਾਂਜੀ ਮੈਂ ਉਹਨਾਂ ਐਡੀ ਦੂਰ ਇਹਨਾਂ ਦੀ ਗਲੀ 'ਚ ਵੜਦਾ, ਮਤਲਬ ਮੈਂ ਮੁਫਤੀ ਹੁੰਦਾ। ਹਾਂਜੀ ਕੋਈ ਨਹੀਂ ਉਸਤਾਦ ਜੀ ਮੰਗਣ ਵਾਲੇ ਉਹ ਤੈਨੂੰ ਪਤਾ ਨਹੀਂ ਹੈਗਾ, ਮੰਗਣ ਵਾਲੇ ਉਸਤਾਦ ਜੀ 2-2 3-3 ਕਿਲੋ ਹਰ ਘਰੋਂ ਆਟਾ ਲੈ ਕੇ ਜਾਂਦੇ ਸਾਡੇ, 500 ਰੁਪਈਆ ਲੈ ਜਾਂਦੇ ਨੇ। ਇਹ ਸਮ ਟਾਈਮ ਇਹ ਹਾਲਤ ਹੁੰਦੀ ਹੈ। ਕਿਸ਼ਤਾਂ ਵਾਲੇ ਹੁੰਦੇ ਆ, ਤੂੰ ਮੰਗਣ ਵਾਲੇ ਗਿਆ ਤਾਂ ਯਾਰ ਮੇਰੀ ਗੱਲ ਸੁਣ, ਜਿਹਨੇ ਲੈਣੇ ਆ ਤੇ ਉਹ ਰੋਜ਼ ਆ ਕੇ ਮੰਗਦਾ, ਤੇ ਉਹ ਵੀ ਤੇ ਮੰਗਣ ਵਾਲਾ ਹੀ ਆ। ਹਾਂਜੀ ਤੇ ਉਹ ਹੁਣ ਤੁਸੀਂ ਕਿਸੇ ਬੰਦੇ ਦਾ 2000 ਦੇਣਾ ਤੇ ਰੋਜ਼ 2-2 ਕਿਲੋ ਆਟਾ ਦੇ ਕੇ ਪੈਸੇ ਪੂਰੇ ਕਰੋ। ਨਹੀਂ ਉਹ ਬੈਗਰ ਦੀ ਗੱਲ ਕਰਾਂ ਨਾ। ਫਰੀਦ ਦੀ ਗਲੀ 'ਚ ਉਸਤਾਦ ਜੀ ਮੰਗਣ ਵਾਲਾ ਨਹੀਂ ਹੁੰਦਾ। ਉਹ ਸਾਰਿਆਂ ਨੂੰ ਕਹਿੰਦਾ ਭਾਈ ਡਾਇਰੈਕਟ ਇੱਧਰ ਹੀ ਦੇ ਦਿਓ, ਕੋਈ ਲੋੜ ਨਹੀਂ ਮੈਨੂੰ ਦੇਣ ਦੀ, ਤੁਸੀਂ ਡਾਇਰੈਕਟ ਇੱਧਰ ਦੇ ਦਿਓ ਭਾਈ, ਐ ਮੈਨੂੰ ਵਿੱਚ ਨਾ ਪਾਓ, ਸਿੱਧੇ ਹੋ ਜਾਓ ਇਹਦੇ ਨਾਲ। ਪਿੱਛੇ ਤੂੰ ਦੀ ਯਾਰ ਇਦਾਂ ਦੀ ਗੱਲ ਯਾਰ ਕਰ। ਉਹਨੇ ਬੱਚੇ ਨੇ ਫੈਰ ਵਾਲੀ ਚ ਕੀਤੀ ਸੀ ਫਰੀਦ, ਪਿੱਛੇ ਦੇਖਦਾ ਸਹੀ ਫਿਊਚਰ ਨੂੰ ਵੀ ਸਾਡੇ ਮਹੱਲੇ ਕੋਈ ਐਸਾ ਦਿਨ ਜਿਹੜਾ ਦੇਖ ਨਾ ਲੱਥਦੀ ਹੋਵੇ, ਹਰ ਘਰ ਇੱਕ ਨਾ ਇੱਕ ਦਿਨ ਦੇਖ ਕਿਉਂਕਿ ਭਾਈ ਪੂਰੀ ਗੱਡੀ ਦੇਖਾਂ ਦੀ ਆਈ ਆ ਸਾਰੇ ਨੂੰ। ਉਹ ਫੁੱਟੇ ਵੀ ਕੀ ਤੈਨੂੰ ਸਮਝ ਨਹੀਂ ਆਉਂਦੀ ਹੈਗੀ। ਮੰਗਣ ਵਾਲਾ ਨਾ ਤੁਹਾਡੇ ਅੱਧੇ ਨੈਟ ਦੇ ਪੈਸੇ ਉਹ ਦਿੰਦਾ ਵਾ, ਜਿਹੜਾ ਘਰ ਵਾਈਫਾਈ ਲਵਾਇਆ ਇੰਨੀ ਦੇਰ ਬਹਿ ਕੇ ਵਾਈਫਾਈ ਚਲਾ ਕੇ ਜਾਂਦਾ। ਉਹ ਭਰਾਵਾ ਉਹ ਬੜੇ ਫੇਰ ਨਹੀਂ ਖੈਰ ਪਾਉਂਦੇ ਤੁਸੀਂ। ਉਹ ਬੜੇ ਠੀਕ ਹੈਗੇ। ਮੰਗਣ ਵਾਲਿਆਂ ਨੇ ਉਸਤਾਦ ਜੀ ਇੱਕ ਜਗ੍ਹਾ ਤੇ ਇਸ਼ਾਰਾ ਠੀਕ ਕਰਾਤਾ, 40,000 ਰੁਪਇਆ ਲਾਇਆ ਉਹਨਾਂ। ਹਾਂਜੀ ਹਾਂਜੀ ਲੋ ਦਾ ਇਹ ਸਭ ਗਵਰਨਮੈਂਟ ਓਏ ਯਾਰ ਠੀਕ ਨਹੀਂ ਕਰਾਉਂਦੀ। ਉਹ ਇਸ਼ਾਰਾ 1.5-2 ਮਿੰਟ ਦਾ ਸੀਗਾ, ਉੱਥੇ ਰੋਕਦਾ ਸੀ। ਸਾਰਾ ਰੁਕਣਾ ਤੇ ਉਹਨਾਂ ਦੀ ਗੇਮ ਚੱਲਦੀ। ਹਾਂਜੀ ਗਵਰਨਮੈਂਟ ਠੀਕ ਨਹੀਂ ਕਰਾਉਂਦੀ, ਉਹਨਾਂ ਨੇ ਆਪ ਠੀਕ ਕਰਾਤਾ। ਆਪ ਹੀ ਨਹੀਂ ਕਿ ਪੈਸੇ ਪਾਏ ਨੇ 20,000 ਰੁਪਇਆ। ਅੱਛਾ ਇਹਨੂੰ ਪਤਾ ਕੋਈ ਓਏ ਮੈਂ ਪੜੀ ਫੇਸਬੁੱਕ ਤੇ ਆ ਪੋਸਟ ਪੜੀ। ਯਾਰ ਪੜਿਆ ਸੀ, ਮੈਂ ਪੜਿਆ ਪੜੀ ਮੈਂ ਫੇਸਬੁੱਕ ਤੇ ਪੋਸਟ ਪੜੀ। ਯਾਰ ਕੀ ਹੋ ਗਿਆ ਤੈਨੂੰ? ਪੜੀ ਹੈ ਮੈਂ ਯਾਰ। ਬਰਲ ਯਾਰ ਹਾਲਾਤ ਬਹੁਤ ਡੇਂਜਰ ਹੋ ਰਹੇ ਨੇ। ਬਹੁਤ ਅੱਛਾ ਇਹ ਤੇ ਸਾਡਾ ਟ੍ਰੈਂਡ ਹੀ ਐਸਾ ਹੋ ਗਿਆ ਵਾ ਕਿ ਹਰ ਜਗ੍ਹਾ ਤੇ ਇਹਨੇ ਉਸਤਾਦ ਜੀ ਟੋਇਆ ਕਢਾਇਆ ਪਿਆ ਵਾ ਵੀ ਉੱਥੇ ਕਿਤੇ ਲੰਘਣੀ ਗੱਡੀ ਤੇ ਉਹਦੇ ਕੋਲ ਭਾਵੇਂ ਨਾ ਤੁਸੀਂ ਗੱਡੀ ਤੇ ਹੋਵੋ ਨਾ, ਤੇ ਜਿਹੜੇ ਖਲੋਤੇ ਨੂੰ ਤਾਂ ਨਜ਼ਰ ਆ ਜਾਂਦੇ ਨੇ, ਕੋਈ ਥੱਲੇ ਇੰਜ ਕਰਕੇ ਦੇ ਨੇ ਤੇ ਇਸ਼ਾਰਾ ਖੋਲਦਾ ਤੇ ਉਹਨਾਂ ਨੂੰ ਆਪਣੀ
ਤਾਂ ਦਿਲ ਕਰੇ ਤੁਸੀਂ ਉੱਤੋਂ ਲੰਘਾ ਦਿਓ, ਤੁਹਾਨੂੰ ਪਤਾ ਹੀ ਨਹੀਂ ਅੱਗੇ ਹੈਗਾ ਕਰੈਕਟਰ। ਆੜੇ ਬਹਿ ਕੇ ਨਹੀਂ ਮੰਗਦੇ। ਹਾਂਜੀ ਹਾਂਜੀ ਉਹ ਗੱਡੀ 'ਚ ਬੈਠੇ, ਤੁਹਾਨੂੰ ਇਹ ਨਹੀਂ, ਜੇ ਤੁਸੀਂ ਦੇਖ ਲਓ ਫਿਰ ਤੇ ਠੀਕ ਆ, ਤੇ ਜੇ ਤੁਸੀਂ ਨਾ ਦੇਖੋ। ਲੇਕਿਨ ਅੱਜ ਤੱਕ ਤਰੀਕ 'ਚ ਇਦਾਂ ਨਹੀਂ ਹੋਇਆ ਕਿ ਉਹ ਥੱਲੇ ਆਇਆ ਹੋਵੇ। ਹਾਂਜੀ ਉਹ ਸਭ ਫੇਕ ਆ ਯਾਰ। ਓਏ ਫਰੀਦ ਸਾਹਿਬ ਕੱਲ ਦੀ ਗੱਲ ਹੈ ਉਸਤਾਦ ਜੀ, ਇੱਕ ਨਾ ਸਹੀ ਬੰਦਾ ਉਸਤਾਦ ਜੀ, ਕਸਮ ਵਾਲੀ ਗੱਲ, ਜੇ ਮੈਨੂੰ ਵੇਖ ਕੇ ਰੋਣਾ ਆ ਗਿਆ ਫਰੀਦ। ਉਹਨੇ ਉਹ ਚੁੱਕਿਆ ਹੋਇਆ ਠੱਪਿਆਂ ਵਾਲਾ, ਹਾਏ ਹਾਏ। ਤੇ ਮੈਂ ਉਸਤਾਦ ਜੀ ਹੁਣ ਮੈਂ ਕਿਹਾ ਆਲੂ ਬਾਬਾ ਜੀ ਦਾ, ਕਹਿੰਦਾ ਬੇਟਾ ਨਹੀਂ ਮੈਂ ਮਿਹਨਤ ਕਰ ਰਿਹਾ ਵਾਂ। ਮੈਂ ਕਿਹਾ ਫਿਰ ਠੱਪੇ ਲਾਓ। ਉਹਨੇ ਫਿਰ ਮੇਰੇ ਆ ਵੇਲੇ ਠੱਪੇ ਲੱਗੇ। ਆਹੋ ਮੈਂ ਠੱਪੇ ਲਵਾਏ ਫਰੀਦ ਸਾਹਿਬ। ਉਹਦਾ 150 ਕੱਢ ਲਿਆ। ਅੱਛਾ ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ, ਕਿੰਨਾ ਦਾ 150 ਕੱਢ ਲੈ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਰਾਤ ਦੇ 2:30 ਵਜੇ 3 ਵਜੇ ਆਹੋ ਕੋਈ ਅੱਛੀ ਲੋਕੇਸ਼ਨ ਆ ਆਹੋ ਜਿੱਥੇ ਅੱਛੇ ਲੋਕ ਰਹਿੰਦੇ ਨੇ, ਕਲੋਨੀ ਵੱਡੀ, ਉਹਦੇ ਬਾਹਰ ਗੇਟ ਦੇ ਕੋਲ ਇੱਕ 70 ਸਾਲ ਦਾ ਬਾਬਾ 8-10 ਪਕਾਨੇ ਫੈਲਾ ਕੇ ਖਲੋਤਾ ਹੁੰਦਾ। ਉਸਤਾਦ ਹੁਣ ਮੈਨੂੰ ਦੱਸ ਦੇ ਵੀ ਰਾਤ ਦੇ 2:30 ਵਜੇ ਉਹਦਾ ਕੀ ਮਕਸਦ ਆ? ਪਕਾਨੇ ਤਾਂ ਉਹਨੇ ਵੇਚਣੇ ਨੇ ਸਰ, ਉਹ ਤੁਸੀਂ ਲੰਘਣਾ ਨਾ। ਅੱਛਾ ਹੁਣ 2 ਵਜੇ ਰਾਤ ਦੇ ਤੈਨੂੰ ਪੈਨਸਲਾਂ ਦੇਈ ਜਾਵੇ ਬੰਦਾ ਕੋਈ, ਆਹੋ ਵੀ ਤੇਰੇ ਕਿਹੜਾ ਪੇਪਰ ਹੋਣਾ। ਉਹ ਨਾ ਪੈਨਸਲਾਂ ਵੇਚ ਰਹੇ ਹੁੰਦੇ ਇਹ ਕਰੈਕਟਰ, ਨਾ ਪਕਾਨੇ ਵੇਚ ਰਹੇ ਹੁੰਦੇ ਨੇ। ਉਹ ਸਿਰਫ ਉਸ ਆਪਣੀ ਗੈਟਅਪ ਦਾ ਕਿ ਤੂੰ ਲੰਘਿਆ ਤੇ ਤੂੰ ਰੁਪਈਆ 100 ਫੜਾਇਆ ਜਾਂ 50 ਫੜਾਏ ਤੇ ਉਹਨੇ ਤੈਨੂੰ ਇੰਝ ਪਕਾਨੇ ਕਿਤੇ ਤੂੰ ਕਹੇ ਬਾਬਾ ਜੀ ਮੈਂ ਕੀ ਕਰਨਾ। ਉਹਨੂੰ ਵੀ ਪਤਾ ਇਹਨੇ ਕੀ ਕਰਨੇ ਆ, ਕਿਉਂਕਿ ਗਲਤ ਟਾਈਮ ਚੂਜ਼ ਕਰ ਲਿਆ ਨਾ। ਹੁਣ ਰਾਤ ਦੇ 2:30 ਵਜੇ ਉਹ ਬੱਚਿਆਂ ਵਾਲੇ ਸਮਾਨ ਲੈ ਕੇ ਖਲੋਤੇ ਨੇ, ਅਗਲੇ ਦੇ ਦਿਲ 'ਚ ਪਾਉਣਾ ਜੀ। 2 ਵਜੇ 2:30 ਵਜੇ 1:30 ਵਜੇ ਉਹ ਕਿਹਨੇ ਲੈਣੇ ਉੱਥੇ? ਉਹਨਾਂ ਨੇ 5 ਸਿਲੰਡਰ ਕੋ, ਸਮਝ ਆ ਰਹੀ? ਫਿਰ ਜਿੱਥੇ ਸਪੀਡ ਬ੍ਰੇਕਰ ਆ ਉੱਥੇ ਹੋਣਗੇ, ਜਿੱਥੇ ਯੂ ਟਰਨ ਆ ਉੱਥੇ ਹੋਣਗੇ। ਭਾਵੇਂ ਨੇ ਪੂਰੀ ਇੱਕ ਸਰਕਲ ਆ, ਨਿਜ਼ਾਮ ਆ। ਅੱਛਾ ਉਸਤਾਦ ਜੀ, ਤੇ ਇਹਦਾ ਤਯਨ ਕਿਸ ਤਰ੍ਹਾਂ ਕਰ ਸਕਦੇ ਕਿ ਫਰਜ਼ ਕਰੋ ਮੈਂ 1 ਮਿੰਟ, ਫੈਸਲ ਸਾਹਿਬ ਨੇ ਇੱਕ ਤਸਵੀਰ ਸੈਂਡ ਕੀਤੀ, ਉਹ ਅਸੀਂ ਕੋਲ ਪੜ ਕੇ ਬਾਹਰ ਨਿਕਲੇ ਮਸਜਿਦ ਚੋਂ, ਤੇ ਗਲੀ ਦੇ ਵਿੱਚ ਇੱਕ ਬਜ਼ੁਰਗ ਲੰਮੇ ਪਏ ਨੇ ਤੇ ਬੱਚੀ ਉਹਦੀ ਨਾਲ ਸਿਰ ਦਬਾ ਰਹੀ। ਹਾਏ ਹਾਏ। ਤੇ ਉਹ ਦੱਸਿਆ ਕਿ ਡਾਕਟਰਸ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ। ਮੈਂ ਫੈਸਲ ਭਾਈ ਨੂੰ ਤਸਵੀਰ ਸੈਂਡ ਕੀਤੀ, ਮੈਂ ਕਿਹਾ ਯਾਰ ਆਪਾਂ ਕੋਈ ਰਲ ਮਿਲ ਕੇ ਮੈਂ ਉੱਥੇ ਆਨ ਦਾ ਸਪੌਟ ਉਹਦਾ ਕੁਛ ਨਾ ਕੁਛ ਕੀਤਾ। ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਉਹ ਬੰਦਾ ਜਾਣ ਕੇ ਪਾਇਆ ਕਿ ਉਹ ਸਿਰ ਘੁੱਟ ਰਹੀ ਕਿ ਇਧਰੋਂ ਮਸਜਿਦ 'ਚ ਲੋਕ ਨਿਕਲਣ ਡੇ, ਜਾਂ ਹੁਣ ਸਾਡੀ ਤੇ ਨੀਅਤ ਇਹ ਵਾ ਕਿ ਉਹ ਬਿਮਾਰ ਹੈ ਜਾਂ ਉਹਦਾ ਬਾਈ ਨਾ ਮਸਲਾ। ਬੜਾ ਅੱਜ ਕੱਲ ਧੋਖੇ ਦਿੰਦੇ ਨੇ ਬਹੁਤ। ਤੁਹਾਨੂੰ ਇੰਝ ਲੱਗਦਾ ਕਿ ਯਾਰ ਉਹ ਹਕੀਕਤ ਕੁਝ ਹੋਰ ਹੁੰਦੀ ਪਿੱਛੇ। ਕੁਛ ਫਰੀਦ ਸਾਹਿਬ ਮੇਰੇ ਨਾਲ ਕੀ ਹੋਇਆ ਉਸਤਾਦ ਜੀ, ਮੈਂ ਇੱਕ ਵਕੂਆ ਵੇਖਿਆ। ਓਏ ਹੋਏ ਹੋਏ। ਫਰੀਦ ਸਾਹਿਬ ਫਕੀਰਾਂ ਦੀ 2 ਲੜਾਈ ਹੋ ਗਈ ਆਪਸ 'ਚ, ਦੋਵੇਂ ਫਕੀਰਾਂ ਦੀ ਆਪਸ 'ਚ ਲੜਾਈ ਹੋ ਗਈ ਹੈ। ਤੇ ਉਹ ਕਹਿੰਦਾ ਮੇਰਾ ਏਰੀਆ, ਤੇਰਾ ਸੜਕੋਂ ਪਾਰ। ਉਹ ਕਹਿੰਦਾ ਮੈਂ ਇੱਥੇ ਹੀ ਆ। ਇਹ ਉਹ ਘਸੁੰਨ ਮੁੱਕੀ ਹੋਏ ਨੇ ਉਸਤਾਦ ਜੀ। ਉਹਨਾਂ ਨੇ ਫੋਨ ਕੀਤੇ ਨੇ ਤੇ ਉਸਤਾਦ ਜੀ ਕਾਰਾਂ ਕਿਹੜੀਆਂ ਆਈਆਂ, ਜਿਵੇਂ ਵਜ਼ੀਰਾਂ ਕੋ ਨਹੀਂ ਵੱਡੀਆਂ ਕਾਰਾਂ, ਉਹ ਆਇਆ ਕਿਹੜਾ ਜੀ, ਕਹਿੰਦਾ ਜੀ ਇੱਧਰ ਮੰਗਣ ਡਿਆ। ਫੜ ਲਏ ਉਹਨਾਂ ਦੇ ਗੈਂਗ ਨੇ ਪੂਰੇ। ਫਰੀਦ ਸਾਹਿਬ ਗੈਂਗ ਪੂਰੇ ਲੜਦੇ ਪਏ ਨੇ। ਮੈਂ ਲਾਹੌਰ ਨਾ ਉੱਥੇ ਲਿੰਕ ਰੋਡ ਤੇ ਮੰਗਦੇ ਸੀ। ਓਹੋ ਉਸਤਾਦ ਸੌਰੀ ਉਸਤਾਦ ਜੀ। ਜੀ ਹੁਣ ਦੇਣਾ ਜੇ। ਅੱਛਾ ਉਸਤਾਦ ਜੀ ਕੋਈ ਜਵਾਬ ਨਾ ਗਲਤ ਦੇਣਾ। ਇਸ ਸ਼ੋਅ 'ਚ ਨਾ ਮੇਰੇ 2 ਗੱਲਾਂ ਦੇਣ ਚ ਆਈਆਂ ਨੇ, ਦੋਵੇਂ ਇਹਦੀ ਗੱਲ ਤੋਂ ਆਈਆਂ, ਲੇਕਿਨ ਮੈਂ ਦੋਵੇਂ ਪੀ ਗਿਆ ਔਰ ਮੈਂ ਕੱਲਾ ਹੱਸਦਾ ਰਿਹਾ। ਤੁਸੀਂ ਵੇਖਿਆ ਵਿੱਚ ਮੈਂ ਹੱਸਦਾ ਰਿਹਾ, ਉਹ ਮੈਂ ਤੁਹਾਡੀਆਂ ਗੱਲਾਂ ਤੋਂ ਨਹੀਂ ਸੀ ਹੱਸਦਾ, ਮੈਂ ਆਪਣੀ ਗੱਲ ਹੱਸਦਾ ਸੀ। ਇੱਕ ਉਦੋਂ ਆਈ ਜਦੋਂ ਉਹਨੇ ਕਿਹਾ ਘਰ ਨੇ ਉਹ ਰੱਖ ਲਿਆ, ਉਹ ਲਾਲ ਕੱਪੜਿਆਂ ਵਾਲਾ, ਉਦੋਂ ਇੱਕ ਆਈ ਚੈਨਲ ਬੰਦ ਕਰ। ਕਿਤੇ ਨਾ ਕਿਤੇ ਅਗਲੇ ਬੰਦੇ ਨੂੰ ਸਮਝ ਆ ਹੀ ਜਾਂਦੀ ਹੁੰਦੀ ਹੈ। ਅਸੀਂ ਐਡੇ ਵੀ ਬੱਚੇ ਨਹੀਂ। ਉਹ 2 ਗੱਲਾਂ ਭਾਣ ਮੈਂ ਪੀ ਗਿਆ, ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂਗਾ। ਮੈਂ ਮੰਨ ਲਿਆ ਉਸਤਾਦ ਜੀ ਕੋਈ ਨਹਿ ਜੀ ਹੋਣੀ ਹੈ ਗੱਲ। ਹਾਂ ਯਾਰ ਉਹ ਮੈਂ ਤੈਨੂੰ ਕਹਿ ਰਿਹਾ ਸੀ ਭਾਣ, ਕੀ ਕਹਿ ਰਿਹਾ? ਲਾਹੌਰ ਤੁਸੀਂ ਗਏ? ਲਾਹੌਰ ਮੈਂ ਗਿਆ ਤੇ ਉੱਥੇ 7-8 ਸਾਲ ਦਾ ਇੰਨਾ ਖੂਬਸੂਰਤ ਬੱਚਾ ਤੇ 1.5-2 ਦਾ ਟਾਈਮ, ਤੇ ਨੋਮੀ ਸ਼ਾਹ ਮੇਰਾ ਦੋਸਤ ਹੁੰਦਾ ਸੀ, ਉਹ ਮੇਰੇ ਨਾਲ। ਮੈਂ ਉਹਨੂੰ ਕਿਹਾ ਯਾਰ ਨੋਮੀ ਇਸ ਟਾਈਮ ਇਹ ਬੱਚਾ 6-7 ਸਾਲ ਦਾ ਬੱਚਾ ਮੰਗ ਰਿਹਾ ਹੈ ਔਰ ਖੂਬਸੂਰਤ, ਚਿੱਟਾ ਰੰਗ, ਉਹ ਖੂਬਸੂਰਤ, ਤੇ ਕੱਲਾ ਇਹਦੇ ਨਾਲ ਵੀ ਕੋਈ ਨਹੀਂ ਹੈ। 1.5-2 ਵੇ ਕਿੱਥੋਂ ਆਏ? ਤੇ ਉਹ ਮੈਨੂੰ ਕਹਿੰਦਾ ਬਾਬਾ ਜੀ ਇਹਦੇ ਤੇ 360 ਐਂਗਲ ਦੇ ਨਾਲ ਨਜ਼ਰ ਆ ਕਰੈਕਟਰਾਂ ਦੀ, ਤੁਸੀਂ ਇਹਨੂੰ ਮਾੜਾ ਜਿਹਾ ਵਾਧਾ ਘਾਟਾ ਕਰਕੇ ਵੇਖੋ, ਵੇਖਣਾ ਕਿੱਧਰੋਂ ਆਉਂਦੇ ਬੰਦੇ। ਇਹ ਸਿਰਫ ਉਹ ਇੱਥੇ ਹੀ ਨੇ, ਕਿਤੇ ਇੱਥੇ ਪੂਰੀ ਨਜ਼ਰ ਆ ਉਹਨਾਂ ਦੀ। ਉਹਨਾਂ ਨੇ ਸਿਰਫ ਇੱਕ ਦਾਣਾ ਸਿੱਟਿਆ ਬਸ ਕਿ ਛੋਟਾ ਬੱਚਾ, ਤੇ ਮੈਂ ਵੀ ਉਹਨੂੰ 200 ਰੁਪਈਆ ਦੇ ਦਿੱਤਾ ਇਸੇ ਚੱਕਰ 'ਚ। ਉਹ ਯਾਰ ਐਡਾ ਖੂਬਸੂਰਤ ਤੇ ਮਾਸੂਮ ਜਿਹਾ ਤੇ ਬੰਦਾ ਧੱਕੇ ਨਾਲ ਆਪਣੇ ਬੱਚੇ ਯਾਦ ਆ ਜਾਂਦੇ ਬੰਦਾ 100-200 ਦੇ, ਲੇਕਿਨ ਉਹਨੂੰ ਤੂੰ ਮਜਾਲ ਕਿਸੇ ਦੀ, ਉਹਨੂੰ ਕੋਈ ਕਹਿੰਦਾ ਹੱਥ ਇਹਨੂੰ ਵਾਧਾ ਘਟਾ ਕਰ ਜਾਈਏ, ਇਹਨੂੰ ਵਰਗਲਾ ਕੇ ਇਹਨੂੰ ਲੈ ਜਾਈਏ, ਦਸਤੀ ਆਉਣਾ ਹੈ ਸਾਰਿਆਂ ਨੇ। ਭਾਵੇਂ ਗੱਡੀ ਆਉਂਦੀ ਪੂਰੀ, ਗੱਡੀ ਦੇ ਵਿੱਚੋਂ ਇਦਾਂ ਦੇ ਇਹ ਨਿਕਲਦੇ ਨੇ ਕਰੈਕਟਰ, ਗੱਡੀ ਸਾਈਡ ਤੇ ਲੱਗਦੀ ਹੈ, ਉੱਪਰ ਰਖਵਾਲੀ ਵਾਲੇ ਨਿਜ਼ਾਮ ਆਉਂਦੇ ਨੇ, ਅੱਗੋਂ ਕੰਮ ਸ਼ੁਰੂ ਹੋ ਜਾਂਦਾ, ਔਰਤਾਂ ਬੱਚੇ ਇਹ ਉਹ। 2 ਘੰਟੇ 3 ਘੰਟੇ ਬਾਅਦ ਵਾਪਸ ਉਹਨਾਂ ਨੇ ਆਪਣੀ ਜਗ੍ਹਾ ਤੇ ਆਉਣਾ, ਗੱਡੀ ਭਰਨੀ ਹੈ ਤੇ ਉਹਨਾਂ ਨੇ ਹੋ ਜਾਣਾ।
ਸੈਟਿੰਗ ਆ ਬਕਾਇਦਾ ਹੈ ਕਿ ਚੂਰੀ ਆ। ਚੰਗੀਆਂ ਭਲੀਆਂ ਦਿਹਾੜੀਆਂ ਉਤੋਂ ਨਾ ਹੋਟਲ ਦੇ ਬਾਹਰ ਯਾਰ ਤੁਸੀਂ ਕਿਤੇ ਖਾਣ ਬਹਿ ਜਾਓ, ਚਲੋ ਚਲੀਏ। ਇੰਜ ਦੇ ਕਰੈਕਟਰ ਆ ਜਾਂਦੇ ਨੇ, ਇੰਨੇ ਮਾੜੇ ਹਾਲਾਤ ਯਾਰ ਖਾਣ ਨੂੰ ਹੀ ਦਿਲ ਨਹੀਂ ਕਰਦਾ ਯਾਰ। ਮੈਂ ਤੁਹਾਨੂੰ ਇਹੀ ਤੇ ਕਹਿ ਰਿਹਾ ਉਸਤਾਦ ਜੀ, ਬਹੁਤ ਬੁਰੀ ਸੂਰਤ। ਤੁਸੀਂ ਇੱਕ ਬੰਦੇ ਨਾਲ ਰਕਸ਼ਾ ਲੈਣਾ ਜਾਂ ਕਿਸੇ ਨਾਲ ਤੁਸੀਂ ਅਗਰ ਮੁੱਕ ਲਿਆ ਨਾ 200 ਰੁਪਏ ਕਿਰਾਇਆ, 230 ਰੁਪਏ ਕਿਰਾਇਆ, ਜੀ ਜੀ 230 ਰੁਪਏ ਤੁਸੀਂ ਮੁੱਕ ਲਏ ਨੇ, ਤੇ ਤੁਸੀਂ ਜਿੱਥੇ ਉਤਰੇ ਤੁਸੀਂ ਉਹਨੂੰ 250 ਫੜਾਇਆ ਤੇ ਉਹਦੇ ਦਿਲ 'ਚ ਚਲੋ ਭਾਜੀ ਕੋਈ ਗੱਲ ਨਹੀਂ 20 ਰੁਪਏ ਦੇ, ਯਾਨੀ ਕਿਤੇ ਤੁਹਾਨੂੰ ਮਾਫੀ ਨਹੀਂ ਗੀ ਜੀ। ਅੱਛਾ ਉਸਤਾਦ ਜੀ, ਇੱਕ ਹੋਰ ਚੀਜ਼ ਕਿ ਇਹ ਧੋਖਾ ਨਹੀਂ ਹੈਗਾ ਕਿ ਅਸੀਂ ਕਿਤਾਬਾਂ ਲਿਜਾ ਕੇ ਪੈਨਸਲਾਂ ਲਿਜਾ ਕੇ ਉਹਨਾਂ ਨੂੰ ਕਹਿੰਦੇ ਕਿ ਭਾਈ ਨਾਲ ਲੈ ਲਓ, ਉਹ ਕਹਿੰਦੇ ਯਾਰ ਅਸੀਂ ਨਹੀਂ ਲੈਣੀਆਂ, ਫਿਰ ਅੱਗੋਂ ਅਸੀਂ ਇਹ ਗੱਲ ਸੁਣਾਉਂਦੇ, ਯਾਨੀ ਇੱਕ ਇਹ ਗੇੜਾ ਨਹੀਂ ਹੈਗਾ ਮੁਨਾਫਿਕ। ਨਹੀਂ ਉਹ ਤੁਸੀਂ ਸਿੱਧਾ ਮੰਗਣਾ ਤੇ ਕਹੋ ਕਿ ਯਾਰ ਮੇਰੇ ਹਾਲਾਤ ਨੇ, ਉਹ ਨਹੀਂ ਕਹਿੰਦੇ ਲੈ ਲਓ, ਉਹ ਤੁਹਾਡੇ ਲਾਗੇ ਖਲੋਂਦੇ, ਤੁਸੀਂ ਉਹਨੂੰ 50 ਰੁਪਏ ਦੇ ਦੇ ਤਾਂ ਅੱਗੇ ਕਰ ਦਿੰਦੇ ਨੇ ਕਿ ਭਾਜੀ ਉਹ ਬੰਦਾ ਕਹਿੰਦਾ ਨਹੀਂ ਯਾਰ ਕੋਈ ਨਹੀਂ ਚੱਲ ਜਾ ਪੁੱਤਰ। ਯਾਰ ਇਹ ਨਹੀਂ, ਇਹਦੇ ਤੋਂ ਇਲਾਵਾ ਹੁਣ ਟ੍ਰੈਂਡ ਚੱਲਿਆ ਕਿ ਉਹ ਕਹਿੰਦੇ ਨੇ ਕਿ ਭਾਈ ਇਹ ਖਰੀਦ ਲੈ ਹਮਾਰੇ ਘਰ ਖਾਣਾ ਨਹੀਂ ਹੈ, ਉਹ ਫਿਰ ਬੰਦਾ ਕਹਿੰਦਾ ਯਾਰ ਜੇ ਚਲੋ ਮੇਰੇ ਖਰੀਦਣ ਵਾਲੇ ਦੇ ਘਰ ਆਏ। ਹਾਲਾ ਇਹ ਗਲਤ ਗੱਲ ਹੈ, ਇਹ ਡਬਲ ਗੁਨਾਹ ਵਾ ਕਿ ਤੁਸੀਂ ਇੱਕ ਬੰਦਾ ਅੱਲਾ ਦੇ ਝੂਠ ਮੰਗ ਰਿਹਾ ਵਾ ਕਿ ਅੱਲਾ ਦੇ ਨਾਂ ਤੇ ਮੈਨੂੰ ਦੇ ਦਿਓ, ਹਾਲਾ ਕੋਈ ਤੇ ਦੂਸਰਾ ਹੈ ਕਿ ਤੁਸੀਂ ਖਰੀਦ ਕੇ ਕਹਿ ਰਹੇ ਹੋ ਜੀ ਆ ਲੈ ਲਓ ਮੇਰੇ ਕੋਲ ਮੁੱਲ ਲੈ ਲਓ, ਹਾਲਾ ਉਹਦਾ ਤੁਹਾਨੂੰ ਜ਼ਰੂਰਤ ਯਾਰ ਆ ਦੇਖ ਕੈਸਾ ਕਰੈਕਟਰ ਆ, ਐਵੇਂ ਨਹੀਂ ਨਵੀਆਂ ਸ਼ਰਟਾਂ ਪਾ ਰਿਹਾ। ਕਿਹੜੀ ਇਹ ਜਿਹੜੀਆਂ ਇਦਾਂ ਦੀਆਂ ਵਿਚਾਰੀਆਂ ਔਰਤਾਂ ਨਹੀਂ ਕਾਪੀਆਂ ਕਿਤਾਬਾਂ ਚੁੱਕ ਕੇ ਉਹਨਾਂ ਕੋਲ ਲੈ ਕੇ ਸਵੇਰੋਂ ਅਮੀਰਪੁਰ ਬਾਜ਼ਾਰ ਵੇਚ ਆਉਂਦਾ। ਫਰੀਦ ਦਾ ਭਰਾ ਵੀ ਸਾਜੀ ਮੰਗਦਾ ਸੀ ਤੇ ਪੜਿਆ ਗਿਆ, ਤੇ ਉਹ ਕਹਿੰਦਾ ਮੈਂ ਭਈ ਆਪਣੀ ਮੈਂ ਮਾਰਨ ਡਿਆ। ਉਹਨਾਂ ਨੇ ਕਿਹਾ ਤੂੰ ਕਿਉਂ ਮੰਗਦਾ, ਕਹਿੰਦਾ ਮੈਂ ਆਪਣੀ ਮੈਂ ਮਾਰਨ ਨੇ ਆ। ਬੜੀ ਬਰੀਕ ਗੱਲ ਯਾਨੀ ਬਹੁਤ ਸੋਹਣਾ ਕੰਮ ਕਰਕੇ ਨਾ ਮੈਂ ਬੜੀ ਮੈਂ ਮਾਰਨ ਦੇ। ਯਾਰ ਉਹ ਮੈਂ ਥੋੜੀ ਸੀ ਉਸਤਾਦ ਜੀ ਨੇ ਸੁਣਾਈ ਸੀ ਕਿ ਅਸੀਂ ਹਰ ਰੂਪ 'ਚ ਮਿਲਾਂਗੇ, ਇਹ ਨਹੀਂ ਹੋਇਆ ਸੀਗਾ। ਉਹ ਸੀ ਕਿ ਇੱਕ ਨਾ ਖਾਨ ਸਾਹਿਬ ਹੁੰਦੇ ਨਾ ਬਾਜੇ ਬੂਜੇ ਵਜਾਉਣ ਵਾਲੇ ਵਿਆਹਾਂ ਦੇ, ਤੇ ਕੰਮ ਘਟ ਜਾਂਦਾ ਕਿਤੇ ਸੀਜ਼ਨ, ਤੇ ਉਹ ਕਹਿੰਦਾ ਕੀ ਕਰਾਂ, ਤੇ ਉਹ ਨਾ ਜਾਲੀ ਪੀਰ ਜਿਹਾ ਬਣ ਕੇ ਨਾ ਦਾੜੀ ਦੂੜੀ ਰੱਖ ਕੇ ਜਾਲੀ ਪੀਰ, ਤੇ ਇੱਕ ਮਰੀਦ ਉਹਦਾ ਹੋ ਜਾਂਦਾ, ਤੇ ਮਰੀਦ ਬਹੁਤ ਹੀ ਪੱਕਾ ਜੈਨੂਇਨ ਮਰੀਦ ਆਸ਼ਕ ਘੁੱਟ ਰਿਹਾ ਨੱਪ ਰਿਹਾ, ਤੇ ਉਹਨੂੰ ਨਹੀਂ ਪਤਾ ਵੀ ਪੀਰ ਜਿਹੜੇ ਮੇਰੇ ਪੀਰ ਹੋਣੀ ਨੇ ਇਹ ਮਤਲਬ ਅਸਲ 'ਚ ਕੀ ਨੇ। ਤੇ ਹੁਣ ਥੋੜਾ ਕੰਮ ਖੁੱਲਿਆ ਤੇ ਪੀਰੀ ਵਾਲਾ ਕੰਮ ਜਿਹੜਾ ਨਾ ਉਹ ਥੋੜਾ ਮੰਦਾ ਪੈ ਗਿਆ, ਤੇ ਉਧਰੋਂ ਆਰਡਰ ਆ ਗਿਆ ਕਿ ਸਾਜੀ ਵਿਆਹ ਬਹੁਤ ਆਲਾ ਵਾ, ਪੈਸੇ ਬਹੁਤ ਹੋਣੇ ਆ, ਦੋਵੇਂ ਪਾਰਟੀਆਂ ਵੱਡੀਆਂ ਨੇ, ਕੁੜੀ ਵਾਲੇ ਵੀ ਮੁੰਡੇ ਵਾਲੇ ਵੀ। ਤੇ ਕਿੱਦਣ ਉਹਨੇ ਕਿਹਾ ਹਾਂ ਵੀ, ਉਹਨੇ ਕਿਹਾ ਯਾਰ ਇਹਦਾ ਮੈਂ ਕੀ ਕਰਾਂ, ਇਹਦੇ ਜਾਣ ਹੀ ਨਹੀਂ ਛੱਡਦਾ ਮੇਰੀ ਕਰੈਕਟਰ, ਇਹਦੇ ਕੁੱਟੀ ਜਾਂਦਾ ਨੱਪੀ ਜਾਂਦਾ, ਨਾਸ਼ਤਾ ਲੈ ਮਤਲਬ ਇਹਨੂੰ ਇਹ ਆ ਵੀ ਪਤਾ ਨਹੀਂ ਇਹਨੂੰ। ਮੈਂ ਕਹਿੰਦਾ ਉਹਨੂੰ ਕਹਿੰਦਾ ਪੁੱਤਰ ਅਸੀਂ ਨਾ ਇੱਕ ਜਗ੍ਹਾ ਤੇ ਕੰਮ ਜਾਣਾ, ਤੇ ਤੂੰ ਨਾ ਇਤਵਾਰ ਵਾਲੇ ਦਿਨ ਨਹੀਂ ਆਉਣਾ, ਅਸੀਂ ਕਿਤੇ ਕੰਮ ਜਾਣਾ ਜਾ ਰਹੇ। ਤੇ ਉਹ ਨਾ ਹੁਣ ਛੁੱਟੀ ਹੋ ਜਾਂਦੀ ਉਦੋਂ, ਤੇ ਇਤਵਾਰ ਵਾਲੇ ਦਿਨ ਹੁਣ ਉਹ ਆਪਣੀ ਅਸਲ ਵਰਦੀ ਪਾ ਕੇ ਪੀਰ ਸਾਹਿਬ ਸੋਹਣੀ ਕਲਾਂਟ ਫੜ ਕੇ ਸਭ ਤੋਂ ਅੱਗੇ ਵਜਾ ਰਹੇ ਨੇ, ਤੇ ਦੇਖ ਰਹੇ ਤੇ ਅੱਗੋਂ ਮਰੀਦ ਆ ਰਿਹਾ। ਉਹੀ ਉਹਦੀਆਂ ਆਉਂਦੇ ਨੂੰ ਦੇਖਿਆ ਮੇਰਾ ਉਸਤਾਦ, ਉਹਨੇ ਅੱਖਾਂ 'ਚ ਪਾਣੀ ਤੇ ਪੈਰੀ ਪੈ ਗਿਆ, ਉਹਨੇ ਕਿਹਾ ਮੁਰਸ਼ਦ ਤੁਸੀਂ ਮੁਰਸ਼ਦ। ਤੇ ਮੁਰਸ਼ਦ ਦੇ ਸੋਹਣੇ ਵੱਡੇ ਵੱਡੇ ਬਟਨ ਚਿੱਟੇ ਐਡੇ ਬੂਟ, ਪਿੱਤ ਕੱਢਣ ਵਾਲੀ ਉੱਤੇ ਚਿੱਟੇ ਰੰਗ ਦੀ ਹੱਥ 'ਚ ਪਲਾਂਟ ਤੇ ਪੂਰੇ ਨਾਲ। ਤੇ ਮੁਰਸ਼ਦ ਨੇ ਦੇਖਿਆ ਕੋਈ ਆ ਰਿਹਾ ਤੇ ਕੰਮ ਖਰਾਬ ਆ, ਤੇ ਇੱਕਦਮ ਉਹਨੇ ਕਿਹਾ ਮੁਰਸ਼ਦ ਤੁਸੀਂ ਆ ਕੀ ਹੈ? ਕਹਿੰਦਾ ਬੇਟਾ ਅਸੀਂ ਤੈਨੂੰ ਕਿਸੇ ਵੀ ਰੂਪ 'ਚ ਮਿਲ ਸਕਦੇ ਯਾਰ ਕੀ ਖੂਬਸੂਰਤ ਗੱਲ ਹੈ ਯਾਰ ਬੜੀ ਜਿਹੜੀ ਸਾਈਡ ਤੇ ਇੱਕ ਗੱਲ ਨਹੀਂ ਸੁਣੀ ਉਸਤਾਦ ਜੀ, ਕੋਈ ਜਾਲੀ ਬੰਦਾ ਬਣ ਗਿਆ ਨਾ, ਪੀਰ ਬਣ ਗਿਆ, ਤੇ ਹੁਣ ਉਹਨਾਂ ਪਛਾਣ ਲਿਆ, ਤੇ ਹੁਣ ਉਹ ਕਹਿ ਰਿਹਾ ਵਾ, ਕਹਿੰਦਾ ਬਾਬਾ ਜੀ ਕਹਿੰਦਾ ਅਸੀਂ ਤੁਹਾਨੂੰ ਜਾਵਣ ਨਹੀਂ ਦੇਣਾ। ਉਹਨੇ ਕਿਹਾ ਨਹੀਂ ਜੀ ਮੈਂ ਤੇ ਤੁਹਾਨੂੰ ਪਤਾ ਪਿੱਛੇ ਆਸਤਾਨਾ ਨਹੀਂ ਇੱਥੇ ਬਣੇਗਾ। ਉਹਨੇ ਕਿਹਾ ਜੀ ਕੀ? ਉਹਨੇ ਕਿਹਾ ਬਾਬਾ ਜੀ ਸਾਡੇ ਤੇ ਕੋਈ ਦਰਬਾਰ ਕੋਈ ਨਹੀਂ, ਤੁਹਾਨੂੰ ਅਸੀਂ ਮਾਰਨਾ ਇੱਥੇ ਨੱਪਣਾ ਤੇ ਤੁਹਾਨੂੰ ਦਰਬਾਰ ਬਣਾਉਣਾ। ਸਾਡੇ ਪਿੰਡ ਕੋਈ ਦਰਬਾਰ ਹੀ ਨਹੀਂ ਆ, ਕਹਿੰਦਾ ਲੋਕ ਸਾਰੇ ਦਰਬਾਰਾਂ ਵਾਲੇ ਨੇ। ਉਹ ਮੈਨੂੰ ਪਤਾ ਨਹੀਂ ਕਿਹਨੇ ਗੱਲ ਸੁਣਾਈ ਸੀ ਕਿ ਅਸੀਂ ਕਿਤੇ ਪਿੰਡ ਚਲੇ ਗਏ ਪ੍ਰੋਗਰਾਮ ਕਰਨ, ਆਰਟਿਸਟ ਸੀ ਕੋਈ, ਤੇ ਉਹ ਸਾਰੇ ਹੀ ਕੋਈ ਡਾਢੇ ਸੀ ਅੱਗੋਂ। ਉਹ ਪ੍ਰੋਗਰਾਮ ਕੀਤਾ, ਉਹਨਾਂ ਨੇ ਪੀਤੀ ਪੂਤੀ, ਤੇ ਉਹ ਨਹੀਂ ਜੀ ਅਸੀਂ ਨਹੀਂ ਜਾਣ ਦੇਣਾ ਤੁਹਾਨੂੰ, ਅਸੀਂ ਨਹੀਂ ਜਾਣ ਦੇਣਾ। ਉਹ ਕਹਿੰਦੇ ਯਾਰ 10 ਵਜ ਗਏ 11 ਵਜ ਗਏ, ਮੈਂ ਡਰਾਮੇ ਦੇ ਪਤਾ ਨਹੀਂ ਜਾਣਾ ਕਿੱਥੇ ਜਾਣਾ, ਤੇ ਉਹ ਨਹੀਂ ਆਉਣ ਦੇ ਰਹੇ। ਤੇ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਨਹੀਂ ਹਟ ਰਿਹਾ, ਉਹਨਾਂ ਨੇ ਬਾਅਦ ਕਹਿੰਦੇ ਅੱਛਾ ਚਲੋ ਆਓ ਇੱਧਰ ਕਰ ਦੇਣਾ, ਆ ਸੂਏ ਦੀ ਪਰਲੀ ਸਾਈਡ ਤੇ ਤੁਹਾਨੂੰ ਫੜਾ ਕੇ ਉਹਨੇ ਫਿਰ ਚਲੇ ਜਾਣਾ। ਸੂਏ ਦੀ ਪਰਲੀ ਸਾਈਡ ਤੇ ਲੈ ਕੇ ਤੇ ਇੱਕ ਕਬਰਸਤਾਨ ਜਿੱਥੇ ਕੋਈ 70-80 ਕਬਰਾਂ ਨੇ, ਉੱਥੇ ਕਹਿੰਦੇ ਜੀ ਇਹ ਦੇਖੋ, ਕਹਿੰਦੇ ਜੀ। ਉਹਨੇ ਕਿਹਾ ਜੀ ਇਹ ਕਿਹਦਾ ਕਬਰਸਤਾਨ? ਉਹਨੇ ਕਿਹਾ ਜੀ ਇਹ ਮਹਿਮਾਨਾਂ ਦਾ ਕਬਰਸਤਾਨ। ਇਹ ਸਾਰੇ ਉਹਨੇ ਜਿਨ੍ਹਾਂ ਨੇ ਕਿਹਾ ਸੀ ਅਸੀਂ ਜਾਣਾ ਯਾਰ
ਇਹ ਸਾਰੇ ਉਹਨੇ ਜਿਨ੍ਹਾਂ ਨੇ ਕਿਹਾ ਜਾਣਾ ਹੁਣ ਬਾਬਾ ਜੀ ਕਹਿੰਦਾ ਨਹੀਂ ਮੈਂ ਇੱਥੇ ਹੀ ਆ। ਬਾਬਾ ਜੀ ਕਹਿ ਰਹੇ ਬੇਵਕੂਫ ਨਹੀਂ, ਕੀ ਲੋੜ ਸੀ ਕਹਿਣ ਬਹਰਹਾਲ ਯਾਰ ਹਾਲਾਤ ਬਹੁਤ ਡੇਂਜਰ ਹੁੰਦੇ ਜਾਂਦੇ ਨੇ ਕਸਮ ਕਿਸੇ ਕਿਤੇ ਵੀ ਤੁਹਾਨੂੰ ਨਾ ਉਹ ਨਹੀਂ ਹੈਗਾ ਸਿਲਸਿਲਾ ਇਹ ਨਹੀਂ ਮਜਬੂਰੀ ਇੰਨੀ ਹੈ ਕਿ ਇੱਕ ਬੰਦਾ ਕਹਿੰਦਾ ਯਾਰ 10 20 50 ਜਿੰਨੇ ਵੀ ਕਿਸੇ ਤਰੀਕੇ ਨਾਲ ਆ ਸਕਦੇ ਨੇ ਨਾ ਮੈਂ ਕਰ ਲਵਾਂ ਉਹ ਹਿਸਾਬ ਆਪਣਾ। ਜੀ ਅੱਛਾ ਲੇਕਿਨ ਉਸਤਾਦ ਜੀ ਸਾਡੀ ਅਸੀਂ ਨਾ ਇੱਕ ਸੌਰੀ ਫੈਸਲ ਭਾਈ ਇੱਕ ਆਦਤ ਐਸੀ ਵੀ ਹੈ ਉਸਤਾਦ ਜੀ ਜਿਸ ਚੀਜ਼ ਵੱਲ ਯਾਨੀ ਜਿਵੇਂ ਮਾਸਕ ਦਾ ਰੌਲਾ ਬਣਿਆ ਸੀ ਨਾ ਹਾਂਜੀ ਹਾਂਜੀ ਹਾਂ ਤੇ ਸਾਨੂੰ ਇਹ ਲਾਲਚ ਪੈ ਗਈ ਕਿ ਹੁਣ ਮਾਸਕ ਤੋਂ ਰੁਪਈਏ ਕਮਾਈਏ। ਅਸੀਂ ਪੈਨਾਡੋਲ ਦੀ ਸ਼ਾਰਟੇਜ ਹੋਈ ਤੇ ਅਸੀਂ ਪੈਨਾਡੋਲ ਦੇ ਮਗਰ ਪੈ ਗਏ ਕਿ ਅਸੀਂ ਇਹਦੇ ਤੋਂ ਪੈਸੇ ਸਾਨੂੰ ਇਹ ਅਹਿਸਾਸ ਨਹੀਂ ਕਿ ਯਾਰ ਜਿਹੜੇ ਉਹ ਬੰਦੇ ਹਜ਼ਾਰਾਂ ਲੋਕ ਜਿਨ੍ਹਾਂ ਦੀ ਇਹ ਜ਼ਰੂਰਤ ਵਾ ਉਹ ਮਰਦੇ ਮਰ ਜਾਣ ਅਸੀਂ ਆਪਣਾ ਰੇਟ ਅੱਪ ਕਰਕੇ ਤੇ ਅਸੀਂ ਪੈਸੇ ਕਮਾਉਣੇ। ਇਸ ਤਰ੍ਹਾਂ ਸਾਡੇ 'ਚ ਜਿਹੜੀ ਨਾ ਇੱਕ ਲਾਲਚ ਉਸਤਾਦ ਜੀ ਇਹ ਵੀ ਡਬਲ ਹੋ ਜਾਂਦੀ ਹੈ। ਕਿਸੇ ਵੀ ਚੀਜ਼ ਦੀ ਜ਼ਰੂਰਤ ਵੱਧ ਜਾਂਦੀ ਨਾ ਅੱਜ ਪਿਛਲੇ ਦਿਨਾਂ 'ਚ ਡ੍ਰੌਪਸ ਦੀ ਜਿਹੜੀ ਅੱਖਾਂ ਦੇ ਡ੍ਰੌਪਸ ਨੇ ਉਹ ਡ੍ਰੌਪ ਇੱਕ ਹੈਗਾ ਸੀ ਉਹ ਸਪੈਸੀਫਿਕ ਇਹਦਾ ਉਸਤਾਦ ਜੀ ਉਹ ਡ੍ਰੌਪ ਜਿਹੜਾ ਵਾ ਉਹ 150 ਦਾ ਜਾਂ 100 ਦਾ ਸੀ ਤੇ ਉਹ 300 400 ਤੱਕ ਚਲਾ ਗਿਆ 600 ਤੱਕ ਵੀ ਗਿਆ ਇਹਨੂੰ ਕਹਿੰਦੇ ਤਹਲੁਲ ਤਫਸਾਨ ਭੈਣ ਤੁਸੀਂ ਕਿਸੇ ਹੋਟਲ 'ਚ ਮੁਨਾਫਾਖੋਰੀ ਤਹਲੁਲ ਤਫਸਾਨ ਤੁਸੀਂ ਕਿਸੇ ਹੋਟਲ 'ਚ ਜਾਂਦੇ ਹੋ ਨਾ ਗੱਡੀ ਤੁਸੀਂ ਹੋਟਲ ਦੇ ਅੱਗੇ ਲੈ ਕੇ ਗਏ ਹਾਂਜੀ ਇੱਕ ਕਰੈਕਟਰ ਆਏਗਾ ਗਾਟ ਹੈ ਭਾਈਜਾਨ ਇੱਧਰ ਲਾ ਦਿਓ ਇੱਧਰ ਲਿਆਓ ਇੱਧਰ ਲਿਆਓ ਇਹ ਜਿਹੜੀਆਂ ਉਹਦੀਆਂ 10-12 ਗੱਲਾਂ ਨੇ ਨਾ ਇਹ ਤੁਹਾਡੇ ਤੇ ਭਾਰ ਪੈ ਗਿਆ। ਹੁਣ ਉਹਨੇ ਤੁਹਾਨੂੰ ਪੈਸੇ ਨਹੀਂ ਮੰਗਣੇ ਹੁਣ ਤੁਸੀਂ ਗੱਡੀ ਲਾ ਕੇ ਬਾਹਰ ਉਤਰਨਾ ਤੇ ਉਹ ਖੜਾ ਹੈ ਉਹਨੇ ਦਰਵਾਜ਼ਾ ਖੋਲਣਾ ਜੀ 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 ਬਿਲਕੁਲ ਹੁਣ ਤੁਸੀਂ ਬਾਹਰ ਉਤਰੇ ਆ ਤੇ ਤੁਸੀਂ ਅੰਦਰ ਚਲੇ ਗਏ ਹੋਟਲ ਦੇ ਹੁਣ ਤੁਸੀਂ ਆਏ ਆ ਤੇ ਉਹ ਆ ਕੇ ਉਹਨੇ ਫਿਰ ਉਹ ਖੜਾ ਉੱਥੇ ਹੁਣ ਉਹਨੇ ਫਿਰ ਦਰਵਾਜ਼ਾ ਖੋਲਿਆ ਫਿਰ ਉਹ ਤੁਹਾਡੇ ਗੱਡੀ ਦੇ ਪਿੱਛੇ ਆ ਗਿਆ ਆਣ ਦਿਓ ਭਾਈ ਜੀ ਹਾਲਾਂਕਿ ਤੁਹਾਨੂੰ ਵੀ ਨਜ਼ਰ ਆ ਰਿਹਾ ਸੜਕ ਵੀ ਖਾਲੀ ਹੈ ਲੇਕਿਨ ਉਹਨੇ ਇਹ ਫਾਰਮੈਲਿਟੀ ਪੂਰੀ ਕਰ ਉਹ ਕਹੇ ਜੀ ਜੀ ਭਾਈ ਜੀ ਆਣ ਦਿਓ ਆ ਦਿਓ ਹੁਣ ਇੰਜ ਕਰਕੇ ਜਦੋਂ ਤੁਸੀਂ ਆਏ ਸਾਹਮਣੇ ਹੁਣ ਤੁਸੀਂ ਜਾਣਾ ਵਾ ਤੇ ਉਹ ਨਾਲ ਖੜਾ ਸ਼ੀਸ਼ੇ ਦੇ ਤੇ ਕਹਿ ਕੁਝ ਨਹੀਂ ਰਿਹਾ ਸਰ ਉਹ ਤੁਹਾਨੂੰ ਐਸਾ ਉਹ ਤੁਹਾਡੇ ਤੇ ਉਹਨੂੰ ਕੀ ਹਰਾਸਮੈਂਟ ਆਏ ਸੌਫਟ ਹਰਾਸਮੈਂਟ ਹੈ ਪਿਆਰ ਵਾਲੀ ਕਿ ਤੁਸੀਂ ਜਾ ਨਹੀਂ ਸਕਦੇ ਤੁਸੀਂ ਸ਼ੀਸ਼ਾ ਥੱਲੇ ਕਰਕੇ ਉਹਨੂੰ 50-100 ਦੇਣਾ ਮੰਗਣਾ ਨਹੀਂ ਉਹਨੇ ਤੁਸੀਂ ਉਹਨੂੰ ਦੇਣਾ ਤੁਸੀਂ ਅਗਰ ਜਾਓਗੇ ਤੇ ਤੁਹਾਨੂੰ ਆਪ ਲੱਗਦਾ ਕਿ ਮੈਂ ਕਿੱਡਾ ਘਟੀਆ ਆਦਮੀ ਹਾਂ ਤੇ ਸਾਜੀ ਉਹ ਵੀ ਤੁਹਾਡੇ ਬਾਰੇ ਜਿਹੀ ਸੋਚ ਰਿਹਾ ਹੁੰਦਾ ਸਾਜੀ ਜਿਹੜਾ ਤੁਸੀਂ ਉਹਦੇ ਤੋਂ ਖੇਚਦੇ ਜਿਹੜਾ ਪਾਣੀ ਪਾ ਕੇ ਤੇ ਸ਼ੁਰੂ ਹੋ ਜਾਂਦੇ ਉਹਨੂੰ ਮੈਂ ਕਦੀ ਨਹੀਂ ਦਿੱਤੇ ਪਏ ਮੈਂ ਨਹੀਂ ਦਿੰਦਾ ਸਾਜੀ ਇੱਕ ਮਿੰਟ ਫੈਸਲ ਸਾਹਿਬ ਇੱਕ ਬੰਦਾ ਸੀ ਪੰਪ ਤੇ ਗਿਆ ਨਾ ਲਾਹੌਰ ਚੱਲੇ ਤੇ ਤੇਲ ਪਾਉਣ ਤੇ ਇੱਕ ਬੰਦਾ ਅਸੀਂ ਮੋਬਾਈਲਾਂ ਤੇ ਲੱਗੇ ਤੇ ਉਹ ਭਾਈ ਆਇਆ ਉਹਨੇ ਠਾਪਾ ਉਸਤਾਦ ਨੇ ਆਇਆ ਕਰਕੇ ਵੇਖਿਆ ਉਸਤਾਦ ਕਹਿੰਦਾ ਬਾਹਰ ਚੁੱਪ ਕਰਕੇ ਨਿਕਲ ਗਿਆ ਨਾ ਵੀਡੀਓ ਬਣਾ ਮੈਂ ਇਹਦਾ ਹਿਸਾਬ ਲਾਉਣਾ ਮੈਂ ਅੱਜ ਕਰਕੇ ਵੀਡੀਓ ਮੋਬਾਈਲ ਬਾਹਰ ਕੱਢਿਆ ਨਾ ਤੇ ਬੰਦਾ ਕਹਿੰਦਾ ਓਕੇ ਜੀ ਓਕੇ ਉਹ ਦੌੜ ਗਿਆ ਉਹ ਆਇਆ ਹੀ ਨਹੀਂ ਉਹਨਾਂ ਨੂੰ ਮੈਂ ਬੜੇ ਮੈਂ ਯਾਰ ਮੈਂ ਜਦੋਂ ਕਿਹਾ ਹੀ ਨਹੀਂ ਤੈਨੂੰ ਇਸ਼ਾਰੇ ਤੇ ਤੁਸੀਂ ਖੜੇ ਉਸਤਾਦ ਜੀ ਇਸ਼ਾਰੇ ਤੇ ਖਾਰਾ ਉਸ ਤੋਂ ਬਾਅਦ ਖਲੋ ਗਿਆ ਕਰਕੇ ਲਿਆਓ ਹਾਂਜੀ ਔਰ ਤੁਹਾਡੇ ਤੋਂ ਫਰਜ਼ ਮੈਂ ਨਹੀਂ ਦਿੰਦਾ ਮੈਂ ਕਹਿੰਦਾ ਤੈਨੂੰ ਮੈਂ ਕਿਹਾ ਹੀ ਨਹੀਂ ਇਹ ਤੇ ਖੋਣ ਵਾਲੀ ਗੱਲ ਆ ਮਤਲਬ ਤੇਰੇ ਕੋਲ ਅਸਲਾ ਇਹ ਆ ਹਾਂਜੀ ਹਾਂਜੀ ਅਸਲੇ ਦੇ ਜ਼ੋਰ ਤੇ ਇੱਕ ਬੰਦਾ ਕਹਿੰਦਾ ਲੈ ਵੀ ਕੱਢਦੇ ਜੋ ਕੁਛ ਹੈਗਾ ਹੀ ਤੇ ਤੂੰ ਇੱਕ ਮੁਕਰਰ ਕੀ ਤੁਸੀਂ ਉਹ ਡਾਕੂ ਹੋ ਕਿ ਤੁਸੀਂ ਇੱਕ ਮੁਕਰਰ ਕੀਤਾ ਕਿ ਮੈਂ 20 ਰੁਪਏ ਲੁੱਟਣੇ ਨੇ ਔਰ ਮੈਂ ਲੁੱਟਣੇ ਇਹ ਵੀ ਤੇ ਜ਼ਬਰਦਸਤ ਹਰਾਸਮੈਂਟ ਹੀ ਹੈ ਨਾ ਗੱਡੀ ਦੇ ਅੱਗੇ ਖਲੋ ਅੱਛਾ ਫਿਰ ਕੀ ਕਰਦੇ ਨੇ ਜਦੋਂ ਤੁਸੀਂ ਕਿਤੇ ਗਏ ਨਾ ਤੇ ਕਿਆਮੋ ਤੋਂ ਆਮ ਤੇ ਮੋਟਰਵੇ ਤੇ ਕਿਤੇ ਰੁਕੇ ਹੁਣ ਜਿਹੜੇ ਉੱਥੇ ਕਰੈਕਟਰ ਨੇ ਨਾ ਤੁਸੀਂ ਆਪਣੇ ਕੋਲੋਂ ਬਿਲਕੁਲ ਉੱਤਰ ਕੇ ਬੜਾ ਸੋਹਣਾ ਲੇਸ ਖਾਂਦੇ ਬਾਹਰ ਆਏ ਆਂਦੇ ਦੇਖਿਆ ਤੁਹਾਡੇ ਦੋਵੇਂ ਵੈਪਰ ਇੰਜ ਨੇ ਗੱਡੀ ਦੇ ਤੁਹਾਨੂੰ ਪਤਾ ਲੱਗ ਜਾਂਦਾ ਲੈ ਵੀ 50 ਗਏ ਉਹ ਆਪ ਨਹੀਂ ਕਰੈਕਟਰ ਹੋਏਗਾ ਉਹਨੇ ਤੁਸੀਂ ਦੇਖੋਗੇ ਉਹਨੇ 8-10 ਗੱਡੀਆਂ ਦੇ ਵੈਪਰ ਖੜੇ ਕੀਤੇ ਹੁੰਦੇ ਹਾਂਜੀ ਤੇ ਆਪ ਫਿਰ ਰਿਹਾ ਹੁਣ ਜਿਹੜਾ ਵਿੱਚ ਬੈਠਾ ਉਹਨੇ ਆ ਕੇ ਵੈਪਰ ਥੱਲੇ ਕਰਨੇ ਹਾਂਜੀ ਤੇ ਉਹਨੇ ਵਾਹ ਨਾ ਤੈਨੂੰ ਕਿਹਾ ਨਾ ਗੱਲ ਨਾ ਬਾਤ ਉਹ ਇਹ ਸੀ ਕਿ ਉਹ ਸਾਫ਼ ਸ਼ੀਸ਼ਾ ਤੇ ਭਾਜੀ ਮੈਂ ਖਿਲਾ ਰਿਹਾ ਵਾ ਤੇ ਉਹਨੇ ਕਰੈਕਟਰ ਨੇ ਬਾਰਾ ਕਰਕੇ ਉਹਨੇ ਇੰਜ ਕਰਕੇ ਤੇ ਦੋਵੇਂ ਤਾਂ ਕਰ ਦਿੱਤੇ ਮੈਂ ਕਿਹਾ ਲੈ ਫਰੀਦ ਨੂੰ ਮੈਂ ਕਿਹਾ ਫਰੀਦ ਮੋਬਾਈਲ ਕੱਢ ਵੀਡੀਓ ਬਣਾ ਸਿਰਫ ਇਹਨੂੰ ਮੈਂ ਪੁੱਛਣਾ ਯਾਰ ਤੈਨੂੰ ਕਿੰਨੇ ਕਿਹਾ ਵਾ ਕਿ ਤੂੰ ਆ ਸਾਫ਼ ਕਰ ਹਾਏ 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 ਕਿਉਂ ਨਿਕਲ ਗਿਆ ਉਹ ਇੰਜ ਗੈਪ ਉਹਨੂੰ ਬਾਜ਼ਾਂ ਦਿੱਤੀਆਂ ਸੀ ਕਿਉਂ ਕਹਿੰਦੇ ਨਹੀਂ ਓਕੇ ਹੋ ਗਿਆ ਅੱਛਾ ਹੁਣ ਗੱਲ ਇਹ ਪਤਾ ਨਹੀਂ ਕੀ ਉਹਨਾਂ ਦੀ ਮਜਬੂਰੀ ਆ ਯਾਰ ਕੀ ਉਹਨਾਂ ਦਾ ਵਿਚਾਰਿਆਂ ਦਾ ਘਰ ਦਾ ਹਿਸਾਬ ਕਿਤਾਬ ਆ ਹੁਣ ਜਿਸ ਗੱਡੀ ਤੇ ਮੈਂ ਆਇਆ ਵਾਂ ਫੈਸਲਾਬਾਦ 에ਅਰਪੋਰਟ ਤੋਂ ਆਉਂਦੇ ਆ ਉਹਨੂੰ ਮੈਂ 2000 ਰੁਪਏ ਦਿੱਤਾ ਤੇ ਇੱਥੇ ਆਉਂਦੇ ਆ ਮੈਂ ਉਹਨੂੰ 2500 ਦਿੱਤਾ ਉਹਨੇ ਰਸਤੇ 'ਚ ਮੈਨੂੰ ਇੰਨਾ ਕੁਛ ਦੱਸ ਦਿੱਤਾ ਗੁੱਟ ਟੁੱਟਾ ਮੇਰਾ ਦੇਖੋ ਪੱਟੀ ਲੱਗੀ ਆਰਾਮ ਨਹੀਂ ਹੋ ਰਿਹਾ ਭਾਜੀ ਜਾਨੀ ਭਾਜੀ ਆਰਾਮ ਨਹੀਂ ਹੋ ਰਿਹਾ ਡਾਕਟਰ ਕਹਿੰਦਾ ਆਰਾਮ ਕਰ ਮੈਂ ਗੇਅਰ ਲਾਉਣੇ ਹੁੰਦੇ ਮੈਂ ਕਹਿੰਦਾ ਤੂੰ ਆਟੋ ਗੱਡੀ ਲੈ ਲੈ ਮਾਲਕਾਂ ਨੂੰ ਕਹਦੇ ਆਟੋ ਗੱਡੀ ਐਸੀ ਜੀ ਮਾਲਕਾਂ ਨੇ 20 ਗੱਡੀਆਂ ਲੱਖ ਰੁਪਏ ਮਹੀਨੇ ਤੇ ਕਿਸੇ ਨੇ ਦੇਤੀਆਂ ਉਹਨੇ ਸਾਰੀਆਂ ਜਾ ਕੇ ਇਲਾਕਾ ਗੈਰ 'ਚ ਵੇਚਤੀਆਂ ਹੁਣ ਮਾਲਕਾਂ ਨੇ ਸਾਨੂੰ ਆਹ ਦੇ ਦਿੱਤੀਆਂ ਦੇਖੋ ਆਹ ਵੀ ਮਸਲਾ ਇਸ ਤਰ੍ਹਾਂ ਦਾ ਉੱਪਰੋਂ ਕਮਿਸ਼ਨ ਨਹੀਂ ਬਣਦੀ ਉੱਪਰੋਂ ਇਸ ਤਰ੍ਹਾਂ ਦਾ ਉਹ ਤੁਹਾਡਾ ਆਉਂਦੇ ਜ਼ੇਨ ਹੁੰਦਾ ਯਾਰ ਇਹਨੂੰ 500 ਬਾਅਦ ਦੀ ਦੇ ਦੇਵਾਂ ਮੈਂ ਸਮਝ ਆ ਰਹੀ ਗੱਲ ਦੀ ਹੁਣ ਉੱਥੇ ਜਿੱਥੇ ਮੈਂ 에ਅਰਪੋਰਟ ਤੇ ਉਤਰਿਆ ਉੱਥੇ ਕਰੈਕਟਰ ਬਣਿਆ ਮੇਰਾ ਬੈਗ ਪੜਿਆ ਭਾਜੀ ਟੈਕਸੀ ਮੈਂ ਕਿਹਾ ਹਾਂਜੀ
ਆ ਜਾਓ। ਅੰਦਰ ਲੈ ਗਿਆ ਕਾਊਂਟਰ ਤੇ ਟੈਕਸੀ A1, ਉਹਨੇ ਕਿਹਾ 2500 ਜਦੋਂ ਨਾਲ ਆਓ, ਮੈਂ ਕਿਹਾ ਜੀ ਆ ਨਾ, ਅੱਛਾ ਯਾਰ ਤਦੋਂ 2000 ਰੁਪਏ ਦੇ ਦਿਓ। ਮੈਂ ਕਿਹਾ ਜੀ ਚਲੋ ਠੀਕ। ਉਹਨੇ ਫਿਰ ਉੱਥੋਂ ਬੈਗ ਚੁੱਕਿਆ ਮੇਰੇ ਅੱਗੇ, ਮੈਂ ਕਿਹਾ ਇਹਦੀ, ਮੈਂ ਕਿਹਾ ਪਤਾ ਨਹੀਂ ਇਹਦੀ ਗੱਡੀ ਹੈ, ਇਹੀ ਡਰਾਈਵਰ ਆ। ਉਹ ਅੱਗੇ ਜਾ ਕੇ ਇੱਕ ਹੋਰ ਗੱਡੀ 'ਚ ਉਹਨੇ ਕਿਹਾ ਭਾਜੀ ਸਵਾਰੀ ਲੈ ਕੇ ਜਾਓ, ਤੇ ਉਹਨੇ ਮੈਨੂੰ ਬੈਗ ਫੜਾ ਕੇ ਦੇਣ। ਵਾਹ ਵਾਹ। ਮੈਂ ਕਿਹਾ ਯਾਰ ਮੇਰੇ ਕੋ ਨਹੀਂ ਹੈਗੇ ਪੈਸੇ, ਮੈਂ ਤੇਰੇ ਵੀ ਇਹਨੂੰ ਦੇ ਦਾਂਗਾ, ਮੈਂ ਜਦੋਂ ਆਏਗਾ ਨਾ ਇਹਦੇ ਕੋਲੋਂ ਲੈ ਲਈ। ਉਹ ਡਰਾਈਵਰ ਉਸ ਤੋਂ ਵੀ ਅਗਲੀ ਆਈਟਮ। ਅੱਛਾ ਐਟਮ ਕੀ ਯਾਰ, ਉਹ ਵਿਚਾਰੇ ਪਤਾ ਨਹੀਂ ਹੁਣ ਇੱਕ ਗੇੜੇ ਤੇ ਉਹਨਾਂ ਨੂੰ ਕਿੰਨੀ ਕਮਿਸ਼ਨ ਮਿਲਦੀ ਹੈ। ਹਾਲਾਤ ਦੇਖੋ ਕੀ ਹੋਏ ਪਏ। ਅੱਛਾ ਉਸਤਾਦ ਜੀ, ਲੇਕਿਨ ਜੇ ਇਹਦੇ ਨਾਲ ਤੁਸੀਂ ਖਾਲਿਸਤਾਨ ਇੱਕ ਸਿੱਧਾ ਕੰਮ ਕਰੋਗੇ, ਦੱਸੋਗੇ ਭਾਜੀ ਕੀ ਫੇ ਮੰਗਣ ਲੱਗ ਪਏ? ਨਹੀਂ, ਜਿਹੜਾ ਬੰਦਾ ਤੁਹਾਡੇ ਕੋਲ ਬੈਗ ਲੈ ਕੇ ਉਹਨੇ ਕਿਹਾ ਜੀ ਕਾਊਂਟਰ ਤੇ ਉਹ ਦੱਸੇ ਕਿ ਭਾਜੀ ਮੈਂ ਤੁਹਾਡੇ ਨਾਲ ਹੈਲਪ ਕਰਾਂਗਾ, ਮੈਨੂੰ ਤੁਸੀਂ ਥੋੜਾ ਪੁੱਛ ਕੇ। ਹਾਂ ਮੈਂ ਨਹੀਂ ਉਹਨੂੰ ਕਿਹਾ ਮੇਰਾ ਬੈਗ ਚੁੱਕ ਲਾ, 7-8 ਕਿਲੋ ਦਾ ਬੈਗ ਸੀ, ਹੈਂਡ ਕੈਰੀ, ਮੈਂ ਬਹੁਤ ਈਜ਼ੀ ਸੀ। ਤੇ ਇਹ ਧੋਖਾ ਨਾ, ਮੈਂ ਇਹ ਕਹਿ ਰਿਹਾ ਹਾਂ ਕਿ ਯਾਰ ਧੋਖਾ ਸਾਜੀ ਧੋਖਾ ਉਹਨਾਂ ਨੂੰ ਕਰਨ ਤੇ ਜਿਹੜੀ ਚੀਜ਼ ਮਜਬੂਰ ਕਰ ਰਹੀ ਉਹ ਤੂੰ ਦੇਖੇ ਤੇ ਤੂੰ ਦਿਲ ਕਰੇ ਕਹਿਣਾ ਨਹੀਂ ਭਾਜੀ ਇਹ ਸਹੀ ਕਰ ਰਹੇ ਜੋ ਕਰ ਰਹੇ। ਇਹ ਵੀ ਤਾਂ ਗੱਲ ਹੈ। ਸਭ ਤੋਂ ਪੁਰਾਣਾ ਕਨਸੈਪਟ ਜਿਹੜਾ ਸੀ ਨਾ, ਉਹ ਸਟੇਸ਼ਨ ਦੇ ਉੱਤੇ ਕੁੱਲੀ ਦਾ ਸੀ। ਕੁੱਲੀ ਬੇਸਿਕਲੀ ਮਿਹਨਤਕਸ਼ ਲੋਕ ਸਨ ਜਿਹੜੇ ਇੰਨਾ ਸਮਾਨ ਕਿਸੇ ਸਵਾਰੀ ਦਾ 100 ਰੁਪਏ 'ਚ ਪੂਰਾ ਦੁਕਾਨਾਂ ਦਾ ਸਮਾਨ ਲਾਉਂਦੇ ਰਹੇ ਨੇ। ਔਰ ਉਹਨਾਂ ਲੋਕਾਂ ਨੇ ਅੱਜ ਵੀ ਵੇਖੋ ਉਸਤਾਦ ਜੀ ਫਟੇ ਪੁਰਾਣੇ ਕੱਪੜੇ ਔਰ ਕੁੱਲੀ ਜਿਹੜੇ ਨੇ 50-50 ਸਾਲ ਤੋਂ ਚੇਂਜ ਹੋ ਗਿਆ ਸਾਰਾ ਕੁਝ। ਸਾਹਿਬ ਕੁੱਲੀ ਹੈ ਨਾ, ਉਹਨਾਂ ਦਾ ਜ਼ਿਹਨ ਬੜਾ ਹੁੰਦਾ ਉਸਤਾਦ ਜੀ। ਉਸਤਾਦ ਜੀ ਮੈਂ ਲਾਹੌਰੋਂ ਆਣੇ, ਅਸੀਂ 6 ਜਣੇ, ਸਾਡੇ ਕੋਲ 2-2 3-3 ਬੈਗ, ਇੱਕ ਚਾਰਪਾਈ, ਤੇ ਅਸੀਂ ਕਿਹਾ ਯਾਰ ਕੁੱਲੀ ਕਰਾ ਲਈਏ, ਝਾਲ ਤੇ ਜਾਣਾ ਹੈਗਾ। ਤੇ ਕੁੱਲੀਆਂ ਨਾਲ ਉਸਤਾਦ ਜੀ ਅਸੀਂ 1500 ਰੁਪਈਆ ਮੁੱਕ ਲਿਆ। ਤੇ ਮੈਂ ਕਿਹਾ ਤੁਸੀਂ 2 ਕਿੱਦਾਂ ਲੈ ਕੇ ਜਾਓਗੇ? ਕਹਿੰਦੇ ਯਾਰ ਸਾਡੀ ਸਿਰ ਦਰਦ, ਤੁਸੀਂ 1500 ਦਿਓ। ਅਸੀਂ ਉਸਾਈ ਉਹਨਾਂ ਨੂੰ 1500 ਦਿੱਤਾ। ਉਹਨੇ ਮੰਜੀ ਦੇ ਸਾਰੇ ਬੈਗ ਰੱਖੇ, ਇੱਕ ਨੇ ਉਧਰੋਂ ਚੁੱਕੀ, ਇੱਕ ਨੇ ਉਧਰੋਂ। ਸਾਰਾ ਉਹਨਾਂ ਨੂੰ ਨਾ ਸਮਾਨ ਚੁੱਕਣ ਦਾ ਬੜਾ ਢੰਗ ਹੈ। ਉਹ ਯਾਰ ਸਾਨੂੰ ਕਿਉਂ ਯਾਰ ਉਹਨਾਂ ਦਾ ਕੰਮ ਆ ਨਾ ਯਾਰ। ਇਹਨੇ ਕਿਸੇ ਨੇ ਕਿਹਾ ਯਾਰ ਕੁੱਲੀ ਕਰਾ ਲਈਏ, ਉਥੋਂ ਪਾਣੀ ਦੀ ਬੋਤਲ ਲਿਆ ਕੇ ਲਓ ਭਾਜੀ ਕੁੱਲੀ ਕਰ ਲਾ। ਉਹ ਯਾਰ ਬੜਾ ਸੋਹਣਾ ਹੋਟਲ ਹੈ ਨਾ, ਸਾਰੇ ਬੈਗ ਮੰਜੀ ਤੇ ਰੱਖੇ, ਇੱਕ ਨੇ ਅੱਗੋਂ ਚੁੱਕੀ, ਇੱਕ ਨੇ ਸਾਰੇ ਚਾਰ। ਕਈ ਕਰੈਕਟਰ ਸਾਰੇ ਦੇਖਿਆ ਅਯੂਬ ਸਰਚ ਰੋਡ ਤੇ ਜੇ ਨਾ ਇਦਾਂ ਮਸਤੂ ਇੱਕ ਛੋਲੇ ਰੋਡ ਕੇ ਬੈਠਾ ਹੁੰਦਾ ਵਾ, ਆਲੂ ਛੋਲੇ, ਤੇ ਉਹ ਮੰਗਦਾ ਭਾਜੀ ਮੈਨੂੰ ਅੱਛਾ ਯਾਰ ਵੀ ਫੈਸਲਾਬਾਦ ਪਹਿਲੇ ਬੜਾ ਟ੍ਰਿਪ ਫੜੇ ਗਏ ਕਿ ਬੰਦਾ ਸਾਲਨ ਲੈ ਕੇ ਜਾ ਰਿਹਾ, ਠੱਕ ਉਹਨੇ ਰੋੜ ਲਿਆ ਤੇ ਬੈਗ ਰੋਣ ਲੱਗ ਪਿਆ ਕਿ ਭਾਜੀ ਮੈਂ ਤੇ ਆ ਕਮਾਉਣਾ ਸੀ। ਬਿੱਲ ਕਰੇ ਤੇ ਗੁੱਸਿਆ ਹੋਵੇ ਉਹ। ਹਾਂਜੀ, ਉਹ ਲੋਕਾਂ ਨੇ ਉਹਨੂੰ 2-400 ਦੇ ਕੇ 3-4000 ਦਿਹਾੜੀ ਲਾ ਕੇ ਅਗਲਾ ਪਤੀਲਾ ਚੁੱਕਦਾ ਹੋ ਗਿਆ। ਹੱਟਾ ਕੱਟਾ ਮਸਤ ਸੀ। ਮੈਂ ਕਿਹਾ ਯਾਰ ਆਂਡੇ ਸਿੱਟ ਲੈਣੇ। ਆਂਡੇ ਵਾਲੀ ਗੱਡੀ ਜਿਹੜੀ ਉਸਤਾਦ ਜੀ ਉਲਟੀ, ਆਂਡੇ ਵਾਲੀ ਗੱਡੀ ਉਲਟੀ ਦੇ ਨਾਲ ਹੀ ਉਹਨਾਂ ਬੰਦਾ ਇੱਕ ਮੋਟਰਸਾਈਕਲ ਤੋਂ ਉਤਰਿਆ ਹੈਗਾ। ਤੇ ਉਹ ਕਹਿੰਦਾ ਯਾਰ ਬੰਦਾ ਮਾੜਾ ਹੈਗਾ, ਮੈਂ ਆਪਣੇ ਨਾਲ 500 ਰੁਪਏ ਦੇਣੇ, ਸਾਰਿਆਂ ਨੇ ਕਿਸੇ ਨੇ 200 500 200 500 ਸ਼ੁਰੂਆਤ ਕਰਦੇ। ਕਹਿੰਦਾ ਯਾਰ ਤੈਨੂੰ ਬੜਾ ਸਾਹਸ ਸੀ, ਕਹਿੰਦਾ ਯਾਰ ਇਹ ਰੇੜੀ ਮੇਰੀ ਸਾਥੀ ਹੈ, ਇਹ ਮੇਰਾ ਮੁਲਾਜ਼ਮ ਹੈ, ਤੇ ਪੈਸੇ ਅੱਜ ਪੂਰੇ ਕਰ ਲਏ ਉਹਨੇ। ਅੱਛਾ ਕਿਆਸੀ ਗੱਲ ਹੈ। ਹੁਣ ਸਾਜੀ ਜਿਹੜੇ ਬੇਸਿਕ ਐਸੇ ਜੈਨੂਇਨ ਹੱਕਦਾਰ ਸਾਜੀ, ਮੈਂ ਜਿੱਥੇ ਫੌਤਗੀ ਤੇ ਗਿਆ, ਉਹਦੀ ਵਾਲਦਾ ਵੀ ਫੌਤ ਹੋ ਗਈ, ਬੱਚੇ 3 ਬੱਚੇ ਨੇ, ਤੇ ਬਿਲਕੁਲ 16 ਸਾਲ ਦੀ ਇੱਕ ਬੱਚੀ ਤੇ ਬਾਕੀ ਦੇ ਛੋਟੇ ਨੇ, 3 ਬੱਚੇ ਨੇ, ਤੇ ਹੁਣ ਉਹਨਾਂ ਦੇ ਵਾਲਿਦ ਵੀ ਫੌਤ ਹੋ ਗਏ, ਵਾਲਦਾ ਵੀ। ਹੁਣ ਕਹਾਣੀ ਇਹ ਕਿ ਉਹ ਮੰਗਣ ਲਈ ਆਪਣੇ ਆਪ ਨੂੰ ਉਹ ਨਹੀਂ ਕਰ ਸਕਦੇ ਸਪੈਸ਼ਲਾਈਜ਼ ਵੀ ਮੈਂ ਮੰਗਣਾ ਵਾ ਕਿਸੇ ਕੋਲੋਂ, ਲੇਕਿਨ ਉਹਦੇ ਤੱਕ ਪਹੁੰਚਣਾ ਵੀ ਕਿਸੇ ਨੇ ਨਹੀਂ, ਫਿਰ ਕੀ ਹੋਏਗਾ? ਤੇ ਨਾਜ਼ਰੀਨ ਆਪਣਾ ਖਿਆਲ ਰੱਖਣਾ, ਅਗਲੇ ਪ੍ਰੋਗਰਾਮ ਫੇਰ ਤੁਹਾਡਾ ਮੈਂ ਇਹ ਗੱਲ ਕਰ ਰਿਹਾ ਸੀ ਨਾ ਕਿ ਠੀਕ ਹੈ ਜੀ, ਤੇ ਲਵ ਯੂ, ਆਪਣਾ ਫੇਰ ਖਿਆਲ ਰੱਖਣਾ। ਅੱਛਾ ਹਾਂਜੀ ਉਸਤਾਦ ਜੀ, ਮੈਂ ਇਹ ਦੱਸ ਰਿਹਾ ਸੀ ਕਿ ਬੱਚੇ ਜਿਹੜੇ ਬੜੇ ਉਹਨਾਂ ਦਾ ਕੋਈ ਹਿਸਾਬ ਦਾ ਬਲਾਓ, ਇੱਥੇ ਕੋਈ ਲੱਖ ਰੁਪਇਆ ਪਾਓ ਯਾਰ, ਚਲੋ ਉਹਨਾਂ ਦਾ ਕੋਈ ਕਾਰੋਬਾਰ ਸਾਜੀ ਉਹਨਾਂ ਦਾ ਵੀ ਕਰੋ। ਸਾਜੀ ਉਹਨਾਂ ਦੇ ਮੈਡੀਸਨ 8000 ਰੁਪਏ ਮਹੀਨੇ ਦੀ ਬੱਚਿਆਂ ਦੀ ਆਂਦੀ, ਉਹ ਜਿਹੜੇ ਸੀ ਵੇਖੇ ਸਾਜੀ ਸੀ ਅੱਗੇ ਕਰੀਮ ਵਾਲਾ ਗੁੱਟ ਬੰਨ ਕੇ ਲੈ ਗਿਆ, ਹੁਣ ਤੇ ਲੱਗਦਾ ਕਾਲੂ ਸਵੇਰੇ ਸਾਰੀ ਦਿਨ ਗੁੱਟ ਬੰਨ ਕੇ ਖੋਈ ਜਾਵੇ। ਐਵੇਂ ਕਿ ਉਸਤਾਦ ਜੀ ਢੀਗੀ ਦੇਖੀ ਛੱਤ ਉੱਤੇ, ਉਹ ਪੱਕਾ ਵੀ ਖਰਾਬ। ਉਹਨਾਂ ਦਾ ਮੇਕਅਪ ਬਿੱਠੇ, ਉਹਨਾਂ ਦਾ ਮੇਕਅਪ ਬੜਾ ਸੋਹਣਾ ਹੁੰਦਾ, ਜਿਹੜਾ ਗੋਲ ਹੀ ਨਹੀਂ ਹੁੰਦਾ ਇੰਜ ਘਰੇ। ਅਸਲ ਸਾਹਿਬ ਉਹ ਬੜਾ ਟ੍ਰੈਂਡ ਪੁਰਾਣਾ ਹੋ ਆ। ਬਾਂਹ ਲਗਾ ਕੇ ਵੀ ਫੜੇ ਗਏ ਨੇ, ਉਹ ਜਿਹੜੇ ਬਾਂਹ ਲਗਾ ਕੇ ਮੰਗਦੇ ਸੀ, ਆ ਚਨੇ ਸੁੱਟ ਕੇ ਉਹ ਵੀ ਫੜੇ ਗਏ ਨੇ, ਆ ਕਿਤਾਬਾਂ ਵਾਲੇ ਵੀ ਬੜੇ ਫੜੇ ਗਏ ਨੇ। ਨਕੜਾਉਣ ਲੱਗੇ ਨੰਗਨ ਦੇ ਗਾਣਾ ਲਾਉਂਦੇ ਆ, ਅਮੀਰੋਂ ਕੀ ਸ਼ਾਨ ਗਰੀਬੋਂ ਕੇ।